ਨਹੀਂ ਲੱਗਦੇ ਵੀ ਇੱਕ ਦੌਰ ਐਸਾ ਵੀ ਟਾਈਮ ਸੀ ਵੀ ਜਦੋਂ ਮੁਸਾਫਰ ਕਿਤੇ ਹੰਭ ਜਾਂਦੇ ਸੀਗੇ ਤੇ ਉਹ ਕਿਤੇ ਝੱਟ ਸਾਹ ਕੱਢਣ ਨੂੰ ਕੋ ਖਾਣ ਪੀਣ ਨੂੰ ਨਾ ਦੇਖਦੇ ਹੁੰਦੇ ਸੀ ਵੀ ਕਿਤੇ ਦੀਵਾ ਜਗਦਾ ਹੋਵੇ ਤੇ ਉਹ ਦੀਵਾ ਕਿਤੇ ਦੂਰ ਦੇਖ ਕੇ ਤੇ ਉੱਥੇ ਜਾ ਕੇ ਨਾ ਤੇ ਉਹ ਦੀਵੇ ਵਾਲੇ ਕੋਲ ਰੌਣਕ ਲੱਗਦੀ ਸੀ। ਫਿਰ ਜਿੱਦਾਂ ਦੌਰ ਬਦਲਦਾ ਰਿਹਾ ਅੱਜ ਲਾਈਟ ਤਾਂ ਹਰ ਥਾਂ ਤੇ ਵਗਦੀ ਆ ਜਲਦੀ ਆ ਪਰ ਕਹਿ ਲਓ ਵੀ ਸੋਸ਼ਲ ਮੀਡੀਆ ਦਾ ਜਿਹੜਾ ਦੀਵਾ ਨਾ ਉਹ ਕਿਤੇ ਕਿਤੇ ਆ ਜਿੱਥੇ ਉਹ ਜਗਦ ਰੱਬ ਨੇ ਜਗਾਇਆ ਨਾ ਤੇ ਉੱਥੇ ਵੀ ਉਦਾਂ ਹੀ ਰੌਣਕ ਤੇ ਜਿਵੇਂ ਕਹਿੰਦੇ ਪਿੰਡ ਵਾਸਦੇ ਖੂ ਵਗਦੇ ਵਾਲੀ ਗੱਲ। ਅੱਜ ਅਸੀਂ ਆਏ ਆ ਜਿੱਦਾਂ ਨਹੀਂ ਬੰਦਾ ਆਮਣੇ ਸਾਹਮਣੇ ਆ ਜਾਂਦਾ ਤੁਸੀਂ ਮੇਰੇ ਮੂਹਰੇ ਮੈਂ ਤੁਹਾਡੇ ਮੂਹਰੇ ਆ ਤੇ ਕਹਿ ਲਓ ਵੀ ਮੂੰਹੋਂ ਦੁਰੀ ਹੋਏ ਆ ਅਸੀਂ ਲਾਈਵ ਆਏ ਆ YouTube ਤੇ ਅਸੀਂ ਲਾਈਵ ਬੈਠੇ ਆ ਜੀ ਸਮਝੋ ਪਹਿਲੀ ਵਾਰੀ ਸਾਲ ਮੁੱਕਿਆ ਨਾ ਇਸ ਕਰਕੇ ਅਸੀਂ ਆਏ ਆ ਤੇ ਸਾਡੇ ਸਾਰੇ ਜਿਹੜੀ ਕਹਿ ਲਓ ਵੀ ਟੀਮ ਆ ਜਿਹੜੇ ਸਾਡੇ ਇਸ ਦੇ ਨਾਲ ਸਾਡਾ ਸਾਥ ਦੇਣ ਵਾਲੇ ਉਹ ਵੀ ਬੈਠੇ ਆ ਮੈਂ ਉਹ ਵੀ ਦੱਸਦਾ ਵੀ ਸਾਰਿਆਂ ਦਾ ਤਾਰਫ ਵੀ ਕਰਾਨਾ। ਸਿਆਣੇ ਕਹਿੰਦੇ ਵੀ ਜਿਹੜਾ ਬੰਦਿਆਂ ਦਾ ਸ਼ੁਕਰਗੁਜ਼ਾਰ ਨਹੀਂ ਨਾ ਉਹ ਰੱਬ ਦਾ ਵੀ ਸ਼ੁਕਰਗੁਜ਼ਾਰ ਨਹੀਂ। ਅਸੀਂ ਸ਼ੁਕਰਗੁਜ਼ਾਰੀ ਕਰਨ ਵਾਸਤੇ ਵੀ ਇਸ ਸਾਲ ਦੇ ਵਿੱਚ ਵੀ ਤੁਹਾਡਾ ਕਿੰਨਾ ਪਿਆਰ ਮਿਲਿਆ ਕਿੰਨਾ ਤੁਹਾਡੀ ਸ਼ਾਬਾਸ਼ੀ ਮਿਲੀ ਕਿੱਦਾਂ ਤੁਸੀਂ ਸਾਨੂੰ ਥਾਪੜਾ ਮਾਰਿਆ ਤੇ ਕਿੱਥੇ ਕਿੱਥੇ ਬਹਿ ਕੇ ਮਾਰਿਆ। ਮੈਨੂੰ ਤਾਂ ਕੱਲ ਦੀ ਗੱਲ ਹੀ ਆ ਟੈਲੀਫੋਨ ਆਇਆ ਤੇ ਇੱਕ ਬੰਦੇ ਦਾ ਬਾਹਰਲੇ ਮੁਲਕੋਂ ਰੱਬ ਉਹਦਾ ਭਲਾ ਕਰੇ ਉਹ ਕਹਿੰਦਾ ਵੀ ਅੱਗੇ ਮੇਰਾ ਅੱਬਾ ਨਾ ਇੱਥੇ ਆਂਦਾ ਹੁੰਦਾ ਸੀ ਪੱਕੀ ਉਮਰ ਦਾ ਉਹਦਾ ਅੱਬਾ ਤੇ ਕਹਿੰਦਾ ਵੀ ਅੱਗੇ ਮੇਰਾ ਅੱਬਾ ਆਂਦਾ ਹੁੰਦਾ ਸੀ ਨਾ ਤੇ ਮਸੇ 8 ਦਿਨੀ ਕਹਿੰਦਾ ਸੀ ਮੈਂ ਜਾਣਾ ਮੈਨੂੰ ਛੱਡ ਕੇ ਆ ਪਿਛਾਂ ਪੰਜਾਬ ਜਾਣਾ। ਕਹਿੰਦਾ ਵੀ ਐਤਕੀ ਨਾ ਅਸੀਂ ਤੇਰੀਆਂ ਫਿਲਮਾਂ ਚਲਾਈਆਂ YouTube ਤੇ ਉਹ ਸਾਡੇ ਕੋਲ 3 ਮਹੀਨੇ ਰਹਿ ਕੇ ਗਿਆ। ਹਾਂ ਵੀ ਜਿਹੜੇ ਮਾਵਾਂ ਜਿਹੜੇ ਸਾਡੇ ਪਿਓ ਜਿਹੜੇ ਪੱਕੀ ਉਮਰ ਦੇ ਆ ਜਿਨ੍ਹਾਂ ਨੂੰ ਚਲਾਉਣਾ ਵੀ ਨਹੀਂ ਆਉਂਦਾ ਆਪ ਮੋਬਾਈਲ ਤੇ ਉਹਨਾਂ ਨੇ ਜਿਹੜਾ ਪਿਆਰ ਦਿੱਤਾ ਨਾ ਜਿਹੜੀਆਂ ਉਹਨਾਂ ਨੇ ਦੁਆਵਾਂ ਦਿੱਤੀਆਂ ਯਕੀਨ ਰੱਬ ਤੇ ਕਰਿਓ ਅਸੀਂ ਵੀ ਜਦੋਂ ਵੀ ਮਸੱਲੇ ਤੇ ਬਹੀਦਾ ਨਾ ਸਾਰਿਆਂ ਤੋਂ ਪਹਿਲੇ ਉਹਨਾਂ ਨੂੰ ਦੁਆਵਾਂ 'ਚ ਯਾਦ ਰੱਖੀਦਾ ਆਪਣੇ ਦੇਖਣ ਵਾਲਿਆਂ ਨੂੰ ਜਿਨ੍ਹਾਂ ਦੀ ਦੁਆਵਾਂ ਨੇ ਸਾਨੂੰ ਉਹ ਮਾਵਾਂ ਸਾਡੀਆਂ ਉਹ ਸਾਡੇ ਪਿਓ ਜਿਨ੍ਹਾਂ ਨੇ ਸਾਨੂੰ ਦੁਆਵਾਂ ਦਿੱਤੀਆਂ। ਬਹੁਤ ਸਾਰੇ ਐਸੇ ਬੰਦੇ ਆ ਜਿਨ੍ਹਾਂ ਦੇ ਨਾਲ ਉਹ ਗੱਲ ਨਹੀਂ ਇੱਦਾਂ ਹੋਈ ਬਹੁਤਿਆਂ ਨਾਲ ਹੋ ਵੀ ਗਏ ਪਰ ਬਹੁਤ ਸਾਰੇ ਇੱਥੇ ਆ ਜਿਨ੍ਹਾਂ ਨਾਲ ਰਾਬਤਾ ਨਹੀਂ ਹੋਇਆ ਤੇ ਉਹਨਾਂ ਨਾਲ ਰਾਬਤਾ ਕਰਨ ਵਾਸਤੇ ਵੀ ਜਿਹੜੇ ਸਾਨੂੰ ਦੇਖਦੇ ਆ ਜਿਹੜੇ ਕਹਿ ਲਓ ਵੀ ਗਵਾਚੇ ਹੋਏ ਆ ਸਾਡੇ ਲੋਕ ਤੇ ਬਹਿ ਕੇ ਲੁੱਕ ਕੇ ਪਿਆਰ ਦਿੰਦੇ ਸਨ ਉਹ ਲੁੱਕ ਕੇ ਪਿਆਰ ਦਿੰਦੇ ਹਾਂ ਉਹਨਾਂ ਕਰਕੇ ਅਸੀਂ ਆਮਣੇ ਸਾਹਮਣੇ ਪਹੁੰਚੇ। ਅੱਛਾ ਫਿਰ ਇਹ ਇੱਕ ਕੁਨਬਾ ਹੈ ਮੈਂ ਕਈ ਵਾਰੀ ਗੱਲ ਕੀਤੀ ਆ ਵੀ ਇਹ ਜਿਹੜਾ ਚੈਨਲ ਦੇ ਉੱਤੇ ਜਿੰਨੀ ਦੁਨੀਆ ਵੀ ਆ ਨਾ ਸਾਰਾ ਕੁਨਬਾ ਤੇ ਕੁਨਬਾ ਉਦਾਂ ਹੀ ਪਿਆਰਾ ਹੁੰਦਾ ਬੰਦੇ ਨੂੰ ਜਿੱਦਾਂ ਹੁਣ ਮੈਨੂੰ ਇੱਕ ਦਿਨ ਇੱਕ ਮੁੰਡੇ ਨੇ ਟੈਲੀਫੋਨ ਕੀਤਾ ਤੇ ਉਹ ਰੋਵੇ ਟੈਲੀਫੋਨ ਤੇ ਮੈਂ ਕਿਹਾ ਵੀ ਯਾਰ ਕੀ ਗੱਲ ਹੋਈ ਕਹਿੰਦਾ ਯਾਰ ਨਾ ਮੇਰੀ ਬੀਬੀ ਤੈਨੂੰ ਦੇਖਦੀ ਸੀ ਤੇ ਉਹ ਕਹਿੰਦਾ ਵੀ ਉਹਨੂੰ ਕਹਿੰਦੀ ਸੀ ਵੀ ਗੱਲ ਕਰਨੀ ਹੈ ਉੱਥੇ ਲੈ ਕੇ ਜਾਣਾ ਉੱਥੇ ਆਣਾ ਪਾਕਿਸਤਾਨ 'ਚ ਵੀ ਤੈਨੂੰ ਉੱਥੇ ਲਿਜਾਊਂਗਾ ਕਹਿੰਦਾ ਮੇਰੀ ਉਹਦੇ ਨਾਲ ਗੱਲ ਸੀ ਤੇ ਉਹ ਕਹਿੰਦਾ ਪੂਰੀ ਹੋ ਗਈ ਅੱਲਾ ਨੂੰ ਪਿਆਰੀ ਹੋ ਗਈ ਤੇ ਉਹ ਯਕੀਨ ਰੱਬ ਤੇ ਕਰੋ ਇਦਾਂ ਹੀ ਮੈਨੂੰ ਦੁੱਖ ਹੋਇਆ ਵੀ ਜਿੱਦਾਂ ਮੇਰੀ ਆਪਣੀ ਬੀਬੀ ਹੈ ਵੀ ਬੀਬੀ ਸਾਡੀ ਸੀ ਤੇ ਇਦਾਂ ਕਰਕੇ ਨਾ ਇੱਕ ਰਿਸ਼ਤਾ ਜਿਹਾ ਬਣਿਆ ਇੱਕ ਮੋਹ ਬਣ ਗਿਆ ਹੈ ਤੇ ਰੱਬ ਇਦਾਂ ਬਣਾਈ ਰੱਖੇ ਤੇ ਇਸ ਸਾਲ ਦੇ ਵਿੱਚ ਅਸੀਂ ਕਹਿ ਲਓ ਵੀ ਸਿਫਰ ਤੋਂ ਹੀ ਸ਼ੁਰੂ ਹੋਏ ਸੀ ਕਹਿ ਲਓ ਵੀ ਸਿਫਰ ਤੋਂ ਸ਼ੁਰੂ ਹੋਏ ਸੀ ਤੇ ਤੁਹਾਡੇ ਪਿਆਰ ਨੇ ਤੁਹਾਡੀ ਸ਼ਾਬਾਸ਼ੀ ਨੇ ਨਾ ਤੇ ਤੁਹਾਡੀਆਂ ਦੁਆਵਾਂ ਨੇ ਤੇ ਅੱਜ ਸਾਨੂੰ ਕਿੱਥੇ ਪਹੁੰਚਾਤਾ ਅੱਜ ਸਾਨੂੰ ਕੱਪ ਮਿਲ ਰਹੇ ਆ ਸੱਦ ਕੇ ਉਹ ਵੀ ਅਸੀਂ ਤੁਹਾਡਾ ਸ਼ੁਕਰੀਆ ਅਦਾ ਹੈ ਉਹ ਵੀ ਅਸੀਂ ਸਾਡਾ ਇਦਾਂ ਹੀ ਨਹੀਂ ਮਿਲਿਆ ਨਹੀਂ ਪਰਸੋਂ ਹਾਂ। ਅੱਛਾ ਜੀ ਤੇ ਹੁਣ ਮੈਂ ਜਿਹੜੇ ਮੇਰੇ ਸੱਜੇ ਖੱਬੇ ਬੈਠੇ ਆ ਮੇਰੇ ਭਰਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ ਸਾਥ ਤਾਂ ਤੁਸੀਂ ਵੀ ਦਿੱਤਾ ਬਲਕਿ ਤੁਹਾਡਾ ਸਾਥ ਸਾਰਿਆਂ ਤੋਂ ਵਾਧੂ ਆ ਤੇ ਪਰ ਇਹ ਆ ਵੀ ਅੱਜ ਟਾਈਮ ਕੱਢ ਕੇ ਖਸੂਸੀ ਅੱਜ ਬੰਦਿਆਂ ਕੋਲ ਟਾਈਮ ਕੋਈ ਨਹੀਂ ਤੇ ਉਹ ਜਿਵੇਂ ਉਹਨਾਂ ਨੇ ਸਾਥ ਦਿੱਤਾ ਮੈਂ ਆਪਣੀ ਕਹਿ ਲਓ ਵੀ ਟੀਮ ਦਾ ਤੁਹਾਨੂੰ ਨਾ ਗੱਲਬਾਤ ਦੱਸਦਾ। ਮੇਰੇ ਨਾਲ ਨਾ ਸਾਰਿਆਂ ਤੋਂ ਪਹਿਲਾਂ ਇਹ ਤੁਹਾਡੇ ਵਾਸਤੇ ਨਵੀਂ ਗੱਲ ਆ ਮੇਰੀ ਪਹਿਲੀ ਵੀਡੀਓ ਜਿਹੜੀ ਕਟਿਆਂ ਦੀ ਸੀ ਕਟਿਆਂ ਦੀ ਗੱਲ ਇਦਾਂ ਸੀ ਬਈ ਜਦੋਂ ਕਟਿਆਂ 'ਚੋਂ ਉਹ ਘਾਟਾ ਘੂਟਾ ਪੈ ਗਿਆ ਨਾ ਵਪਾਰੀ 2 ਲੱਖ ਦੇ ਕੇ ਲੱਖ ਉਧਾਰ ਕਰਕੇ ਚਲਿਆ ਗਿਆ ਇੱਥੇ ਨਿੰਬ ਸੀ ਨਿੰਬ ਤਾਂ ਹੁਣ ਵੀ ਹੈ ਕਰ ਸੋਲੰਦਰੀ ਹੈ ਨਹੀਂ ਸੀ ਇੱਥੇ ਮੰਜੇ ਡਾਹ ਕੇ ਬੈਠੇ ਤੇ ਸੜਿਆ ਬੈਠਾ ਮੈਂ ਉਹ ਵਪਾਰੀ ਤੇ ਵੀ ਸਾਡੇ ਨਾਲ ਘਰ ਕਿਹੜੀ ਗਿਆ ਵੀ 3 ਲੱਖ ਦੇ ਕੱਟੇ ਤੇ ਉਹ 8 ਲੱਖ ਵਾਲੇ ਕੱਟੇ ਉਹਨੂੰ 3 ਚ ਦੇ ਤੇ ਉਹ ਵੀ ਨਹੀਂ ਪੂਰੇ ਦੇ ਕੇ ਗਿਆ ਮੈਂ ਸੜਿਆ ਬੈਠਿਆ ਸੀ ਮੈਂ। ਅੱਛਾ ਤੇ ਇਹ ਆਜ਼ਿਸ਼ਾਨ ਸਾਹਿਬ ਮੇਰੇ ਕੋ ਆਏ ਜੀ ਅਸੀਂ ਬੈਠੇ ਗੱਲਬਾਤ ਕਰਦੇ ਤੇ ਉਹ ਗੱਲ ਇਹਨੂੰ ਮੈਂ ਦੱਸ ਰਿਹਾ ਆਪਣਾ ਸਾੜ ਕੱਢ ਰਿਹਾ ਮੈਂ ਕਿਹਾ ਵੀ ਅੱਬਾ ਮੇਰਾ ਵੀ ਪਰੇਸ਼ਾਨ ਸੀ ਵੀ ਇਹ ਕੱਟੇ ਅਸੀਂ YouTube ਤੋਂ ਨਾ ਇਦਾਂ ਦੇਖ ਕੇ
ਤੇ ਉਹ ਰੱਖੇ ਸੀਗੇ YouTube ਵਾਲਿਆਂ ਨੇ ਸਾਡੇ ਨਾਲ ਕਿਹੜੀ ਕੀਤੀ, ਹੁਣ ਆਪਾਂ ਵੀ ਯੂਟਿਊਬਰ ਬਹੁਤਾ ਨਹੀਂ ਗੱਲ ਕਰਨੀ। ਅੱਛਾ, ਤੇ ਮੈਂ ਕਿਹਾ ਵੀ ਉਹ ਸਾਡੇ ਨਾਲ ਆ ਹੋਈ ਹੈ। ਇਹ ਕਹਿੰਦਾ ਵੀ ਯਾਰ ਜੇ ਉਹ ਉਹਦੇ ਚ ਉਹਨੇ ਤੁਹਾਨੂੰ ਪਾਣੀ ਪੜਾਈ ਯਾਰ ਕੋਈ ਨਹੀਂ ਖੈਰ ਵੀ ਉਹਨੇ ਜੇ ਤੁਹਾਡੇ ਨਾਲ ਮਾੜੀ ਕੀਤੀ ਹੈ ਨਾ ਤੇ ਤੂੰ ਲੋਕਾਂ ਨੂੰ ਤਾਂ ਬਚਾ ਹੈ। ਜਿਹੜੇ ਕਹਿੰਦੇ ਆ ਨਾ ਵੀ ਜਿੱਥੋਂ ਬੰਦਾ ਆਪ ਠੱਗੀ ਜਾ ਹੋਵੇ ਨਾ ਉਥੋਂ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਬਚਿਓ। ਹਾਂ ਤੂੰ ਬਹਿ ਜਾ ਪੁੱਤ ਉੱਥੇ ਪੈ। ਅੱਛਾ, ਮੈਂ ਕਿਹਾ ਚੱਲ ਯਾਰ, ਮੈਂ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਵੀਡੀਓ ਨਹੀਂ ਬਣਾਈ ਪੂਰੀ ਜ਼ਿੰਦਗੀ ਦੇ ਵਿੱਚ। ਇਹਨੇ ਨਾ ਕੈਮਰਾ ਫੜਿਆ ਮੋਬਾਈਲ, ਤੇ ਉਹ ਮੋਬਾਈਲ ਸੀਗਾ ਉਹ ਪਚੱਕੇ ਮਾਰਦੀ ਸੀ ਉਹਦੀ ਅੱਗੋਂ ਸਕਰੀਨ ਉਹਦੀ, ਹਾਂ ਪਚੱਕੇ ਮਾਰ ਕਦੀ ਬੰਦ ਹੋ ਜਾਂਦਾ। ਇਹ ਮੈਂ ਕਿਹਾ ਇਹਨੂੰ ਕਿਹਾ ਬਣਾ ਵੀ ਚੱਲ ਜੂਗੀ ਇੰਨੀ ਖੁਰਲੀ ਦੇ ਉੱਤੇ ਬਹਿ ਕੇ ਨਾ, ਤੇ ਇਹਨੇ ਇਦਾਂ ਕਰਕੇ ਮੋਬਾਈਲ ਫੜਿਆ। ਮੈਂ ਉਹ ਗੱਲਾਂ ਜਿੱਦਾਂ ਜਿੱਦਾਂ ਸਾਡੇ ਨਾਲ ਹੋਈਆਂ ਨਾ ਉਹ ਮੈਂ ਦਿਲ ਦਾ ਭਾਰ ਹੌਲਾ ਕਰ ਲਿਆ ਤੁਹਾਡੇ ਨਾਲ। ਤੇ ਉਹ ਪਹਿਲੀ ਵਾਰੀ ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਬੰਦਾ ਮੇਰੇ ਲਾਗੇ ਬੈਠਾ, ਇਹ ਰਾਣਾ ਜ਼ਿਸ਼ਾਨ ਸਾਹਿਬ ਆ ਸਾਡੇ ਰਹਿਮੇ ਸ਼ਾਹ ਦੇ, ਤੇ ਲਿਖਿਆ ਪੜ੍ਹਿਆ ਮੁੰਡਾ, ਤੇ ਅੱਜ ਕੱਲ੍ਹ ਦੁਬਈ ਹੁੰਦਾ। ਤੇ ਉਹ ਜਿਹੜੇ ਕਹਿੰਦੇ ਆ ਨਾ ਵੀ ਰਿਜ਼ਕ ਦੀ ਜਿਹੜੀ ਲੋੜ ਆ ਨਾ ਇਹ ਸਜਣਾ ਤੋਂ ਮਾਵਾਂ ਤੋਂ ਪੁੱਤ ਤੇ ਇਹ ਹਰ ਸ਼ੈ ਨੂੰ ਦੂਰ ਕਰ ਦਿੰਦੀ ਹੈ। ਤੇ ਰੱਬ ਦੀ ਜ਼ਾਤ ਚਲੋ ਜਿਹੜੇ ਪ੍ਰਦੇਸ਼ 'ਚ ਵੀ ਬੈਠੇ ਆ ਉਹਨਾਂ ਨੂੰ ਵੀ ਰੱਬ ਸਲਾਮਤ ਰੱਖੇ। ਪਰਦੇਸੀਆਂ ਵਾਸਤੇ ਤਾਂ ਖਸੂਸੀ ਗੱਲ ਕਰਨੀ ਆ, ਗੱਲ ਅੱਗੇ ਵੀ ਪਰਦੇਸੀਆਂ ਦੀ ਹੋ ਰਹੀ ਸੀ। ਅੱਛਾ ਜੀ, ਤੇ ਆ ਸਾਡੇ ਫਿਆਜ਼ ਸਾਹਿਬ ਆ ਜੀ, ਫਿਆਜ਼ ਬਲੋਚ ਸਾਹਿਬ 455 ਕਜਵਾਣੀ ਤੋਂ, ਇਹ ਮੇਰੇ ਭਰਾ ਜੀ, ਇਹਨਾਂ ਨੇ ਸਾਡਾ ਬੜਾ ਖਸੂਸੀ ਸਾਥ ਦਿਆ ਜੀ, ਆਪਣਾ ਟਾਈਮ ਦਿੱਤਾ ਖਸੂਸੀ। ਇੱਕੋ ਇੱਕ ਭਰਾ ਇਹ ਆਪਣਾ ਘਰ ਦਾ ਕੰਮ ਧੰਦਾ ਵੀ ਕਰਦਾ, ਮੈਨੂੰ ਵੀ ਟਾਈਮ ਦਿੰਦਾ, ਤੇ ਮੈਂ ਕਿੱਦਾਂ ਇਹਦਾ ਸ਼ੁਕਰੀਆ ਅਦਾ ਕਰਾਂ। ਨਾਲ ਜੀ ਮੇਰਾ ਵੱਡਾ ਭਰਾ ਬੈਠਾ ਸ਼ਾਹ ਸਰੋਇਆ ਸਾਹਿਬ। ਸ਼ਾਹ ਸਰੋਇਆ ਸਾਹਿਬ ਇਹਨਾਂ ਨੇ ਵੀ ਜੀ ਸਾਡੇ ਚੈਨਲ ਦੇ ਉੱਤੇ ਮਾਲੂਮਾਤ ਤੁਹਾਡੇ ਤੱਕ ਪਹੁੰਚਾਈਆਂ। ਬਣਾਇਆ ਤੇ ਇਹਨੇ ਆਪਣਾ ਵੀ ਸੀਗਾ ਪਰ ਇੱਥੋਂ ਪੂਰਾ ਨਹੀਂ ਆ ਹੁੰਦਾ, ਉਹ ਚਾਅ 'ਚ ਬਣਾ ਲਿਆ, ਮੁੜ ਕੇ ਪੂਰਾ ਨਹੀਂ ਆ ਹੋਇਆ। ਪਰ ਇਹਨਾਂ ਦੀ ਮਿਹਰਬਾਨੀ ਆ ਕਿ ਬੜੀਆਂ ਚੰਗੀਆਂ ਮਾਲੂਮਾਤ, ਬੜੀਆਂ ਚੰਗੀਆਂ ਗੱਲਾਂ ਕਿਸੇ ਦੇ ਕੰਮ ਆਉਣ ਵਾਲੀਆਂ, ਮੇਰੀਆਂ ਤਾਂ ਹੈ ਨਾ ਸਿਰਫ ਗੱਲਾਂ ਹੀ। ਤੇ ਇਹ ਸ਼ਾਹ ਸਰੋਇਆ ਸਾਹਿਬ ਦੀ ਗੱਲਾਂ ਜਿਹੜੀਆਂ ਉਹ ਵਰਤਾਂ 'ਚ ਹੱਡ ਬੀਤੀਆਂ, ਉਹ ਕੰਮ ਆਉਣ ਵਾਲੀਆਂ ਗੱਲਾਂ। ਕਈ ਬੰਦੇ ਇੱਥੇ ਆ ਕੇ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਹ ਸਰੋਏ ਦੀਆਂ ਦੇਖ ਕੇ ਨਾ ਫਿਲਮਾਂ ਤੇ ਅਸੀਂ ਫਲਾਣਾ ਕੰਮ ਕੀਤਾ, ਫਲਾਣਾ ਕੰਮ ਕੀਤਾ। ਤੇ ਉਸ ਤੋਂ ਬਾਅਦ ਜੀ ਰਾਣਾ ਉਸਮਾਨ ਸਾਹਿਬ, ਇਹ ਜਦੋਂ ਦਾ ਮੈਂ ਚੈਨਲ ਸ਼ੁਰੂ ਕੀਤਾ, ਕਹਿ ਲਓ ਵੀ ਜਦੋਂ ਦਾ ਇਹ ਚੱਲਿਆ ਚੈਨਲ, ਉਦੋਂ ਦੇ ਉਸਮਾਨ ਸਾਹਿਬ ਸਾਡੇ ਨਾਲ ਆ। ਉਸਮਾਨ ਸਾਹਿਬ ਅਸੀਂ ਤੁਹਾਡੇ ਵੈਸੇ ਇਹ ਸਾਡੇ ਮੋਹਸਨ ਵੀ ਆ, ਉਸਤਾਦ ਵੀ ਆ। ਉਸਤਾਦਾਂ ਦੀ ਥਾਂ ਤੇ ਮੈਂ ਗਿਣਦਾ ਕਿ ਇਹਨਾਂ ਨੇ ਜਿੱਥੇ ਸਾਨੂੰ ਨਹੀਂ ਪਤਾ ਉਹ ਗੱਲ ਦੱਸੀ। ਅੱਛਾ, ਜਦੋਂ ਸਾਲ ਕੁ ਹੋ ਗਿਆ ਸੀ ਨਾ ਤੇ ਉਦੋਂ ਕਹਿ ਲਓ ਵੀ ਅਸੀਂ ਇੰਨੇ ਬੰਦੇ ਹੀ ਸੀਗੇ ਚੈਨਲ ਦੇ ਉੱਤੇ। ਜਦੋਂ ਸਾਲ ਕੁ ਟੱਪਿਆ ਨਾ ਫਿਰ ਕਹਿ ਲਓ ਵੀ ਰੱਬ ਦੀ ਤਰਫੋਂ ਇਨਾਮ ਹੀ ਮਿਲਿਆ, ਖਸੂਸੀ ਤੋਹਫਾ ਹੀ ਮਿਲਿਆ। ਹਾਂ, ਜਦੋਂ ਕੋਈ ਕਿਸੇ ਦਾ ਕੰਮ ਕਿਸੇ ਨੂੰ ਪਸੰਦ ਆਉਂਦਾ ਨਾ ਫਿਰ ਉਹਨੂੰ ਬੰਦੇ ਨੂੰ ਸ਼ਾਬਾਸ਼ੀ ਮਿਲਦੀ ਨਾ, ਤੋਹਫਾ ਮਿਲਦਾ। ਤੇ ਉਹ ਫਿਰ ਰੱਬ ਨੇ ਕਹਿ ਲਓ ਵੀ ਸਾਨੂੰ ਤੋਹਫਾ ਦਿਆ। ਉਹ ਤੋਹਫਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ, ਰਾਣਾ ਅਸਲਮ ਖਾਨ ਵਕਾਰ ਸਾਹਿਬ, ਇਹ ਸਾਡੇ ਮੋਹਸਨ, ਸਾਡੇ ਉਸਤਾਦ, ਸਾਡੇ ਬਜ਼ੁਰਗ। ਤੇ ਇਹਨਾਂ ਦਾ ਜੀ ਸ਼ੁਕਰੀਆ ਅਦਾ ਕਰਨ ਵਾਸਤੇ ਨਾ ਸਾਡੇ ਕੋਲ ਅਲਫਾਜ਼ ਹੀ ਹੈ ਨਹੀਂ ਕਿ ਇਹਨਾਂ ਨੂੰ ਇਹਦਾ ਅਜਰ ਅੱਲਾ ਦੀ ਜ਼ਾਤ ਹੀ ਦੇਊਗੀ। ਇਹ ਇਕੱਲਾ ਮੇਰੇ ਨਾਲ ਨਹੀਂ, ਇਹਨਾਂ ਨੇ ਬੜੇ ਲੋਕਾਂ ਨਾਲ ਭਲਾਈ ਕੀਤੀ ਹੈ। ਇੱਕ ਕਹਿ ਲਓ ਵੀ ਜਿੱਦਾਂ ਉਹ ਜਿਹੜੀ ਮੋਮਬੱਤੀ ਚੱਲਦੀ ਨੂੰ ਨਹੀਂ ਨਾ ਪਤਾ ਹੁੰਦਾ ਵੀ ਮੇਰੇ ਚਾਨਣੇ 'ਚ ਕਿਹੜਾ ਕਿਹੜਾ ਬੈਠਾ ਪੜ ਰਿਹਾ, ਇਦਾਂ ਇਹ ਮੋਮਬੱਤੀ ਹੈ। ਇਹ ਮੋਮਬੱਤੀ ਹੈ ਸਾਡੇ ਵਾਸਤੇ, ਸਾਰਿਆਂ ਵਾਸਤੇ, ਸਾਰੇ ਪਿੰਡ ਵਾਸਤੇ। ਤੇ ਬਹੁਤ ਸਾਰੇ ਬੰਦੇ ਇਸ ਮੋਮਬੱਤੀ ਦੇ ਚਾਨਣੇ 'ਚ ਬਹਿ ਕੇ ਨਾ ਤੇ ਪੜ੍ਹ ਕੇ ਅੱਜ ਕਿਤੇ ਦੇ ਕਿਤੇ ਪਹੁੰਚ ਗਏ। ਇਹ ਸੱਚੀ ਗੱਲ ਹੈ, ਇਹ 'ਚ ਝੂਠ ਨਹੀਂ ਹੈ। ਤੇ ਅੱਲਾ ਦੀ ਜ਼ਾਤ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਇਦਾਂ ਹੀ ਇਹਨਾਂ ਦਾ ਸਾਇਆ ਸਾਡੇ ਸਿਰ ਤੇ ਸਲਾਮਤ ਰੱਖੇ। ਸਾਡੇ ਜੀ ਰਾਣਾ ਖਾਲਦ ਮਕਬੂਲ ਨੰਬਰਦਾਰ ਸਾਹਿਬ, ਜਿਹੜੇ ਤੁਸੀਂ ਦੇਖਦੇ ਵੀ ਰਹਿੰਦੇ ਆ ਵੀ ਬੰਦਾ ਕੱਬਾ ਕੈਮਰੇ ਦੇ ਉਸ ਪਾਸੋਂ ਬੋਲਦਾ ਹੁੰਦਾ, ਤੁਹਾਡੇ ਤੱਕ ਕਈ ਵਾਰੀ ਆਵਾਜ਼ ਵੀ ਪਹੁੰਚੀ ਆ। ਤੇ ਇਹ ਸਾਡੇ ਇਹਨਾਂ ਦੀ ਮਿਹਰਬਾਨੀ ਆ। ਇਹਨਾਂ ਦਾ ਆਪਣਾ ਚੈਨਲ ਵੀ ਆ, ਉਧਰ ਵੀ ਟਾਈਮ ਦਿੰਦੇ ਆ, ਮਾਸ਼ਾਅੱਲਾ ਖੁੱਲੀ ਵਾਈ ਵੀ ਆ, ਉਧਰ ਵੀ ਟਾਈਮ ਦੇਣਾ ਜੀ। ਆ ਜਨਤਾ ਵਾਲੇ ਬੰਦੇ ਆ ਤੇ ਇਹਨਾਂ ਦੀ ਮਿਹਰਬਾਨੀ ਹੈ ਜੀ, ਇਹ ਸਾਡੀਆਂ ਫਿਲਮਾਂ ਵੀ ਬਣਾਉਂਦੇ ਆ। ਹਾਂ, ਅਗਲੇ ਦਿਨ ਅਖੀਰ ਨਹੀਂ ਕਰ ਦਿੱਤੀ, ਅਗਲੇ ਦਿਨ ਅਖੀਰ ਇਹ ਹੋਈ ਵੀ ਤੁਸੀਂ ਰਿਕਾਰਡਿੰਗ ਹੁੰਦੀ ਹੈ 10 ਮਿੰਟਾਂ ਦੀ, ਕੋਈ 20 ਮਿੰਟਾਂ ਦੀ, ਇਹਨਾਂ ਨੇ ਜੀ 2.5 ਘੰਟੇ ਦੀ ਰਿਕਾਰਡਿੰਗ ਕੀਤੀ। 2.5 ਘੰਟੇ ਇਦਾਂ ਹੀ ਹੱਥ ਕੀਤਾ, ਹਾਂ ਉਹ ਹੱਥ ਹੀ ਆਕੜ ਗਿਆ। ਉਸ ਤੋਂ ਬਾਅਦ ਵੀ ਇਦਾਂ ਹੀ ਬੈਠਾ ਰਿਹਾ, ਹੱਥ ਆਕੜ ਗਿਆ, ਇੰਨੀ ਠੰਡ ਦੇ ਵਿੱਚ ਬਾਂਹ ਆਕੜ ਗਈ। ਤੇ ਰਾਣਾ ਖਾਲਦ ਸਾਹਿਬ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਅੱਲਾਹ ਤਾਲਾ ਤੁਹਾਨੂੰ ਵੀ ਸਿਹਤ ਤੰਦਰੁਸਤੀ ਦੇਵੇ, ਮੌਲਾ ਤਰੱਕੀਆਂ ਦੇਵੇ। ਅੱਛਾ, ਫਿਰ ਹੁਣ ਉਹ ਗੱਲ ਉਹੀ ਖਸੂਸੀ ਤੌਰ ਤੇ ਅਸੀਂ ਕਰਦੇ ਹਾਂ ਵੀ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚੋਂ ਧੀ ਪੁੱਤਰ ਬਾਹਰਲੇ ਮੁਲਕਾਂ 'ਚ ਬੈਠੇ ਆ, ਖਸੂਸੀ ਤੌਰ ਤੇ ਅਰਬਾਂ ਦੇ ਵਿੱਚ, ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ।
ਪਹਿਲੇ ਦਿਨ ਤੋਂ ਲੱਗ ਕੇ ਹੁਣ ਤੱਕ। ਫਿਰ ਜਿਹੜੇ ਅਗਾਂਹ ਯੂਰਪਾਂ 'ਚ ਬੈਠੇ ਆ, ਸਮੁੰਦਰਾਂ ਪਾਰ ਬੈਠੇ ਆ, ਤੇ ਫਿਰ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚੋਂ ਧੀ ਪੁੱਤਰ ਬਾਹਰ ਬੈਠੇ ਆ, ਉਹਨਾਂ ਦੀ ਵੀ ਗੱਲ ਕਰਦਾ। ਉਹਨਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ। ਫਿਰ ਬਰੀਕੀ ਦੇ ਵਿੱਚ ਰਾਣਾ ਸਾਹਿਬ ਆਪ ਜਾਣਗੇ। ਫਿਰ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਆ ਤੇ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਪਿਛਾਂ, ਉਹ ਮੈਨੂੰ ਤਾਂ ਨਹੀਂ ਇਸ ਗੱਲ ਦਾ ਪਤਾ ਸੀਗਾ, ਵਿੱਚੋਂ ਕੱਢ ਕੇ ਕਹਿੰਦੇ ਦੇਖ ਲੈਂਦੇ ਆ, ਇਹ ਕੱਲ ਪਤਾ ਲੱਗਿਆ। ਰਾਣਾ ਸਾਹਿਬ ਕਹਿੰਦੇ ਵੀ ਵਿੱਚੋਂ ਕੱਢ ਕੇ ਮੈਂ ਸਾਰਾ ਚੈਨਲ ਖੋਲ ਕੇ ਨਾ ਇਹ ਲੀਰੋ ਲੀਰ ਕਰਕੇ ਤੇ ਵਿੱਚੋਂ ਦੇਖਿਆ ਵੀ ਇਸ ਟਾਈਮ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਨਾ, ਉਹ ਬਹੁਤਾ ਦੇਖਦੇ ਆ, ਉਹਨਾਂ ਦੀ ਸਪੋਰਟ ਬਹੁਤੀ ਆ। ਮੈਂ ਇਹ ਸਮਝਦਾ ਰਿਹਾ ਵੀ ਬਾਹਰਲੇ ਮੁਲਕ ਵਾਲੇ, ਉਹਨੇ ਦੱਸਿਆ ਵੀ ਨਹੀਂ ਉੱਥੇ ਵਾਲੇ ਜਿਹੜੇ ਉੱਥੇ ਮੌਜੂਦ ਆ ਤੇ ਖਾਸ ਚੜਦਾ ਪੰਜਾਬ ਵਾਲੇ, ਖਾਸ ਚੜ੍ਹਦੇ ਪੰਜਾਬ। ਜਿਹੜੀ ਗੱਲ ਕਰ ਰਿਹਾ ਹਾਂ, ਇੱਕ ਮਿੰਟ ਮੈਂ ਥੋੜਾ ਜਿਹਾ ਨਾ ਇੱਧਰ ਬਹੁਤ ਸਾਰੇ ਲੋਕ ਵੀਰ ਜਿਹੜੇ ਸਾਨੂੰ ਨਾ ਜੀ ਹਾਂ, ਇਸ ਵੇਲੇ 400 ਬੰਦਾ ਜੀ ਸਾਡੇ ਨਾਲ ਲਾਈਵ ਤੇ ਇਸ ਟਾਈਮ ਜੁੜ ਚੁੱਕਿਆ ਆ। ਤੈਨੂੰ ਕਿਹਨੇ ਦੱਸਿਆ? ਤੇ ਉੱਤੇ ਆ ਰਿਹਾ ਮੈਂ, ਕਿਉਂਕਿ ਇਦਾਂ ਫਿਰ ਇਹ ਹੁੰਦਾ ਵੀ ਅਗਰ ਜੇ ਅਸੀਂ ਇਹ ਨਾਲ ਕਿਉਂਕਿ ਅਸੀਂ ਇਹ ਜਿਹੜੀ ਮਹਿਫਲ ਇਹ ਬੈਠਕ ਅਸੀਂ ਸਜਾਈ ਆ ਨਾ, ਇਹ ਮੂੰਹ ਅੰਦਰੋਂ ਹੀ ਗੱਲਬਾਤ ਕਰਨ ਵਾਸਤੇ ਸਜਾਈ ਆ। ਤੇ ਇਸ ਟਾਈਮ ਜਨਾਬ ਜੀ 407 ਬੰਦਾ ਸਾਡੇ ਨਾਲ, ਯਾਨੀ ਕਿ ਗੱਲ ਵੱਧਦੀ ਜਾ ਰਹੀ ਆ। ਤੇ ਬਹੁਤ ਸਾਰੇ ਲੋਕ ਇੰਨੇ ਕਮੈਂਟਾਂ ਦੇ ਜਵਾਬ, ਅਸੀਂ ਤਾਂ ਸੋਚਿਆ ਇਹ ਸੀਗਾ ਵੀ ਕੰਮ ਜਿਹੜਾ ਆ ਉਹ ਚੱਲੀ ਜਾਊਗਾ, ਹੌਲੀ ਹੌਲੀ ਜਵਾਬ ਅਸੀਂ ਦੇਈ ਜਾਵਾਂਗੇ, ਲੇਕਿਨ 400 ਤੋਂ ਜ਼ਿਆਦਾ ਬੰਦਾ ਥੱਲੇ ਕਮੈਂਟ ਕਰ ਚੁੱਕਿਆ। ਰਾਣਾ ਸਾਹਿਬ ਇੰਨੇ ਜਵਾਬ ਜਿਹੜੇ ਆ ਇਹ ਹੁਣ ਦੇਖੋ ਤੁਸੀਂ ਵੀ ਇਹ ਕੰਪਿਊਟਰ ਵੀ ਨਹੀਂ ਦੇ ਸਕਦਾ ਹੈਗਾ। ਤੇ ਦੂਜੀ ਗੱਲ ਜੀ, ਸਰੋਇਆ ਸਾਹਿਬ ਨੇ ਇੱਕ ਜਿਹੜੀ ਕੀਤੀ ਆ ਨਾ ਕਿ ਆ ਜੁੜਨ ਵਾਲੀ, ਇਹ ਕੋਈ ਬੰਦਾ ਕਿਸੇ ਨਾਲ ਜੁੜਨ ਦੀ ਨਾ ਤਾਕਤ ਰੱਖਦਾ ਨਾ ਜੁੜ ਸਕਦਾ। ਇਹ ਬੰਦੇ ਦੇ ਪਲਾਨ ਜਿਹੜੇ ਆ, ਮਨਸੂਬੇ ਉਹ ਹੋਰ ਹੁੰਦੇ ਆ ਜਿਹੜੇ ਇਸ ਦੁਨੀਆ ਤੇ ਚੱਲ ਰਹੇ ਹੁੰਦੇ ਆ, ਲੇਕਿਨ ਕੁਝ ਫੈਸਲੇ ਉੱਤੋਂ ਹੋ ਰਹੇ ਹੁੰਦੇ ਆ। ਸਰੋਇਆ ਤਾਂ ਜੀ 2 ਸਾਲਾਂ ਤੋਂ ਵੀਡੀਓ ਬਣਾ ਰਿਹਾ ਸੀਗਾ, ਚੱਲ ਰਿਹਾ ਸੀ ਕੰਮ, ਅੱਲਾਹ ਪਾਕ ਇਹਨੂੰ ਇੰਨੀਆਂ ਤਰੱਕੀਆਂ ਦੇਵੇ ਵੀ ਇਹਦੇ ਕੋਲੋਂ ਸਾਂਭੀਆਂ ਨਾ ਜਾਣ। ਤੇ ਲੇਕਿਨ ਅਸੀਂ ਰਾਣਾ ਸਾਹਿਬ ਆਏ, ਇਦਾਂ ਹੀ ਮੈਂ ਇੱਥੇ ਆਇਆ, ਰੌ ਸਾਹਿਬ, ਨਿਸ਼ਾਨ ਸਾਹਿਬ, ਇਹ ਤੇ ਪਹਿਲਾਂ ਹੀ ਇੱਕ ਯਾਨੀ ਕਿ ਇੱਕ ਕੁਨਬਾ ਸੀਗੇ, ਅਸੀਂ ਬਾਅਦ ਦੇ ਵਿੱਚ ਨਾਲ ਰਲੇ ਆ। ਅਸੀਂ ਰਲੇ ਨਹੀਂ ਹੈ, ਸਾਨੂੰ ਰਲਾਇਆ ਗਿਆ। ਹਾਂ ਮਾਲਕ ਵੱਲੋਂ ਰਲਾਇਆ ਗਿਆ। ਪਹਿਲਾਂ ਵੀ ਆਪਾਂ ਬੇਲੀ ਆ, ਇੱਕ ਦੂਜੇ ਦੇ ਦੋਸਤ ਆ, ਇੱਕ ਦੂਜੇ ਕੋਲ ਆਣ ਜਾਣ ਆ, ਸਾਰਾ ਕੁਝ ਸੀਗਾ, ਇੱਥੇ ਆਂਦੇ ਹੀ ਸੀਗੇ। ਲੇਕਿਨ ਉਹ ਇੱਕ ਇਹ ਪਤਾ ਨਹੀਂ ਇਹ ਕੀ ਨਿਜ਼ਾਮ ਆ, ਇਹ ਉਹਨੂੰ ਪਤਾ ਵੀ ਉਹਦਾ ਕੀ ਨਿਜ਼ਾਮ ਆ। ਮੈਂ ਕਹਿੰਦਾ ਕਿ ਅਸੀਂ ਇਹਨਾਂ ਵਾਸਤੇ ਨਹੀਂ ਬਿਹਤਰੀ ਕੀਤੀ, ਇਹਨਾਂ ਦੀ ਵਜ੍ਹਾ ਨਾਲ ਸਾਡੇ ਨਾਲ ਬਹੁਤ ਬਿਹਤਰੀ ਹੋਈ ਹੈ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਇਸ ਮਾਮਲੇ ਦੇ ਵਿੱਚ। ਰਾਣਾ ਸਾਹਿਬ 440 ਬੰਦਾ ਹੋ ਗਿਆ, ਕੋਈ ਦੇਖੋ, ਕੋਈ ਦੱਸੋ ਕੁਝ ਗੱਲਬਾਤ। ਹਾਂਜੀ, ਅੱਛਾ, ਉਹ ਗੱਲ ਜਿਹੜੀ ਮੈਂ ਤੇਰੀ ਹੀ ਅੱਗੇ ਵਧਾਵਾਂਗਾ ਕਿ ਅਸਲ 'ਚ ਜਿਹੜੀ ਹਰ ਗੱਲ ਦਾ ਨਾ ਵਕਤ ਮੁਤੱਯਨ ਹੁੰਦਾ, ਜਗ੍ਹਾ ਮੁਤੱਯਨ ਹੁੰਦੀ ਆ। ਅੰਜਮ ਨੇ ਚੈਨਲ ਨਹੀਂ YouTube ਤੇ ਬਣਾਇਆ ਸੀ ਤੇ ਮੈਨੂੰ ਇਹ ਸਬਜ਼ੀ ਵਾਲੀ ਦੁਕਾਨ ਤੇ ਮਿਲਿਆ, ਤੇ ਉਦੋਂ Facebook ਤੇ TikTok ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ YouTube ਦਾ ਚੈਨਲ ਤਾਂ ਬਣਾ। ਉਹ ਕਹਿੰਦਾ ਤੁਸੀਂ ਆਓ ਤੇ ਬਣਾਉਂਦੇ ਆ ਹੈ। ਤੇ ਅਸੀਂ ਹੈਗੇ ਆ ਸੁਸਤ, ਤੇ ਅਸੀਂ ਕੋਈ 1.5 ਸਾਲ ਆਂਦੇ ਲਾਤਾ। ਸਫ਼ਰ ਹੀ ਬੜਾ ਸੀ, ਸਫ਼ਰ ਬਹੁਤ ਸੀ। ਤੇ ਉਹ ਫਿਰ ਗੱਲ ਜਿਹੜੀ ਆ ਨਾ, ਹੁਣ ਜਿੱਥੇ ਤੱਕ ਕਮੈਂਟਸ ਵਾਲੀ ਗੱਲ ਆ ਨਾ, ਇਹ ਸਾਰੇ ਭਾਈਆਂ ਨੂੰ ਜਿਹੜਾ ਵਾ ਨਾ ਮੁਸ਼ਤਰਕਾ, ਯਾਨੀ ਕਿ ਜਿਹੜਾ ਨਾ ਵੀ ਸਾਡੇ ਤਰਫੋਂ ਵਧਾਈ ਵੀ ਆ, ਮੁਬਾਰਕਬਾਦ ਵੀ ਆ। ਇਹ ਕੁਣਬਾ ਵਾ ਸਾਰਾ, ਇਹ ਸਾਂਝਾ ਵਾ ਹੈ। ਤੇ ਇਹਦੇ 'ਚ ਜਿੰਨੇ ਵੀ ਲੋਕ ਹੈ ਨਾ, ਇਹਨਾਂ ਨੂੰ ਅਸੀਂ ਫਰਦਨ ਬਾਅਦ ਯਾਨੀ ਕਿ ਜਿਹੜਾ ਹੁਣ ਤਾਂ ਇਸ ਵਕਤ ਮੁਮਕਿਨ ਹੀ ਨਹੀਂ ਹੈ ਕਿ ਮੈਂ ਕੀ ਕੋਈ ਮਸ਼ੀਨ ਵੀ ਯਾਨੀ ਕਿ ਜਿਹੜਾ ਵਾ ਨਾ ਇੰਨੇ ਸਾਰੇ ਬੰਦਿਆਂ ਨੂੰ ਕਮੈਂਟਸ ਹਾਂ ਕੁਦਰਤੀ ਕਮੈਂਟ ਅੱਗੇ ਆ ਗਿਆ। ਰਾਣਾ ਸਾਹਿਬ ਅੰਜਮ ਨੂੰ ਕਹੋ ਕਿ ਮਾਝੀ ਦੀ ਅੰਬਾਲੇ ਵਾਲੀ ਬੋਲੀ ਬੋਲੋ। ਜੇ ਬੋਲ ਸਕਦੇ ਆ ਜੀ ਬੋਲ ਕੇ ਸੁਣਾਓ। मैं यो कह रहा था जौन सी बात करी है ना राणा साहब ने अभी चैनल बनाने वाली, इसमें है मैं बात यो करूंगा इस पर बई खसूसी तौर पर जेड़े बंदियां ने चैनल फिल्म बनाने ਨੂੰ ਮੈਨੂੰ ਟਾਈਮ ਹੋ ਗਿਆ ਤਾਂ ਖਾਸਾ, ਪਰ ਮੈਂ ਚੈਨਲ ਨਹੀਂ ਬਣਾਇਆ था। जिन्हां बंदियां ने मेरे चैनल बनाने में मेरी मदद करी है ना, उनका खसूसी शुक्रिया। जिनमें नासिर टिल्लू साहब खसूसी उनका शुक्रिया, अल्लाह ताला उनको सलामत रखा जी। आदल तनवीर साहब, हबीबुल्ला कमर साहब, रोसमान साहब ते राणा असलम खान वकार साहब, इनका भी खसूसी शुक्रिया। तैं को बात कर बच्चे। बात तो करांगे जी अग्गा, पर इससे पहला राणा साहब थोड़ी सी नज़र दड़ाओ ना कि अज लाइव गल्लां हो रही सामने, अपनी कारकर्दगी दिखाई जावा, क्या क्या देखा, किस किस शोबे में बात हुई, ठीक है, सारियां ज़रा के कौन कौन ख़ास शख्सियात यहाँ आईयाँ, ठीक है। हमने बहुत सारी वीडियोज़ बनाई,
ਜਿਹੜੇ ਸਟੈਟ ਆ ਨਾ ਰਾਣਾ ਸਾਹਿਬ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਕੱਢ ਕੇ ਰੱਖੇ ਹੋਏ ਆ, ਤੇ ਉਹ ਜ਼ਰਾ ਸਾਡੇ ਨਾਲ ਉਹ ਸ਼ੇਅਰ ਇੱਕ ਕਰੋ। ਆਦਤ ਪਈ ਹੋਈ ਆ ਨਾ ਵੀ ਬੈਂਕ 'ਚ ਰਹਿਣ ਦੀ ਵਜ੍ਹਾ ਤੋਂ ਨਾ ਵੀ ਸਾਰੇ ਸਾਲ ਦਾ ਨਾ 31 ਦਸੰਬਰ ਨੂੰ ਹਿਸਾਬ ਕਰੋ ਵੀ ਕੀ ਕੁਝ ਖੱਟਿਆ, ਕੀ ਆਇਆ ਤੇ ਕੀ ਗਿਆ ਹੈ। ਤੇ ਉਸ ਹਿਸਾਬ 'ਚ ਚੈਨਲ 'ਚ ਅਗਰ ਅਸੀਂ ਦੇਖੀਏ ਨਾ ਤੇ ਮਾਸ਼ਾਅੱਲਾ ਬੜੀ ਬਰਕਤ ਵਾਲੀ ਗੱਲ ਆ ਕਿ 1,09,000 ਸਬਸਕ੍ਰਾਈਬਰ ਸੀ ਜਦੋਂ ਇਹ ਸਾਲ 24 ਚੜਿਆ ਸੀ, ਤੇ ਹੁਣ 2,20,000 ਤੋਂ ਅਸੀਂ ਉੱਪਰ ਹਾਂ। ਮਾਸ਼ਾਅੱਲਾ, ਮਿਹਰਬਾਨੀ, ਤੇ- ਬੜੀ ਮਿਹਰਬਾਨੀ। ਫਿਰ ਸਾਡੇ ਜਿਹੜੇ ਵਿਊਜ਼ ਸੀ ਨਾ ਹਾਂਜੀ। ਉਹ 13 ਮਿਲੀਅਨ ਸੀ, ਹੁਣ ਸਾਡੇ 47 ਮਿਲੀਅਨ ਤੋਂ ਜ਼ਿਆਦਾ ਵਿਊਜ਼ ਆ ਹੈ। ਤੇ ਰੋਜ਼ਾਨਾ ਹੁਣ ਸਾਨੂੰ ਨਾ ਤਕਰੀਬਨ 1,15,000, ਪਿਛਲੇ ਮਹੀਨੇ ਤਾਂ ਅਸੀਂ 1.5 ਲੱਖ ਦੇ ਨੇੜੇ ਸੀ, ਹੁਣ ਵੀ ਸਾਨੂੰ ਯਾਨੀ ਕਿ ਨਾ ਕਿਉਂਕਿ ਕਾਨਫਰੰਸ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਵਿਊਜ਼ ਆ ਰਹੇ ਸੀ, ਹੁਣ ਵੀ ਸਾਨੂੰ 1,15,000 ਤੋਂ 1,20,000 ਬੰਦਾ ਰੋਜ਼ਾਨਾ ਜਿਹੜਾ ਵਾ ਨਾ ਸਵਾ ਲੱਖ ਹਾਂ, ਸਵਾ ਲੱਖ ਹੈਂ। ਤੇ ਵੀਡੀਓ ਟੋਟਲ ਜਿਹੜੀਆਂ ਵਾ ਨਾ 586 ਆ, ਤੇ ਕੋਈ 290 ਤਾਂ ਵੈਸੇ ਵੀਡੀਓ ਤੇ ਸ਼ਾਰਟ ਪਾ ਕੇ ਨਾ ਅਸੀਂ ਕੋਈ 360 ਦੇ ਨੇੜੇ, ਯਾਨੀ ਕਿ ਰੋਜ਼ਾਨਾ ਦੀ ਇੱਕ ਵੀਡੀਓ ਜਿਹੜੀ ਹੈ ਨਾ ਅਸੀਂ ਕੀਤੀ ਆ। ਤੇ ਇਸ ਤਰ੍ਹਾਂ ਯਾਨੀ ਕਿ ਹਰ ਮਹੀਨੇ ਅਗਰ ਦੇਖਿਆ ਜਾਏ ਤੇ ਉਹਦੇ ਹਿਸਾਬ ਵਿੱਚ ਵੀ ਅਸੀਂ 1-2 ਮਹੀਨਿਆਂ 'ਚ ਬਹੁਤ ਉੱਪਰ ਗਏ ਆ। ਅਪ੍ਰੈਲ 'ਚ ਅਸੀਂ ਕੋਈ 30 ਵੀਡੀਓ ਜਿਹੜੀਆਂ ਉਹਨਾਂ ਕੀਤੀਆਂ, ਤੇ ਅਗਸਤ 'ਚ ਅਸੀਂ 34 ਵੀਡੀਓ ਕੀਤੀਆਂ। ਵਾਹ 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 ਹੈਂ। ਤੇ 1-2 ਮਹੀਨੇ ਅਸੀਂ ਨਾ ਯਾਨੀ ਕਿ ਜਿਹੜਾ ਵਾ ਨਾ ਕੁਛ ਮੇਰੀ ਵਜ੍ਹਾ ਤੋਂ ਕੁਛ ਥੋੜਾ ਜਿਹਾ ਸਲੋ ਹੋਇਆ ਕੰਮ, ਕਿ ਮੇਰੀਆਂ ਆਪਣੀਆਂ ਮਸਰੂਫੀਅਤ ਸੀ ਤੇ ਮੈਂ 2 ਮਹੀਨੇ ਨਹੀਂ ਆ ਸਕਿਆ, ਤੇ ਉਦੋਂ ਕੁਛ ਥੋੜੀ ਜਿਹੀ ਸਪੀਡ ਜਿਹੜੀ ਹੈ ਨਾ ਨੀਚੇ ਰਹੀ ਆ। ਲੇਕਿਨ ਬਹਿਰਹਾਲ ਜੀ ਬਹੁਤ ਜਿਹੜਾ ਨਾ ਹਾਫਿਜ਼ ਉਸਮਾਨ ਸਾਹਿਬ ਨੇ ਬੜਾ ਅੱਛਾ ਉਹ ਸਾਂਭਿਆ ਵਾ। ਤੇ ਬਾਕੀ ਜਿੱਥੇ ਤੱਕ ਐਤਕੀ ਸਾਡੇ ਕੋਲ ਇੰਨੇ ਪ੍ਰਾਹੁਣੇ ਆਏ ਆ ਨਾ ਵੀ ਅਗਰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਿਣਨੇ ਸ਼ੁਰੂ ਕਰੀਏ ਨਾ ਤਾਂ ਅਸੀਂ ਹੁਣ ਫਿਰ ਵੀ ਕੁਝ ਬੰਦੇ ਯਾਨੀ ਕਿ ਜਿਹੜਾ ਵਾ ਨਾ ਸਾਨੂੰ ਭੁੱਲ ਜਾਣ ਬਿਲਕੁਲ ਇਸ ਹੈ। ਤੇ ਉਹ ਚੀਜ਼ਾਂ ਜੇ ਯਾਨੀ ਕਿ ਅਗਰ ਵਿਲਾਗਰਾਂ ਦੀ ਗੱਲ ਕਰੀਏ ਨਾ ਅਸੀਂ, ਤੇ ਸਾਡੇ ਕੋਲ ਆਏ ਗੁਰਦਰਸ਼ਨ ਜਿਹੜੇ ਆ ਉਹ ਚਾਹ ਤਾਂ ਬਣਵਾ ਵਿਲਾਗਰ, ਹਾਂ ਹਾਂ। ਤੇ ਫਿਰ ਸਾਡੇ ਕੋਲ ਬੰਦੇ ਦੇਖ ਲੈ। ਯਾਤਰੀ ਡਾਕਟਰ ਜਿਹੜਾ ਵਾ ਨਵਾਂਕਰ ਕੌਰ ਉਹ ਆਏ, ਨਵਦੀਪ ਚੌਧਰੀ, ਹਾਂ ਨਵਦੀਪ ਬਰਾੜ ਸਾਹਿਬ ਉਹ ਆਏ, ਫਿਰ ਸਰਦਾਰ ਗੁਰਸ਼ਮੀਰ ਸਿੰਘ ਪੱਤਰਕਾਰ ਇੱਕ ਜਿਹੜੇ ਆ ਹੈ ਉਹ ਸਾਡੇ ਕੋਲ ਆਏ। ਫਿਰ ਪਾਕਿਸਤਾਨ ਤੋਂ ਅਗਰ ਅਸੀਂ ਦੇਖੀਏ ਤੇ ਹਾਫਿਜ਼ ਅਮਜਦ ਕਬੱਡੀ ਦੇ ਕਮੈਂਟੇਟਰ ਆ ਉਹ ਆਏ। ਮਲਕ ਸਫਦਰ ਸ਼ਾਹ ਸਾਹਿਬ ਉਹ ਤਾਂ ਸਾਡੇ ਜੀ ਬੇਲੀ ਆ ਹੈ, ਤੇ ਬੜੇ ਅਰਸੇ ਤੋਂ ਹੀ ਉਹਨਾਂ ਦਾ ਸਾਡੇ ਤੇ ਬੜਾ ਹੱਥ ਆ, ਤੇ ਉਹਨਾਂ ਨੇ ਵੀ ਬਹੁਤ ਸਾਰਾ ਟਾਈਮ ਜਿਹੜਾ ਵਾ ਨਾ ਸਾਨੂੰ ਦਿੱਤਾ। ਫਿਰ ਅਗਰ ਅਸੀਂ ਬਾਹਰੋਂ ਯਾਨੀ ਕਿ ਜਿਹੜੇ ਪਿਛਲੇ ਜਿਹੇ ਦਿਨਾਂ 'ਚ ਸਾਡੇ ਕੋਲ ਪ੍ਰਾਹੁਣੇ ਆਏ ਨਾ, ਕਿ ਦੇਖੋ ਕਿ ਉਹ ਸਿਰਫ ਯਾਨੀ ਕਿ ਨਨਕਾਣਾ ਸਾਹਿਬ ਆਏ, ਲੇਕਿਨ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਵਾ ਜੇ ਤਾਂ ਕਿਸੇ ਦੇ ਆਪਣਾ ਇਲਾਕਾ ਸੀ ਉਹ, ਵਰਨਾ ਫਿਰ ਉਹਨਾਂ ਨੇ ਸਾਨੂੰ ਜ਼ਰੂਰ ਯਾਨੀ ਕਿ ਜਿਹੜਾ ਮੌਕਾ ਦਿੱਤਾ। ਕੁਝ ਬੰਦੇ ਜਿਨ੍ਹਾਂ ਕੋਲ ਵੀਜ਼ਾ ਇੱਥੇ ਦਾ ਨਹੀਂ ਸੀ, ਅਸੀਂ ਉਹਨਾਂ ਨੂੰ ਫਿਰ ਉਹਨਾਂ ਨੇ ਸਾਨੂੰ ਬੁਲਾਇਆ, ਅਸੀਂ ਉਹਨਾਂ ਨੂੰ ਲਾਹੌਰ ਜਾ ਕੇ ਮਿਲੇ, ਜਿਵੇਂ ਮੁਮਕਿਨ ਹੋਇਆ। ਹਾਂ ਜਿਸ ਤਰ੍ਹਾਂ ਮੁਮਕਿਨ ਹੋਇਆ। ਉਹਦੇ 'ਚ ਹਰਦੀਪ ਗਿੱਲ ਸਾਹਿਬ ਤੇ ਅਨੀਤਾ ਦੇਵਗਨ ਅਸੀਂ ਉਹਨਾਂ ਨੂੰ ਵੀ ਲਾਹੌਰ ਜਾ ਕੇ ਮਿਲੇ, ਜਰਨੈਲ ਸਿੰਘ ਨੂੰ ਵੀ ਲਾਹੌਰ ਮਿਲੇ, ਮਲਕੀਤ ਰੌਣੀ ਸਾਹਿਬ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਕਾਨਫਰੰਸ ਵਿੱਚ ਮਿਲੇ, ਤੇ ਵੀਰ ਸਿੰਘ ਹੈ ਤੇ ਹਾਂ ਉਹਨਾਂ ਦਾ ਹਾਂ ਬਹੁਤ ਅੱਛਾ ਜਿਹੜਾ ਵਾ ਨਾ ਉਹਨਾਂ ਨੂੰ ਮਿਲੇ ਨਹੀਂ, ਉਹਨਾਂ ਨਾਲ ਤਾਂ ਸਾਡਾ ਬਹੁਤ ਵਕਤ ਗੁਜ਼ਰਿਆ ਔਰ ਬਹੁਤ ਅੱਛਾ ਵਕਤ ਜਿਹੜਾ ਵਾ ਨਾ ਗੁਜ਼ਰਿਆ। ਤੇ ਫਿਰ ਇਸ ਤਰ੍ਹਾਂ ਹੀ ਸਾਡੀ ਭੈਣ ਹੈਗੀ ਆ ਗੁਰਪ੍ਰੀਤ ਭੰਗੂ ਹੈ, ਹਾਂ ਉਹਨਾਂ ਨਾਲ ਵੀ ਸਾਡੀ ਮੁਲਾਕਾਤ ਹੋਈ। ਤੇ ਫਿਰ ਅਗਰ ਅਸੀਂ ਪਾਕਿਸਤਾਨ ਦੇ ਵਿਲਾਗਰਾਂ ਦੀ ਗੱਲ ਕਰੀਏ ਤੇ ਅਵੈਸ ਘੁੰਮਣ ਉਸਤਾਦ ਸਾਡੇ ਹੈ ਉਹ ਆਏ। ਜ਼ੁਬੈਰ ਰਿਆਜ਼ ਸਾਹਿਬ ਬਹੁਤ ਅਰਸੇ ਬਾਅਦ ਪਾਕਿਸਤਾਨ ਆਏ, ਲੇਕਿਨ ਉਹਨਾਂ ਨੇ ਸਾਨੂੰ ਬਹੁਤ ਥੋੜੇ ਅਰਸੇ ਲਈ ਆਏ ਸੀ, ਉਹਨਾਂ ਨੇ ਬੜਾ ਅਸਰਾਰ ਕਰਕੇ ਸਾਨੂੰ ਲਾਹੌਰ ਬੁਲਾਇਆ ਤੇ ਅਸੀਂ ਉਹਨਾਂ ਨੂੰ ਵੀ ਯਾਨੀ ਕਿ ਜਿਹੜਾ ਵਾ ਨਾ ਮਿਲੇ। ਤੇ ਇਹ ਤਾਂ ਹੈ ਸੀ ਕਿ ਸਾਡੇ ਯਾਨੀ ਕਿ ਫਿਰ ਆ ਜਿਹੜੇ ਹੁਣ ਪਿਛਲੇ ਜਿਹੇ ਦਿਨਾਂ 'ਚ ਸਾਡੇ ਕੋਲ ਬੰਦੇ ਆਏ ਆ, ਉਹਨਾਂ 'ਚੋਂ ਕੁਝ ਸਵੀਡਨ ਤੋਂ ਆਏ ਹੈ, ਸਰਦਾਰ ਅਲਬੇਲ ਸਿੰਘ ਸਵੀਡਨ ਤੋਂ ਆਏ ਸੀ। ਤੇ ਕੱਲ ਸਾਡੇ ਕੋਲ ਗਏ ਆ ਸਰਦਾਰ ਰਗਵੀਰ ਸਿੰਘ ਆਸਟ੍ਰੇਲੀਆ ਵਾਲੇ, ਜਿਹੜੇ ਕਿ ਉਹ ਵਿਲਾਗਰ ਹੈ ਬਹੁਤ ਅੱਛੇ। ਸਰਦਾਰ ਭੁਪਿੰਦਰ ਸਿੰਘ ਜਿਨ੍ਹਾਂ ਦੀ ਜੈਕਟ ਪਾ ਕੇ ਬੈਠਾ ਵਾ ਅੰਜਮ ਹੈ, ਤੇ ਉਹ ਅਮਰੀਕਾ ਤੋਂ ਜਿਹੜਾ ਵਾ ਨਾ ਆਏ। ਫਿਰ ਸ਼ਾਇਰਾਂ ਦੀ ਗੱਲ ਕਰੀਏ ਸਗੀਰ ਤਬਸਮ ਸਾਹਿਬ, ਉਹਨਾਂ ਨੇ ਵੀ ਸਾਨੂੰ ਜੀ ਸ਼ਰਫ ਬਖਸ਼ਿਆ। ਤੇ ਐਸਐਮ ਸਾਦਕ ਬਹੁਤ ਵੱਡਾ ਨਾਮ ਹੈ, ਤੇ ਉਹਨਾਂ ਨੇ ਜੀ ਸਾਨੂੰ ਬਹੁਤ, ਹਾਲਾਂਕਿ ਉਹਨਾਂ ਦੀ ਜਿਸ ਤਰ੍ਹਾਂ ਜੋ ਵੀ ਸਿਹਤ ਸੀ ਜੋ ਵੀ ਟਰੈਵਲ ਸੀ, ਲੇਕਿਨ ਉਹਨਾਂ ਨੇ ਨਾ ਗਰਮੀ 'ਚ ਇੰਤਹਾਈ ਗਰਮੀ 'ਚੋਂ ਸਾਡੇ ਕੋਲ ਨਾ ਉਹ ਤਸ਼ਰੀਫ ਲਿਆਏ। ਹਾਂ ਤੇ ਫਿਰ ਜੀ ਸੋਨੀਆ ਮਾਨ ਸਾਹਿਬਾ ਉਹ ਆਈਆਂ,
ਤੇ ਮੈਂ ਕਹਿ ਰਿਹਾ ਕਿ ਇੱਕ ਇਤਨੀ ਬੜੀ ਲਿਸਟ ਆ ਨਾ ਵੀ ਇਹਦੇ ਚੋਂ ਬਹੁਤ ਸਾਰੇ, ਫਿਰ ਇੱਥੇ ਜਿਤਨੇ ਬੰਦੇ ਆਏ ਇਹ ਤਾਂ ਉਹ ਬੰਦੇ ਆ ਕਿ ਜਿਨ੍ਹਾਂ ਦੀ ਅਸੀਂ ਵੀਡੀਓ ਕੀਤੀ ਆ ਤੇ ਜਿਨ੍ਹਾਂ ਨੇ ਅੰਜਮ ਨਾਲ ਵੀਡੀਓ ਬਣਾਈਆਂ ਵਾ ਹਰ ਐਤਵਾਰ ਨੂੰ ਜਾਂ ਰੋਜ਼ਾਨਾ ਹੀ ਜਿਹੜਾ ਵਾ ਵੀ ਅਗਰ ਅਸੀਂ ਨਹੀਂ ਹੋਇਆ ਇੱਥੇ ਉਹਦੀ ਮਾਜ਼ਰਤ ਆ ਹੈ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਹੈ ਕਿ ਉਹ ਆਇਆ ਤੇ ਅਸੀਂ ਵੀਡੀਓ ਨਹੀਂ ਉਹਦੇ ਨਾਲ ਬਣਾਈ ਹੈ ਅਗਰ ਮੌਜੂਦ ਹੈ ਇੱਥੇ। ਕਈ ਤਾਂ ਬੰਦੇ ਜੀ ਵਿੱਚੋਂ ਐਸੇ ਸੀਗੇ, ਅੱਜ ਇੱਕ ਸਵੇਰੇ ਪ੍ਰਾਹੁਣੇ ਆਏ ਨਾ ਤੇ ਉਹਨਾਂ ਦਾ ਖਬਰੇ ਪ੍ਰੋਗਰਾਮ ਨਹੀਂ ਸੀ ਬਣਾਉਣ ਦਾ, ਮੈਂ ਧੱਕੇ ਤੋਂ ਬਣਾਈ। ਮੈਂ ਯਾਰ ਆਏ ਵਾਏ ਬਣਾ ਲਓ। ਅੱਛਾ ਟੈਣਾ ਸਾਹਿਬ ਵੀ ਮਿਲੇ ਸੀ ਜੀ। ਹਾਂ ਟੈਣਾ ਸਾਹਿਬ ਵੀ, ਟੈਣਾ ਸਾਹਿਬ, ਗੁਰਚੇਤ ਚਿੱਤਰਕਾਰ ਹਾਂ ਸਾਹਿਬ, ਉਹਨਾਂ ਨੇ ਬਲਕਿ ਇੰਟਰੋ ਕੀਤਾ ਗੁਰਚੇਤ ਚਿੱਤਰ। ਅੱਛਾ ਜੀ ਰਾਣਾ ਸਾਹਿਬ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਆ ਜੀ 475 ਬੰਦਾ, ਤੇ ਸਾਰਿਆਂ ਨੇ ਜੀ ਸਲਾਮ, ਲਵ ਯੂ, ਮੁਹੱਬਤਾਂ, ਠੀਕ ਆ, ਇਹ ਸਾਰਾ ਕੁਝ ਲਿਖਿਆ ਹੋਇਆ। ਤੇ ਅਸੀਂ ਚਾਹਾਂਗੇ ਵੀ ਇਹ ਅੰਜਮ ਭਾਈ ਨਾਲ ਕੋਈ ਸਵਾਲ ਤੁਹਾਡੇ ਦਿਲ ਦੇ ਵਿੱਚ ਹੋਵੇ ਵੀ ਉਹ ਤੁਸੀਂ ਜਿਹੜਾ ਨਾ ਉਹ ਇੱਥੇ ਉਹ ਲਿਖੋ ਥੱਲੇ, ਵੀ ਅਸੀਂ ਉਹਦਾ ਸਰੋਇਆ ਸਾਹਿਬ ਤੁਹਾਨੂੰ ਜਵਾਬ ਦੇਣਗੇ ਇਨਸ਼ਾਅੱਲਾ ਜੀ। ਅੱਛਾ, ਉਹ ਇੱਥੇ ਮਿਲਣ ਮਿਲਾਣ ਦੀ ਤੇ ਆਣ ਜਾਣ ਦੀ ਗੱਲ ਹੋ ਰਹੀ ਸੀ। ਕਈ ਐਸੇ ਸਾਡੇ ਭੈਣ ਭਰਾ ਜਿਹੜੇ ਬਾਹਰਲੇ ਮੁਲਕ ਦੇ ਵਿੱਚ ਆ ਤੇ ਸਾਨੂੰ ਪਿਆਰ ਬੜਾ ਕਰਦੇ ਆ, ਤੇ ਰੱਬ ਖੈਰੀ ਸਲਾਮਤੀ ਉਹਨਾਂ ਨੂੰ ਜਦੋਂ ਲੈ ਕੇ ਆਊਗਾ ਉਹਨਾਂ ਨਾਲ ਵੀ ਮੁਲਾਕਾਤ ਹੋਊਗੀ, ਜਿਹਦੇ ਵਿੱਚ ਮੁਲਕ ਐਸੇ ਮੁਲਕ ਆ ਜਿਨ੍ਹਾਂ ਦਾ ਨਾਂ ਨਹੀਂ ਸੁਣਿਆ ਸੀਗਾ, ਉੱਥੇ ਵੀ ਟੈਲੀਫੋਨ ਦੇ ਉੱਤੇ ਗੱਲਬਾਤ ਹੁੰਦੀ ਹੈ। ਬੜੇ ਪੜ੍ਹੇ ਲਿਖੇ ਬੰਦੇ, ਬਾਅਦ ਟਾਈਮ ਤਾਂ ਮੈਨੂੰ ਹੈਰਾਨੀ ਬੜੀ ਹੁੰਦੀ, ਪੜ੍ਹੇ ਲਿਖੇ ਬੰਦੇ ਸਾਡੀਆਂ ਗੱਲਾਂ ਸੁਣਦੇ, ਸਾਨੂੰ ਪਿਆਰ ਕਰਦੇ। ਇਹ ਰੱਬ ਦੇ ਕੰਮ ਆ। ਹੈਰਾਨੀ ਵਾਲੀ ਗੱਲ ਆ। ਹਾਂ ਦੇਖੋ ਨਾ ਜੀ, ਸਾਡੇ ਵਰਗੇ ਬੰਦੇ ਨੂੰ, ਮੇਰੇ ਵਰਗੇ ਬੰਦੇ ਨੂੰ, ਪੜ੍ਹੇ ਲਿਖੇ ਬੰਦੇ ਕਿੱਥੇ ਕਿਹੜੇ ਮੁਲਕਾਂ ਦੇ ਵਿੱਚ ਬੈਠੇ, ਜਿਹੜੇ ਉਹ ਅਮਰੀਕਾ ਕੀ, ਕੈਨੇਡਾ ਕੀ, ਸਾਡੇ ਜਿਹੜੇ ਅਰਬਾਂ ਦੇ ਵਿੱਚ ਇੱਥੇ ਸਾਊਦੀਆ, ਦੁਬਈ, ਸ਼ਾਰਜਾ, ਮਸਕਤ, ਓਮਾਨ, ਕੁਵੈਤ, ਮੈਂ ਕਹਿੰਦਾ ਵੀ ਦਿਲ ਕਰਦਾ ਵੀ ਮੈਂ ਨਾਮ ਲਵਾਂ ਕੱਲੇ ਦਾ। ਫਿਰ ਜਿਹੜੀਆਂ ਸਾਡੀਆਂ ਮਾਵਾਂ ਬੇਟੀਆਂ ਘਰਾਂ ਦੇ ਵਿੱਚ ਪਿਆਰ ਦਿੰਦੀਆਂ, ਤੇ ਉਹ ਤਾਂ ਕਿਤੇ ਰੱਬ ਐਸਾ ਕੋ ਹੋਵੇ ਜਾਦੂ ਵੀ ਸਾਰੀਆਂ ਦੇਖਣ ਵਾਲੀਆਂ ਜਿਹੜੀਆਂ ਮਾਵਾਂ ਸਾਡੇ ਬਜ਼ੁਰਗ ਆ ਵੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਈਏ ਜਾ ਕੇ। ਇਹਨਾਂ ਉਹਨਾਂ ਨੇ ਦੁਆਵਾਂ ਦਿੱਤੀਆਂ ਤੇ ਉਹਨਾਂ ਦੇ ਦੁਆਵਾਂ ਦੇ ਸਦਕੇ ਨਾ ਅੱਜ ਇੱਥੇ ਪਹੁੰਚੇ ਆ। ਅਸੀਂ ਬੜੇ ਰੱਬ ਦੇ ਸ਼ੁਕਰਗੁਜ਼ਾਰ ਆ। ਅੱਲਾ ਤੋਂ ਬਾਅਦ ਅਸੀਂ ਆਪਣੇ ਮਾਂ-ਬਾਪ ਦੀ ਦੁਆਵਾਂ ਤੇ ਫਿਰ ਤੁਹਾਡਾ ਪਿਆਰ ਆ, ਤੇ ਇਦਾਂ ਹੀ ਰੱਬ ਇਹ ਰਿਸ਼ਤਾ ਬਣਾਈ ਰੱਖੇ। ਸ਼ਾਹ ਸਰੋਇਆ ਸਾਹਿਬ, ਤੁਸੀਂ ਕੋਈ ਵਿੱਚ ਆਪਣਾ ਹਿੱਸਾ ਪਾਓਗੇ ਗੱਲਬਾਤ ਕਰਕੇ? ਹਾਂਜੀ ਕਿਉਂ ਨਹੀਂ, ਪਾ ਦਿੰਦੇ ਆ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਮੈਂ ਇਹੀ ਹਿੱਸਾ ਪਾਵਾਂਗਾ ਜੀ, ਜਿਵੇਂ ਤੁਸੀਂ ਮਾਸ਼ਾਅੱਲਾ ਵੀਡੀਓ ਬਣਾਉਂਦੇ ਆ ਜ਼ਿਮੀਂਦਾਰਾਂ ਦੇ ਬਾਰੇ 'ਚ, ਇਹ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਦਿੰਦੇ ਆ। ਇਹ ਸਿਲਸਿਲੇ ਨੂੰ ਤੁਸੀਂ ਚਲਾ ਕੇ ਰੱਖਿਓ ਇਨਸ਼ਾਅੱਲਾ। ਹਰ ਫਸਲ ਤੇ ਕੋਸ਼ਿਸ਼ ਕਰਿਆ ਕਰੋ ਕਿ 2-3 ਵੀਡੀਓ ਜ਼ਰੂਰ ਬਣਾਓ ਤੁਸੀਂ, ਤਾਂ ਕਿ ਜ਼ਿਮੀਂਦਾਰਾਂ ਦਾ ਫਾਇਦਾ ਹੋ ਜਾਵੇ ਇਹਦੇ ਵਿੱਚ। ਜਿਹੜੇ ਲੋਕ ਵੇਖਦੇ ਆ ਉਹ ਜ਼ਰੂਰ ਇਹਨੂੰ ਅਪਣਾਉਂਦੇ ਆ। ਮੈਨੂੰ ਬੇਸ਼ੁਮਾਰ ਲੋਕਾਂ ਦੇ ਫੋਨ ਆਉਂਦੇ ਆ, ਗੱਲਬਾਤ ਹੁੰਦੀ ਆ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਮੇਰੀ ਵੀਡੀਓ ਦੇਖ ਕੇ ਜਾਂ ਉਸਮਾਨ ਸਾਹਿਬ ਦੀ ਮੁਖਤਲਿਫ ਲੋਕਾਂ ਦੇ ਜਿਹੜੇ ਇੰਟਰਵਿਊ ਦੇਖੇ ਆ ਉਹਨਾਂ ਵੇਖ ਕੇ ਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਮਸ਼ਵਰੇ ਵੀ ਮੰਗਦੇ ਆ ਤੇ ਕੋਸ਼ਿਸ਼ ਕਰੀਦੀ ਆ ਕਿ ਅਸੀਂ ਉਹਨਾਂ ਨੂੰ ਨਾ ਸਹੀ ਮਸ਼ਵਰੇ ਦਈਏ। ਬਿਲਕੁਲ ਤੇ ਇਹ ਤੁਸੀਂ ਸਿਲਸਿਲਾ ਜਿਹੜਾ ਨਾ ਇਹ ਆਪਣਾ ਜਾਰੀ ਰੱਖੋ, ਇਹਦੇ ਇਨਸ਼ਾਅੱਲਾ ਤਾਲਾ ਬਰਕਤ ਹੀ ਬਰਕਤ ਹੈ। ਇਹ ਜੀ ਇੱਕ ਅੱਛਾ ਜੀ ਇੱਕ ਰਾਣਾ ਸਾਹਿਬ ਕਿ ਐਗਰੀਕਲਚਰ ਹੋ ਗਿਆ ਇੱਕ ਫੀਲਡ, ਪੰਜਾਬੀਅਤ ਤੇ ਬਾਰੇ ਪੰਜਾਬੀ ਤੇ ਪਿੰਡਾਂ ਵਾਲਿਆਂ ਦੇ ਮੁਤਲਕ ਕਿ ਐਗਰੀਕਲਚਰ ਇੱਕ ਸ਼ੋਭਾ ਹੋ ਗਿਆ, ਇੱਕ ਵਿਰਸਾ ਜਿਹੜਾ ਕਿ ਅੱਜ ਤੋਂ ਆਉਣ ਵਾਲੇ ਕੁਝ ਸਾਲਾਂ ਬਾਅਦ ਰਾਣਾ ਸਾਹਿਬ ਉਹ ਚੀਜ਼ਾਂ ਨਹੀਂ ਲੱਭਣੀਆਂ। ਕਈ ਚੀਜ਼ਾਂ ਹੁਣ ਵੀ ਸਾਨੂੰ ਲੱਭਣੀਆਂ ਪੈ ਰਹੀਆਂ ਕਿ ਉਹ ਵਿਰਸਾ ਸੰਭਾਲ ਕੇ ਲੋਕਾਂ ਤੱਕ ਪਹੁੰਚਾ ਦਿੱਤਾ ਜਾਵੇ। ਜਿਵੇਂ ਅਗਲੇ ਦਿਨ ਅਸੀਂ ਉਹ ਖੱਡੀ ਤੇ ਗਏ ਸੀ, ਠੀਕ ਹੈ, ਜੁਲਾਈ ਦੀ ਵੀਡੀਓ ਸੀਗੀ, ਤੇ ਉਹ ਇਸੇ ਤਰ੍ਹਾਂ ਮੁਖਤਲਫ ਜਿਹੜੇ ਚੀਜ਼ਾਂ ਕਸਬ ਆ ਉਹ ਜਿਹੜੇ ਅੱਜ ਤੋਂ ਆਉਣ ਵਾਲੇ ਸਾਲਾਂ 'ਚ ਸਾਨੂੰ ਨਹੀਂ ਲੱਭਣਗੇ, ਉਹਨਾਂ ਨੂੰ ਮਹਿਫੂਜ਼ ਕਰਿਆ ਜਾਵੇ, ਆਪਣਾ ਵਿਰਸਾ ਆਪਣਾ ਕਲਚਰ ਦਿਖਾਇਆ ਜਾਵੇ। ਤੇ ਇਨਸ਼ਾਅੱਲਾ ਬਾਕੀ ਕਿਸਾਨਾਂ ਦੇ ਮਸਾਇਲ ਤੇ ਤਾਂ ਗੱਲ ਹੁੰਦੀ ਰਹਿੰਦੀ ਆ ਤੇ ਇਹ ਵੀ ਨਾਲ ਨਾਲ ਚੱਲੇਗੀ। ਕੋਈ ਕਹਿਣ ਲੱਗਿਆ ਸੀ ਮੈਂ ਗੱਲ ਹਾਂ ਉਹ ਇੱਕ ਸਵਾਲ ਆ ਵਿੱਚ ਰਕੇਸ਼ ਭਾਜੀ ਨੇ ਕੀਤਾ ਜੀ, ਰਕੇਸ਼ ਕੁਮਾਰ ਨੇ, ਉਹਨੇ ਕਿਹਾ ਜੀ ਰਾਣਾ ਸਾਹਿਬ ਦੀ ਜਿਹੜੀ ਪੂਰੀ ਕੁਆਲੀਫਿਕੇਸ਼ਨ ਆ ਨਾ ਐਜੂਕੇਸ਼ਨ ਉਹ ਦੱਸੋ। ਰਾਣਾ ਸਾਹਿਬ ਦੇ ਦਿਓ ਜਵਾਬ, ਫਿਰ ਮੈਂ ਥੱਲੇ ਕਮੈਂਟ ਹੋਰ ਜਵਾਬ। ਇਹ ਸਪੀਕਰ ਕਿੱਥੇ ਆ ਤੁਹਾਡੇ ਕੋਲ। ਅੱਛਾ, ਇਹ ਕਾਫੀ ਦਫਾ ਦੱਸਿਆ ਵੀ ਆ ਪਰ ਫਿਰ ਵੀ ਦੋਸਤ ਜਿਹੜਾ ਵਾ ਨਾ ਪੁੱਛਦੇ ਰਹਿੰਦੇ ਆ। ਜਨਾਬ ਮੇਰੀ ਗ੍ਰੈਜੂਏਸ਼ਨ ਹੈਗੀ ਆ ਗੌਰਮੈਂਟ ਕਾਲਜ ਲਾਹੌਰ ਤੋਂ, ਤੇ ਉਸ ਤੋਂ ਬਾਅਦ ਮੈਂ 13 ਕੁ ਸਾਲ ਜਿਹੜਾ ਵਾ ਨਾ ਬੈਂਕ ਦੀ ਜੌਬ ਕੀਤੀ ਆ, ਤੇ ਮੇਰਾ ਮਾਸਟਰ ਹੈਗਾ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ 'ਚ ਪੰਜਾਬ ਯੂਨੀਵਰਸਿਟੀ ਤੋਂ, ਤੇ ਸਕ੍ਰਿਪਟ ਰਾਈਟਿੰਗ ਦਾ 1 ਸਾਲ ਦਾ ਡਿਪਲੋਮਾ ਮੈਂ ਨੈਸ਼ਨਲ ਕਾਲਜ ਆਫ ਆਰਟਸ ਤੋਂ ਕੀਤਾ, ਤੇ 2-4 ਹੋਰ ਜ਼ਬਾਨਾਂ ਨੂੰ ਵੀ ਜਿਹੜੀ ਆ ਨਾ ਮੂੰਹ ਮਾਰੀ ਕੀਤੀ ਆ ਹੈ। ਤੇ ਇਹ ਬਾਕੀ ਹਿਸਟਰੀ ਤੇ ਲਿਟਰੇਚਰ ਜਿਹੜਾ ਵਾ ਨਾ ਮੇਰੀ ਜ਼ਿਆਦਾ ਇੰਟਰਸਟ ਵਾਲੀ ਚੀਜ਼ ਆ,
ਤੇ ਜਿਹੜੇ ਕੰਮ ਅਸਲ 'ਚ ਬੈਂਕ ਦਾ ਹਿਸਾਬ ਕਿਤਾਬ ਮੈਨੂੰ ਨਹੀਂ ਆਉਂਦਾ ਹੈ। ਮੈਂ 13 ਸਾਲ ਨੌਕਰੀ ਕੀਤੀ ਆ ਤੇ ਇਸੇ ਕਰਕੇ ਬਹੁਤ ਜ਼ਿਆਦਾ ਨਹੀਂ ਯਾਨੀ ਕਿ ਚੀਜ਼ਾਂ ਜਿਹੜਾ ਵਾ ਨਾ ਤੇ ਇਹ ਜਨਾਬ ਲੇਕਿਨ ਦੱਸਾਂਗੇ ਇਹ ਕੁਆਲੀਫਿਕੇਸ਼ਨ ਕੁਛ ਨਹੀਂ ਹੁੰਦੀ ਹੈ। ਅਸਲ ਬੰਦੇ ਦਾ ਗੱਲ ਕਰਨ ਦਾ ਜਿਹੜਾ ਨਾ ਸਲੀਕਾ ਹੁੰਦਾ ਵਾ। ਹੁਣ ਅੰਜਮ ਕਿਹੜਾ PhD ਆ ਹੈ, ਲੇਕਿਨ ਅੱਲਾਹ ਤਾਲਾ ਨੇ ਇਹਨੂੰ ਗੱਲ ਕਰਨ ਦਾ ਸਲੀਕਾ ਦਿੱਤਾ ਵਾ। ਹਾਂਜੀ ਬਿਲਕੁਲ। ਤੇ ਮੈਂ ਕਹਿੰਦਾ ਕਿ ਕੋਈ ਵੀ ਬੰਦਾ ਜਿਹੜਾ ਵਾ ਨਾ ਜਿਸ ਨੂੰ ਗੱਲ ਕਰਨ ਦਾ ਸਲੀਕਾ ਉਹ ਪੜ੍ਹਿਆ ਲਿਖਿਆ ਵਾ ਹੈ। ਤੇ ਵੈਸੇ ਤਾਂ ਕਹਿੰਦੇ ਅਹਿਲੇ ਇਲਮ ਦੀ ਜਿਹੜੀ ਤਾਰੀਫ ਆ ਨਾ ਅਸੀਂ ਤਾਂ ਉਹਦੇ ਤੇ ਪੂਰਾ ਉਤਰਦੇ ਨਹੀਂ। ਉਹ ਕਹਿੰਦੇ ਖਤਰੇ ਜਿਹੜਾ ਬੰਦਾ ਸਭ ਤੋਂ ਅੱਗੇ ਹੋਵੇ ਤੇ ਜਦੋਂ ਮਾਲ ਵੰਡਿਆ ਜਾਵੇ ਸਭ ਤੋਂ ਪਿੱਛੇ ਹੋਵੇ ਉਹ ਅਹਿਲੇ ਇਲਮ ਹੁੰਦਾ। ਤੇ ਉਸ ਹਿਸਾਬ ਵਿੱਚ ਭਾਈ ਅਸੀਂ ਤਾਂ ਇਲਮ ਉਲਮ ਦੇ ਜਿਹੜਾ ਵਾ ਨਾ ਕੋਈ ਨੇੜੇ ਨਹੀਂ ਗਏ ਹੈ। ਤੇ ਬਾਕੀ ਜਿਹੜੀ ਹਾਫਿਜ਼ ਸਾਹਿਬ ਗੱਲ ਕਰ ਰਹੇ ਸੀ ਨਾ ਉਹਦਾ ਮੈਂ ਥੋੜਾ ਜਿਹਾ ਅੱਗੇ ਵਧਾਵਾਂਗਾ ਕਿ ਅਸੀਂ ਨਾ ਪਹਿਲੇ ਅੰਜਮ ਨੇ ਜਿਤਨੀ ਵੀ ਵੀਡੀਓ ਕੀਤੀਆਂ ਨਾ ਉਹਦੇ ਤੇ ਕਿਸਾਨਾਂ ਦੇ ਪ੍ਰੋਬਲਮ ਮਸਾਇਲ ਜਿਤਨੀ ਵੀ ਸ਼ਿੱਦਤ ਨਾਲ ਹੋ ਸਕਦੇ ਸੀ। ਲੇਕਿਨ ਮੈਂ ਕਿਹਾ ਵੀ ਕੁਛ ਨਾ ਸਿਰਫ ਅਸੀਂ ਇਹੀ ਨਾ ਵੀ ਨਿਸ਼ਾਨਦੇਹੀ ਨਾ ਕਰੀਏ, ਅਸੀਂ ਕੋਈ ਥੋੜਾ ਜਿਹਾ ਨਾ ਯਾਨੀ ਕਿ ਅੱਗੇ ਵੀ ਪਾਈਏ ਇਹ ਗੱਲ ਨੂੰ। ਤੇ ਅਸੀਂ ਫਿਰ ਬਹਿ ਕੇ ਡਿਸਾਈਡ ਕੀਤਾ ਵੀ ਅਸੀਂ ਨਾ ਜ਼ਿਮੀਦਾਰੇ ਤੇ ਕਰੀਏ, ਡੰਗਰਾਂ ਤੇ ਕਰੀਏ, ਉਸ ਤੇ ਫਿਰ ਵਿਰਸੇ ਤੇ ਚੀਜ਼ਾਂ ਤੇ ਕਰੀਏ। ਫਿਰ ਅਸੀਂ ਵਿਰਸੇ ਤੇ ਜਿਹੜਾ ਵਾ ਨਾ ਲੱਕੜੀ ਦੇ ਕੰਮ ਕਰਨੇ ਵਾਲਿਆਂ ਦੀ ਵੀਡੀਓ ਬਣਾਈ, ਅਸੀਂ ਚੀਕਾਂ ਬਣਾਉਣੇ ਵਾਲਿਆਂ ਤੇ ਵੀਡੀਓ ਬਣਾਈ, ਮਿੱਟੀ ਦੇ ਭਾਂਡੇ ਬਣਾਉਣੇ ਵਾਲਿਆਂ ਤੇ ਅਸੀਂ 2 ਵੀਡੀਓ ਬਣਾਈਆਂ। ਫਿਰ ਅਸੀਂ ਖੇਸ ਤੇ ਦਰੀਆਂ ਬਣਾਉਣੇ ਵਾਲੇ ਤੇ ਵੀਡੀਓ ਕੀਤੀ, ਅਸੀਂ ਪਿੰਡ ਦੇ ਲੋਹਾਰ ਤੇ ਵੀਡੀਓ ਕੀਤੀ, ਅਸੀਂ ਯਾਨੀ ਕਿ ਢੱਗੇ ਵਾਲੇ ਕੋਲੂ ਤੇ ਵੀਡੀਓ ਕੀਤੀ, ਅਸੀਂ ਟੋਕਰੇ ਬਣਾਉਣੇ ਵਾਲੇ ਤੇ ਕੀਤੀ ਤੇ ਸਫਾ ਬਣਾਉਣੇ। ਇਹ ਮੈਂ ਲਿਸਟ ਸਿਰਫ ਇਸ ਕਰਕੇ ਦੱਸ ਰਿਹਾ ਬਹੁਤ ਸਾਰੀਆਂ ਵੀਡੀਓ ਐਸੀਆਂ ਆ ਜਿਹੜੀਆਂ ਸਾਡੀ ਨਜ਼ਰ 'ਚ ਨਹੀਂ, ਸਾਨੂੰ ਪਤਾ ਨਹੀਂ ਵੀ ਨੇੜੇ ਕਿੱਥੇ ਆ। ਇਹ ਦੋਸਤਾਂ ਕੋਲ ਦਰਖਾਸਤ ਆ ਵੀ ਜਿਹੜਾ ਵੀ ਯਾਨੀ ਕਿ ਇਸ ਤਰ੍ਹਾਂ ਦੇ ਪੁਰਾਣੇ ਕੰਮ ਜਿਹੜੇ ਹੈ ਜਿੱਥੇ ਜਿੱਥੇ ਵੀ ਮੌਜੂਦ ਹੈ ਉਹ ਸਾਨੂੰ ਦੱਸਣ ਤਾਂ ਕਿ ਅਸੀਂ ਟਾਈਮ ਕੱਢ ਕੇ ਉਹ ਵੀਡੀਓ ਜਿਹੜੀਆਂ ਨਾ ਬਣਾਈਏ। ਹਾਂ ਮਿਟਦਾ। ਹਾਂ ਫਿਰ ਜਿਹੜੀ ਕੁਛ ਤਰੀਖੀ ਇਮਾਰਤਾਂ ਅਸੀਂ ਨੇੜੇ ਜੀ 9 ਲੱਖੀ ਕੋਠੀ ਤੇ ਕੀਤੀ ਤੇ ਸਿੱਖ ਮੁਸਲਮ ਸਾਂਝ ਗੁਰਦੁਆਰਾ ਜਿਹੜਾ ਵਾ ਉਹ ਕੀਤੀ। ਬਾਕੀ ਉਹ ਸਾਡੇ ਦੋਸਤ ਹੈ ਰਜ਼ੀ ਕਰੀਮ ਉਹਨਾਂ ਦੀ ਹਵੇਲੀ ਪੁਰਾਣੀ। ਇਸ ਤਰ੍ਹਾਂ ਹੀ ਜਿਹੜੇ ਅਗਰ ਦੋਸਤਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਕਿ ਕੋਈ ਪੁਰਾਣੀਆਂ ਇਮਾਰਤਾਂ ਹੈ, ਕੋਈ ਗੁਰਦੁਆਰੇ ਹੈ ਜਾਂ ਕੋਈ ਪੁਰਾਣੀ ਮਸਜਿਦਾਂ ਹੈ ਆ, ਉਹ ਵੀ ਸਾਨੂੰ ਸੁਜੈਸਟ ਕਰਨ, ਅਸੀਂ ਉਹਨਾਂ ਤੇ ਵੀ ਵੀਡੀਓ ਜਿਹੜਾ ਵਾ ਨਾ ਕਰਾਂਗੇ। ਇੱਕ ਚੀਜ਼ ਤੇ ਅਸੀਂ ਬਹੁਤ ਘੱਟ ਕੰਮ ਕਰ ਸਕੇ ਆ, ਉਹ ਡੇਅਰੀ ਤੇ ਹੈ। ਉਹਦਾ ਮੇਰਾ ਇਰਾਦਾ ਸਾਡਾ ਬੜਾ ਸੀ ਵੀ ਅਸੀਂ ਇਹਦੇ ਤੇ ਜ਼ਿਆਦਾ ਤੋਂ ਜ਼ਿਆਦਾ ਫਾਰਮ ਵਿਜ਼ਿਟ ਕਰੀਏ, ਜ਼ਿਆਦਾ ਤੋਂ ਜ਼ਿਆਦਾ ਮੰਡੀਆਂ ਅਸੀਂ ਦੇਖੀਏ। ਲੇਕਿਨ ਸਾਡੀ ਸੁਸਤੀ ਕਹਿ ਲਓ, ਨਲਾਇਕੀ ਕਹਿ ਲਓ, ਅਸੀਂ ਉਹਦੇ ਤੇ ਇੰਨਾ ਕੰਮ ਨਹੀਂ ਕਰ ਸਕੇ। ਅਸੀਂ ਯਾਨੀ ਕਿ ਉਹਦੇ ਤੇ ਇੱਕ ਝੰਗ ਵਾਲੀ ਮੰਡੀ ਕੀਤੀ ਆ, ਸਾਹੀਵਾਲ ਵਾਲੀ ਬੱਕਰਿਆਂ ਵਾਲੀ ਮੰਡੀ ਕੀਤੀ ਆ, ਤਾਂਦਲਿਆਂ ਵਾਲੀ ਜਿਹੜੀ ਖੋਤਿਆਂ ਵਾਲੀ ਮੰਡੀ ਸੀ ਉਹ ਕੀਤੀ ਆ। ਬਾਕੀ ਅਸੀਂ ਜਿਹੜੇ ਫਾਰਮ ਆ ਅਰਫਾਨ ਗੁੱਜਰ ਵਾਲਾ ਫਾਰਮ ਜਿਹੜਾ ਸੀ ਉਹ ਕੀਤਾ, ਗੋਜਰੇ ਜਿਹੜਾ ਵਾ ਮੱਝਾਂ ਵਾਲਾ ਗੋਜਰਾ ਬਰੀਡ ਜਿਹਨਾਂ ਨੂੰ ਨਾਮ ਦਿੱਤਾ ਉਹਨਾਂ ਦਾ ਕੀਤਾ, ਤੇ ਇੱਕ ਬਛੜਿਆਂ ਦਾ ਫਾਰਮ ਕੀਤਾ। ਲੇਕਿਨ ਅਸੀਂ ਇਸ ਸਾਲ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਨਾ ਇਸ ਸ਼ੋਬੇ ਤੇ ਡੰਗਰਾਂ ਵਾਲੇ ਸ਼ੋਬੇ ਤੇ ਨਾ ਕੰਮ ਕਰ ਸਕੀਏ। ਤੇ ਬਾਕੀ ਫਸਲਾਂ ਤੇ ਵੀ ਅਸੀਂ ਯਾਨੀ ਕਿ ਜਿਸ ਵੀ ਹੱਦ ਤੱਕ ਹੋ ਸਕਿਆ ਬਾਗਾਤ ਤੇ ਅਸੀਂ ਯਾਨੀ ਕਿ ਕੋਸ਼ਿਸ਼ ਕੀਤੀ ਕਿ ਜਿਹੜੇ ਹਲੇ ਬਾਗ ਬਹੁਤ ਘੱਟ ਆ ਉਹਨਾਂ ਤੇ ਕੰਮ ਕਰੀਏ। ਅਸੀਂ ਲੁਕਾਟ ਤੇ ਆੜੂ ਤੇ ਪਾਮੀਲੋ ਤੇ ਜਾਮਣ, ਅੰਜੀਰ, ਆਮਲਾ, ਹਰੀੜ, ਐਵਾਕਾਡੋ, ਡਰੈਗਨ ਫਰੂਟ ਇਹਨਾਂ ਤੇ ਕੀਤੀ। ਅਗਰ ਕੁਛ ਦੋਸਤਾਂ ਦੇ ਬਾਗ ਸਾਡੇ ਜੇ ਨੇੜੇ ਆ ਜਾਂ ਦੂਰ ਆ, ਕਿਸੇ ਕੋਲ ਵੀ ਜਿਹੜੇ ਵੀ ਅਗਰ ਕੋਈ ਅਲੱਗ ਜੇ ਬਾਗ ਆ ਉਹ ਵੀ ਸਾਨੂੰ ਦੱਸੋ, ਅਸੀਂ ਉਹਨਾਂ ਤੇ ਵੀ ਕੰਮ ਜਿਹੜਾ ਵਾ ਨਾ ਕਰਨਾ ਪਸੰਦ ਕਰਾਂਗੇ। ਤੇ ਬਾਕੀ ਸਾਡੀ ਡਿਊਟੀ ਹੈ ਜੀ, ਪਸੰਦ ਹੋਵੇ ਜਾਂ ਨਾ ਹੋਵੇ ਅਸੀਂ ਇਹ ਕੰਮ ਕਰਨਾ ਵਾ ਇਨਸ਼ਾ ਅੱਲਾਹ ਤਾਲਾ। ਤੇ ਬਾਕੀ ਫਸਲਾਂ ਤੇ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਫਸਲਾਂ ਘੱਟ ਲੱਗਦੀਆਂ ਵਾ, ਜਿਸ ਤਰ੍ਹਾਂ ਅਦਰਕ ਤੇ ਕੀਤੀ ਅਸੀਂ, ਇਹ ਹਲਦੀ ਤੇ ਫਸਲ ਕੀਤੀ। ਬਾਕੀ ਘਰ ਦਾ ਕੰਮ ਆ ਸਾਡਾ ਜਿਹੜਾ ਵਾ ਟਨਲ ਫਾਰਮਿੰਗ ਵਾਲਾ, ਉਹਦੇ ਤੇ ਤਾਂ ਅਸੀਂ ਯਾਨੀ ਕਿ ਕਰਦੇ ਹੀ ਆ। ਵਰਮੀ ਕੰਪੋਸਟ ਤੇ ਵੀ ਅਸੀਂ ਕੀਤੀ। ਅਗਰ ਕੋਈ ਬੰਦਾ ਨਵੀਂ ਟੈਕਨੀਕ ਵਰਤ ਰਿਹਾ ਵਾ ਉਹ ਵੀ ਰਾਬਤਾ ਕਰੇ, ਅਸੀਂ ਉਹਦੀ ਵੀ ਵੀਡੀਓ ਜਿਹੜਾ ਵਾ ਨਾ ਬਣਾਉਣੇ ਲਈ ਹਾਜ਼ਰ ਹਾਂ ਜੀ ਜਨਾਬ। ਹਾਂਜੀ ਸੁਰੇਆ ਸਾਹਿਬ ਕਮੈਂਟ ਇੱਕ ਹੈਗਾ ਆ ਵਿੱਚ ਤੇ ਇਹਦਾ ਜਵਾਬ ਦੇਣਾ ਮੇਰੇ ਖਿਆਲ ਚਲੋ ਕੋਈ ਨਹੀਂ, ਕੋਈ ਹੋਰ ਦੇਖ ਲਓ ਰਾਣਾ ਸਾਹਿਬ, ਕੋਈ ਕਮੈਂਟ ਦੇਖੋ। ਕਮੈਂਟ ਤਾਂ ਆ ਗਿਆ ਹੋਇਆ ਪਰ ਉਹ ਫਿਰ ਇਹ ਹੈਗਾ ਆ ਵੀ ਉਹ ਕਹਿੰਦੇ ਆ ਵੀ ਸੁਰੇਆ ਸਾਹਿਬ ਦੱਸਣ ਵੀ ਪੈਗ ਸ਼ੈਗ ਵੀ ਲਾ ਲੈਂਦੇ ਕਿ ਕੋਈ ਨਹੀਂ। ਹਾਂ ਨਹੀਂ, ਜਿਹੜੀ ਗੱਲ ਉਹਨੇ ਪੁੱਛੀ ਆ ਉਹ ਤੂੰ ਸਾਡੇ ਤੱਕ ਪਹੁੰਚਾ, ਅਸੀਂ ਦੱਸਾਂਗੇ। ਇਹ ਸਾਡੇ ਨਾ ਜੀ ਇਹ ਹੈ ਨਹੀਂ ਇਹ ਜਿਹੜੀ ਉਹਨਾਂ ਨੇ ਪੁੱਛੀ ਆ ਨਾ ਵੀ ਉਹਨਾਂ ਦਾ ਨਾਮ ਆ ਜੀ ਮਾਨੀ ਮਾਨ। ਹਾਂ ਮਾਨੀ ਮਾਨ ਸਾਹਿਬ ਨਾ ਉਧਰੋਂ ਹੋਣੇ। ਤੇ ਇਹ ਜਿਹੜੇ
ਆਪਣਾ ਸਾਡੇ ਨਾ ਜੀ ਮੁਸਲਮਾਨਾਂ ਦੇ ਵਿੱਚ ਸ਼ਰਾਬ ਨੂੰ ਚੰਗਾ ਨਹੀਂ ਜਾਣਦੇ ਤੇ ਪੀਣ ਵਾਲੇ ਤਾਂ ਦਾ ਮਾਰੀ ਫਿਰਦੇ ਆ, ਪਰ ਇਹ ਹੁਕਮ ਸਾਨੂੰ ਇਹ ਆ ਵੀ ਪੀਣੀ ਨਹੀਂ। ਤੇ ਮੈਨੂੰ ਜਿੱਦਾਂ ਪਤਾ ਲੱਗਿਆ ਨਾ, ਸਿੱਖੀ ਦੇ ਵਿੱਚ ਵੀ ਇਹ ਸ਼ਰਾਬ ਦੀ ਛੁੱਟੀ ਨਹੀਂ ਹੈਗੀ। ਹਾਂਜੀ। ਸਿੱਖੀ ਦੇ ਵਿੱਚ ਵੀ ਸ਼ਰਾਬ ਪੀਣ ਦੀ ਛੁੱਟੀ ਨਹੀਂ ਹੈਗੀ। ਇਹ ਜਿਹੜੇ ਪੀ ਜਾਂਦੇ ਆ ਉਹ ਆਪਦੀ ਮਰਜ਼ੀ ਨਾਲ ਪੀ ਜਾਂਦੇ ਆ। ਦੁਨੀਆ ਦਾ ਕੋਈ ਕਹਿੰਦੇ ਐਸਾ ਧਰਮ ਨਹੀਂ, ਐਸਾ ਮਜ਼ਹਬ ਨਹੀਂ, ਐਸਾ ਦੀਨ ਨਹੀਂ ਜਿਹੜਾ ਸ਼ਰਾਬ ਪੀਣ ਦੀ ਛੁੱਟੀ ਦੇਵੇ। ਹਾਂ, ਤੇ ਅਸੀਂ ਤਾਂ ਮੈਂ ਤਾਂ ਇਸ ਗੱਲ ਤੇ ਵੀ ਰੱਬ ਦਾ ਸ਼ੁਕਰ ਅਦਾ ਕਰੂੰਗਾ ਵੀ ਇੱਥੇ ਸਾਡੇ ਕੋਈ ਵੀ ਨਹੀਂ ਪੀਂਦਾ। ਹਾਂਜੀ, ਹਾਂ, ਕੋਈ ਇਹ ਵੀ ਚੰਗੀ ਸ਼ਾਇਦ ਤਾਂ ਨਹੀਂ ਨਾ। ਅਲਹਮਦੁਲਿਲਾ। ਹਾਂ, ਗੁਰਦੇ ਫੇਲ ਹੋ ਜਾਂਦੇ। ਚਲੋ ਜੀ। ਨਹੀਂ ਜੀ, ਨਸ਼ਾ ਤਾਂ ਦੁਨੀਆ ਦਾ ਕੋਈ ਮਤਲਬ ਜਿਹੜਾ ਨਸ਼ੇ ਦੀ ਇਜਾਜ਼ਤ ਆ ਬਿੱਲੀ ਦੇਖ ਮੂੰਹ ਪਾਰੀ ਗਈ। ਸਰੋਇਆ ਸਾਹਿਬ, ਚਿੱਕਾਂ ਕਿੱਥੋਂ ਲਵਾਈਆਂ ਤੇ ਕਿੰਨੇ ਦੀਆਂ ਲਵਾਈਆਂ? ਇਹ ਆਪਣਾ ਇੱਥੇ ਸਾਡੇ ਸ਼ਹਿਰ ਸਮੁੰਦਰੀ ਤੋਂ ਬਣਵਾਈਆਂ ਹਾਂ। ਤੇ ਕੱਪੜਾ ਆਪ ਮੈਂ ਪਸੰਦ ਕੀਤਾ। ਅੱਜ ਬਲਕਿ ਬੰਦੇ ਨੇ ਇੱਕ ਨੇ ਦੱਸਿਆ, ਕਹਿੰਦਾ ਵੀ ਸੋਹਣਾ ਲੱਗਦਾ। ਹਾਂ, ਇਦਾਂ ਲੱਗਦਾ ਵੀ ਜਿਵੇਂ ਸੋਨੇ ਦਾ ਪਾਣੀ ਪਿਰਿਆ ਹੁੰਦਾ, ਵੀ ਜਿਵੇਂ ਹੈ। ਹਾਂ, ਇਦਾਂ ਚਮਕਦੀਆਂ ਚੀਕਾਂ ਵਿੱਚੋਂ। ਤੇ ਇਹ 40,000 ਰੁਪਈਆ ਲਿਆ ਨਾ ਤੁਹਾਡੀ ਦੁਕਾਨ। ਫਿਰ ਤਾਂ ਮੁਨਾਸਬ ਆ। ਹਾਂ, ਮਾਨੀ ਮਾਨ ਸਾਹਿਬ, ਅਸਲ ਦੇ ਵਿੱਚ ਤੁਹਾਨੂੰ ਗਲਤ ਦੱਸਦੇ ਆ, ਉਹ ਗਲਤ ਖਬਰ। ਹਾਂ। ਅੱਛਾ, ਪਰਦੇਸੀ ਬੜੀ ਤਾਦਾਦ ਦੇ ਵਿੱਚ ਇਸਲਾਮ ਦੁਆ ਕਰ ਰਹੇ ਹਾਏ, ਜੀ। ਅੱਲਾ ਤੇ ਸਲਾਮਤ ਰੱਖੇ। ਪਰਦੇਸੀਆਂ ਨੇ ਬਹੁਤ, ਯਾਨੀ ਕਿ ਮੁਸਲਸਲ ਲਾਈਨ ਚੱਲ ਰਹੀ ਆ ਜਿਹੜੀ ਕਿ ਆਪਣਾ ਸਲਾਮ ਦੇ ਰਹੇ ਆ, ਮੁਹੱਬਤ ਦੇ ਰਹੇ ਆ, ਪਿਆਰ ਦਾ ਪੈਗਾਮ ਦੇ ਰਹੇ ਆ। ਉਹਨਾਂ ਦੀ ਬੜੀ ਮਿਹਰਬਾਨੀ। ਤੇ ਸਰੋਇਆ ਸਾਹਿਬ, ਜੇ ਇਜਾਜ਼ਤ ਹੋਵੇ ਤਾਂ ਪਰਦੇਸੀਆਂ ਦੇ ਬਾਰੇ ਸ਼ੇਰ ਇੱਕ ਜ਼ਿਹਨ ਚ ਆਇਆ ਹਾਂਜੀ, ਕਿਆ ਕਰਾਂ, ਤੇ ਕਰਾਂ। ਕਿ ਪਰਦੇਸੀਆਂ ਦੇ ਬਾਰੇ ਜਾ ਕੇ, ਦਰਿਆਵਾਂ ਦੇ ਪਾਰ ਕਦੀ ਤੇ ਜਾਵਾਂਗੇ, ਸਭ ਕੁਝ ਛੱਡ ਕੇ ਇੱਕ ਦਿਨ ਘਰ ਵੱਲ ਆਵਾਂਗੇ, ਚੁੱਲ੍ਹੇ ਲਾਗੇ ਬਹਿ ਕੇ ਫਿਰ ਇੱਕ ਵਾਰ ਨਹੀਂ ਮਾਏ, ਤੇਰੇ ਹੱਥ ਦੀ ਪੱਕੀ ਰੋਟੀ ਖਾਵਾਂਗੇ, ਤੇ ਬੂਏ ਭੇੜ ਦਿਆਂਗੇ ਲੰਘੇ ਵੇਲੇ ਦੇ, ਆਂਦਾ ਵੇਲਾ ਚਾਵਾਂ ਨਾਲ ਸਜਾਵਾਂਗੇ, ਤੇ ਸ਼ੁਕਰ ਕਰਾਂਗੇ ਸਿਰ ਰੱਖ ਕੇ ਇਸ ਧਰਤੀ ਉੱਤੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ, ਘਰ ਦੀ ਮਿੱਟੀ ਚੁੰਮ ਅੱਖੀਆਂ ਨਾਲ ਲਾਵਾਂਗੇ। ਪਰਦੇਸੀਆਂ ਦੀ ਮੁਹੱਬਤ ਆ ਕਿਰਪਲ ਸਿੰਘ ਆ ਜੀ ਇੱਕ, ਉਹਨਾਂ ਨੇ ਕਿਹਾ ਸਰੋਇਆ ਸਾਹਿਬ ਕਿ ਅਸੀਂ ਵੀ ਪਾਕਿਸਤਾਨ ਆ ਸਕਦੇ ਹਾਂ, ਜੇ ਆ ਸਕਦੇ ਹਾਂ ਤਾਂ ਸਾਨੂੰ ਦੱਸੋ ਕਿੱਦਾਂ। ਹਾਂਜੀ, ਜੀ ਆਇਆਂ ਨੂੰ ਸਤਿ ਜੀ। ਜਮ ਆਓ। ਪਾਕਿਸਤਾਨ ਤੁਹਾਡਾ ਆਪ ਦਾ ਪਾਕਿਸਤਾਨ ਆ, ਆਪ ਦਾ ਪੰਜਾਬ ਆ। ਜਦੋਂ ਮਰਜ਼ੀ ਆਓ। ਤੇ ਉਹ ਇਹ ਆ ਵੀ ਬਹੁਤਾ ਤਾਂ ਮੈਨੂੰ ਵੀ ਨਹੀਂ ਪਤਾ ਹੈ, ਤੇ ਪੁੱਛ ਕੇ ਦੱਸ ਦੂੰਗਾ। ਤੇ ਇੰਨੀ ਗੱਲ ਆ ਵੀ ਕਹਿੰਦੇ ਵੀ ਤੁਸੀਂ ਜੇ ਤਾਂ ਹੈ ਨਾ ਤੁਹਾਡੇ ਕੋਲ ਬਾਹਰਲੇ ਮੁਲਕ ਦਾ ਸ਼ਨਾਖਤੀ ਕਾਰਡ, ਵੀ ਤੁਹਾਡੇ, ਫਿਰ ਤੁਹਾਨੂੰ ਤਾਂ ਪੁੱਛਣ ਦੀ ਕਿਸੇ ਨੂੰ ਲੋੜ ਹੀ ਨਹੀਂ। ਫਿਰ ਤਾਂ ਉੱਥੋਂ ਬੈਠੇ ਹੀ ਤੁਸੀਂ ਆਪਣਾ ਲੈ ਸਕਦੇ ਆ, ਕਾਗਜ਼ ਪੱਤਰ ਤੁਹਾਨੂੰ ਲੱਭ ਜਾਣਗੇ ਬਾਹਰਲੇ ਮੁਲਕ ਬੈਠਿਆਂ ਨੂੰ ਪਾਕਿਸਤਾਨ ਆਉਣ ਵਾਸਤੇ। ਤੁਸੀਂ ਜੇ ਇੰਡੀਆ ਦਾ ਤੁਹਾਡੇ ਕੋਲ ਸ਼ਨਾਖਤੀ ਕਾਰਡ ਨਹੀਂ ਹੈਗਾ, ਕਾਗਜ਼ ਨਹੀਂ ਹੈਗੇ, ਉਧਰਲੇ ਕਾਗਜ਼ ਹੈ, ਬਾਹਰਲੇ ਕਿਸੇ ਮੁਲਕ ਦੇ ਹੋਣ, ਤੁਸੀਂ ਇੱਥੇ ਆ ਸਕਦੇ ਹੋ, ਤੁਹਾਡੇ ਕੋਲ ਕਾਗਜ਼ ਹੈ ਜੀ। ਤੇ ਜੇ ਤੁਹਾਡੇ ਕੋਲ ਇੰਡੀਆ ਦੇ ਕਾਗਜ਼ ਆ, ਤੇ ਜਿਹੜੀਆਂ ਗੱਲਾਂ ਮੈਂ ਸੁਣੀਆਂ, ਇਹ ਨਹੀਂ ਵੀ ਮੈਂ ਪੱਕੀ ਗੱਲ ਨਹੀਂ ਮੇਰੇ ਕੋਲ ਪਹੁੰਚੀ, ਮੈਂ ਜਿਹੜੀ ਸੁਣੀ ਆ, ਤੇ ਜੇ ਤੁਸੀਂ ਤੁਹਾਡੇ ਕੋਲ ਇੰਡੀਆ ਦੇ ਕਾਗਜ਼ ਆ ਤੇ ਇੰਡੀਆ ਦੇ ਰਹਿائشੀ ਆ ਤੁਸੀਂ, ਤਾਂ ਫਿਰ ਉਹ ਕਹਿੰਦੇ ਆ ਵੀ ਜੱਥੇ ਜਿਹੜੇ ਸਰਕਾਰੀ ਤੌਰ ਤੇ ਆਉਂਦੇ ਆ ਉਹਨਾਂ 'ਚ ਤੁਸੀਂ ਆ ਸਕਦੇ ਆ, ਤੇ ਜਾਂ ਫਿਰ ਤੁਸੀਂ ਆਪ ਦੀ ਐਮਬੈਸੀ ਨਾਲ ਗੱਲ ਕਰੋ, ਉਹ ਤੁਹਾਨੂੰ ਇੱਧਰ ਨੂੰ ਦੇਣਗੇ ਕਾਗਜ਼ ਪੱਤਰ। ਕਮੈਂਟ ਹੈ ਜੀ, ਕਮੈਂਟ ਤਾਂ ਸਾਰੇ ਪਿਆਰ ਦੇ ਰਹੇ ਆ, ਲੇਕਿਨ ਇੱਕ ਗੱਲ ਆਈ ਕਿ ਸਰੋਇਆ ਸਾਹਿਬ ਤੁਸੀਂ ਹੁਣ ਆਪਣੇ ਘਰ ਦੇ ਮੈਂਬਰ ਹੀ ਲੱਗਦੇ ਹੋ। ਹਾਏ ਚੀਮਾ ਹਾਏ ਹਾਏ, ਸਾਹਿਬ ਕਹਿ ਰਹੇ ਆ ਜੀ। ਵਾਹ ਵਾਹ। ਹੈਂ? ਉਹਨਾਂ ਨੇ ਕਿਹਾ ਘਰ ਦੇ ਮੈਂਬਰ ਹੀ ਲੱਗਦੇ ਹੁਣ। ਇਹ ਜੀ ਰਜ਼ੀ ਚੀਮਾ ਸਾਹਿਬ, ਰੱਬ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ। ਤੇ ਰੋਬਨ ਚੀਮਾ ਉਧਰੋਂ ਆ। ਅੱਛਾ, ਰੋਬਨ ਚੀਮਾ ਸਾਹਿਬ, ਜਿਉਂਦੇ ਵਾਸਤੇ ਰੋਬਨ ਚੀਮਾ ਸਾਹਿਬ। ਸਰੋਇਆ ਸਾਹਿਬ, ਪਾਕਿਸਤਾਨੀ ਪੰਜਾਬੀ ਫਿਲਮ ਬਣਾਉਣ ਦਾ ਕੋਈ ਤੁਹਾਡਾ ਇਰਾਦਾ ਹੈਗਾ, ਪਲਾਨ ਹੈਗਾ? ਟੈਕਨੋ ਕਿੰਗ ਹੈਗੇ ਆ ਜੀ, ਉਹ ਤੁਹਾਨੂੰ ਪੁੱਛਦੇ। ਕੀ ਕਹਿੰਦਾ? ਟੈਕਨੋ ਕਿੰਗ ਆ ਕੋਈ? ਅੱਛਾ, ਬੰਦਾ? ਹਾਂਜੀ। ਉਹ ਨਾਮ ਇਦਾਂ ਦਾ ਪਤਾ ਨਹੀਂ ਲੱਗ ਰਿਹਾ, ਬੰਦਾ ਟੀਮ। ਅੱਛਾ ਜੀ, ਮੈਂ ਇਹ ਫਿਲਮ ਦੀ ਗੱਲ ਇਹ ਆ ਵੀ ਮੇਰਾ ਦਿਲ ਇਹ ਕਰਦਾ ਵੀ ਕੋਈ ਐਸਾ ਜਿਹੜਾ ਸੁਨੇਹਾ ਨਾ ਸਾਡੇ ਕਿਸਾਨਾਂ ਦੇ ਨਾ, ਕਈ ਐਸੇ ਦੁੱਖ ਆ ਵੀ ਜਿਹੜੇ ਗੱਲਾਂ ਨਾਲ ਕਿਸੇ ਤੱਕ ਪਹੁੰਚ ਨਹੀਂ ਸਕਦੇ। ਮੈਂ ਤੁਹਾਨੂੰ ਹੁਣ ਸੱਚੀ ਦੱਸਾਂ ਵੀ ਇਸ ਟਾਈਮ ਗੰਨਾ ਚੱਲ ਰਿਹਾ, ਇਸ ਟਾਈਮ ਮਿੱਲਾਂ ਚੱਲ ਰਹੀਆਂ। ਜਿਹੜਾ ਗੰਨੇ ਦਾ ਹੋਇਆ ਨਾ ਵੀ 1.5 ਸਾਲ, ਹਾਏ ਹਾਏ, ਤੂੰ ਕਦੇ ਮੇਰੀ ਗੱਲ ਨੂੰ ਗੌਰ ਕਰ ਵੀ 1.5 ਸਾਲ ਪੁੱਤਾਂ ਤਰ੍ਹਾਂ ਧੀਆਂ ਤਰ੍ਹਾਂ ਉਹ ਫਸਲ ਪਾਲੀ, ਤੇ ਇਸ ਟਾਈਮ ਸਾਨੂੰ ਕਿੱਲੇ ਦੇ ਵਿੱਚੋਂ 2 ਲੱਖ ਘਟ ਰਿਹਾ। ਤੇ ਉਹ ਕਮਾਦ ਦੇ ਉੱਤੇ ਬੰਦਿਆਂ ਨੇ ਇੰਨੀਆਂ ਆਸਾਂ ਲਾਈਆਂ ਹੁੰਦੀਆਂ ਨਾ ਵੀ ਇੰਨੀ ਆਸਾਂ ਕਿਸੇ ਫਸਲ ਤੇ ਨਹੀਂ ਲੱਗਦੀਆਂ। ਜਿੱਦਾਂ ਮੈਂ ਉਦੋਂ ਗੱਲ ਕੀਤੀ ਸੀ ਵੀ ਇਸ ਫਸਲ ਦੇ ਵਿੱਚ ਬੜਾ ਕੁਝ ਦਿਖਦਾ ਕਿਸਾਨ ਨੂੰ, ਤੇ ਯਕਦਮ ਉਹਦੀਆਂ ਆਸਾਂ ਟੁੱਟੀਆਂ ਵੀ ਪਿਛਲੇ ਸਾਲ ਤੋਂ ਇਸ ਸਾਲ ਤੱਕ ਹਰ ਸ਼ੈ ਦਾ ਰੇਟ ਵਧਿਆ, ਲੂਣ ਦਾ ਵੀ ਵਧਿਆ, ਹਰ ਸ਼ੈ ਦਾ ਰੇਟ ਵਧਿਆ। ਪਰ ਦੇਖੋ ਕੈਸੀ ਗੱਲ ਆ ਵੀ ਕਿਸਾਨ ਦੀ ਫਸਲ ਦਾ ਰੇਟ ਘਟਿਆ। ਪਿਛਲੀ ਵਾਰੀ ਸਾਡੇ ਇੱਥੇ 450 ਨੂੰ ਸੀ ਖਬਰ ਹੈ, ਤੇ ਐਤਕੀ 350 ਨੂੰ 100 ਘਟਿਆ। ਕੈਸੀ ਯਾਰ ਸਾਇੰਸ ਆ, ਕੈਸੀ ਗੱਲ ਆ। ਉਹ ਮੇਰਾ ਕਿਸੇ ਟਾਈਮ ਦਿਲ ਇਹ ਕਰਦਾ ਵੀ ਕੋਈ ਇਦਾਂ ਦਾ ਹਿਸਾਬ ਹੋਵੇ
ਵੀ ਉਹ ਫਿਲਮ ਦੇ ਵਿੱਚ ਅਸੀਂ ਪੂਰੀ ਦੁਨੀਆ ਨੂੰ ਦਸੀਏ, ਲੋਕਾਂ ਨੂੰ ਦਸੀਏ, ਸਾਡੇ ਪੜ੍ਹੇ ਲਿਖੇ ਤਬਕੇ ਨੂੰ ਅਸੀਂ ਦਸੀਏ ਵੀ ਕਿਸਾਨ ਇਦਾਂ ਆ ਵੀ ਦੁੱਖ ਆ, ਇਹ ਇਦਾਂ ਕਰਕੇ ਪਹੁੰਚਾਈਏ। ਵੀ ਉਹ ਗੱਲ ਮੈਂ ਬੋਲ ਕੇ ਸੁਣਾਤੀ ਨਾ ਹੁਣ ਕਮਾਦ ਵਾਲੀ, ਉਹ ਐਂ ਮਨ ਪੂਰਾ ਇੰਜ ਭਰਿਆ ਨਹੀਂ ਵੀ ਜਿਵੇਂ ਤੁਹਾਡੇ ਤੱਕ ਪਹੁੰਚ ਗਈ। ਜੇ ਉਹ ਫਿਲਮ ਦੇ ਵਿੱਚ ਦਸੀਏ ਨਾ, ਵੀ ਅੱਗੇ ਸੁਣਾਈਏ, ਦਿਖਾਈਏ ਅਸੀਂ ਇੰਜ। ਉਹ ਦਿਖਾਈਏ ਦੁੱਖ। ਕਈ ਦੁੱਖ ਐਸੇ ਆ ਦਿਖਾਣ ਵਾਲੇ ਆ, ਸੁਣਾਉਣ ਵਾਲੇ ਨਹੀਂ। ਲੈ ਤੂੰ ਸੌਖਿਆਂ ਕਰਤਾ, ਰੱਬ ਤੇਰਾ ਭਲਾ ਕਰੇ, ਜਿਉਂਦਾ ਵਾ। ਮੈਂ ਕਹਿੰਦਾ ਕਈ ਦੁੱਖ ਐਸੇ ਆ ਵੀ ਜਿਹੜੇ ਸੁਣਾਉਣ ਵਾਲੇ ਨਹੀਂ, ਉਹ ਦਿਖਾਣ ਵਾਲੇ ਆ। ਹਾਂ, ਉਹ ਕਿੱਦਾਂ, ਜਿੱਦਾਂ ਹੁਣ ਕੌਡੀ ਮੈਚ ਸੀ ਨਾ, ਕੌਡੀ ਹੁੰਦੀ ਸੀ, ਲਿਆ ਚਾਹ ਠਰ ਜੋ, ਕੌਡੀ ਹੁੰਦੀ ਸੀ ਨਾ, ਅੱਗੇ ਕੌਡੀ ਬੰਦੇ ਦੇਖਦੇ ਸੀ। ਜਦੋਂ ਕੌਡੀ ਦੇ ਵਿੱਚ ਉਹ ਬੁਲਾਰ ਆਏ ਨਾ ਪੰਜਾਬੀ ਦੇ ਬੋਲਣ ਵਾਲੇ, ਉਹ ਰੱਬ ਉਹਨਾਂ ਦਾ ਭਲਾ ਕਰੇ, ਮੈਂ ਤਾਂ ਸ਼ੇਰ ਕਹਿੰਦਾ ਉਹਨਾਂ ਨੂੰ। ਜਦੋਂ ਕੌਡੀ ਦੇ ਵਿੱਚ ਬੁਲਾਰ ਆਏ ਬੋਲਣ ਵਾਸਤੇ, ਲੈ ਕੌਡੀ ਅੱਗੇ ਤਾਂ ਬੰਦੇ ਦੇਖਦੇ ਸੀ, ਲੈ ਹੁਣ ਕੌਡੀ ਸੁਣਦੇ ਆ, ਸੁਣਦੇ ਨਾਲ ਖੇਡਦੇ ਆ, ਸਮਝੋ ਖੜੇ ਨਾਲ ਵਾਲੇ ਦੀ ਵੱਖੀ ਜਿਹੜੀ ਨਾ ਕੂਣੀ ਮਾਰ ਦਿੰਦੇ। ਸਰੋਇਆ ਸਾਹਿਬ, ਉਧਰ ਦਹੀਂ ਬੰਦਾ ਰਹਿ ਵਾ ਕੋਈ ਨਾ। ਸਰੋਇਆ ਸਾਹਿਬ ਗੋਰਾ ਜ਼ੈਲਦਾਰ ਆ ਕੋਈ, ਗੋਰਾ ਜ਼ੈਲਦਾਰ, ਉਹ ਕਹਿ ਰਹੇ ਆ ਕਿ ਗੱਲ ਇਹ ਆ ਕਿ ਤੁਸੀਂ ਜਿਹੜੇ ਸਾਡੇ ਚੜ੍ਹਦੇ ਪੰਜਾਬ ਆ ਉਹ ਕਦੋਂ ਆ ਰਹੇ? ਉਹਨਾਂ ਦਾ ਬਹੁਤ ਵਕਤ, ਮੇਰੇ ਖਿਆਲ ਆ 40 ਕੁ ਮਿੰਟ ਉਹਨਾਂ ਦੇ। ਹਾਂਜੀ, ਕੀ ਨਾਮ ਦੱਸਿਆ? ਗੋਰਾ ਜ਼ੈਲਦਾਰ। ਹਾਏ ਜ਼ੈਲਦਾਰ ਸਾਹਿਬ, ਰੱਬ ਤੁਹਾਡੀ ਹਯਾਤੀ ਕਰੇ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਰੱਬ ਕਰੇ ਵੀ ਤੁਹਾਡੀ ਜ਼ਿੰਦਗੀ 'ਚ ਹੀ ਮੈਂ ਆਵਾਂ, ਵੀ ਐਸਾ ਕੋਈ ਹਿਸਾਬ ਲੱਗ ਜੇ। ਸੇ ਸਾਡੇ ਮੂੰਹ ਇਹ ਸੁਣਨ 'ਚ ਆਇਆ, ਹੁਣ ਇਹ ਵੀ ਨਹੀਂ ਪੂਰੀ ਗੱਲਾਂ ਮੇਰੇ ਕੋਲ ਹੈ ਨਹੀਂ, ਇਹ ਸਰਕਾਰੀ ਗੱਲਾਂ ਕਹਿੰਦੇ ਆ ਵੀ ਹਜੇ ਸਾਨੂੰ ਉੱਥੇ ਲੱਭਦਾ ਨਹੀਂ ਵੀਜ਼ਾ। ਜੇ ਲੱਭਦਾ ਤੇ ਉਹ ਵੀਜ਼ਾ ਲੱਭਦਾ ਜਿੱਦਾਂ ਨਿਜ਼ਾਮੁਦੀਨ ਔਲੀਆ ਰਹਿਮਤੁल्लाह ਅਲੈਹ, ਮੋਈਨੁਦੀਨ ਚਿਸ਼ਤੀ ਰਹਿਮਤੁल्लाह, ਚੁੱਪ ਤਾਂ ਕਰੋ ਯਾਰ ਮੈਂ ਗੱਲ ਕਰ ਰਿਹਾ, ਮੋਈਨੁਦੀਨ ਚਿਸ਼ਤੀ ਰਹਿਮਤੁल्लाह ਅਲੈਹ ਤੇ ਅਜਮੇਰ ਸ਼ਰੀਫ, ਇਦਾਂ ਕਰਕੇ ਵੀ ਉਹਨਾਂ ਦਾ ਵੀਜ਼ਾ ਲੱਭਦਾ। ਤੇ ਉਹ ਵੀਜ਼ਾ ਲੱਭਦਾ ਉਹਨਾਂ ਦੇ ਉਰਸ ਦਾ, ਜਦੋਂ ਮੇਲਾ ਲੱਗਦਾ, ਉਹ ਸਾਨੂੰ ਪਾਕਿਸਤਾਨੀਆਂ ਨੂੰ ਲੱਭਦਾ, ਉੱਥੋਂ ਹੀ ਰਹਿ ਸਕਦੇ, ਉਹ ਉੱਥੇ ਤੱਕ ਜਾ ਸਕਦੇ ਆ ਜਿੱਥੇ ਤੱਕ ਦਾ ਵੀਜ਼ਾ। ਵੀ ਪੰਜਾਬ ਦਾ ਲੱਭਦਾ ਨਹੀਂ। ਇੱਕ ਟਾਈਮ ਐਸਾ ਸੀਗਾ ਕਿ ਪੰਜਾਬ ਦੇ ਵਿੱਚ ਖੁੱਲਾ ਆਣ ਜਾਣ ਸੀ, ਤੇ ਰੱਬ ਦੇ ਘਰ 'ਚ ਉਮੀਦ ਵੀ ਆ ਦੁਬਾਰਾ ਵੀ ਇਦਾਂ ਹੀ ਖੁੱਲਾ ਆਣ ਜਾਣ ਹੋਊਗਾ। ਜਦ ਵੀ ਉਹ ਆਣ ਜਾਣ ਹੋਇਆ, ਵੀਜ਼ਾ ਲੱਭਿਆ, ਤੇ ਅਸੀਂ ਛਾਲਾਂ ਮਾਰਦੇ ਆਵਾਂਗੇ ਜ਼ੈਲਦਾਰ ਸਾਹਿਬ। ਕੀ ਬਾਤ ਹੈ, ਜ਼ੈਲਦਾਰ ਸਾਹਿਬ ਦੀ ਛਾਲਾਂ ਮਾਰਦੇ ਆਵਾਂਗੇ। ਹਾਂਜੀ, ਜਿੱਦਾਂ ਤੁਸੀਂ ਆਨੇ ਸਾਨੂੰ ਪਿਆਰ ਦਿੰਦੇ ਆ ਨਾ, ਆਪਣੇ ਧੀ ਪੁੱਤਰਾਂ ਦੇ ਨਾਲ ਆਉਂਦੇ ਆ, ਆਪਣੇ ਕੁਨਬੇ ਨਾਲ ਆਉਂਦੇ ਆ, ਇਹ ਕੋਈ ਐਵੇਂ ਗੱਲ ਨਹੀਂ, ਇਹ ਕੋਈ ਐਵੇਂ ਗੱਲ ਨਹੀਂ ਹੈ। ਬੱਚਿਆਂ ਦੇ ਨਾਲ ਸਾਡੇ ਕੋਲ ਉੱਥੋਂ ਸਰਦਾਰ ਆਉਂਦੇ ਆ, ਅਸੀਂ ਵੀ ਆਪਣੇ ਬੱਚਿਆਂ ਨਾਲ ਤੁਹਾਡੇ ਕੋਲ ਆਵਾਂਗੇ। ਹਾਂ ਇਨਸ਼ਾਅੱਲਾ। ਹਾਂਜੀ ਇਨਸ਼ਾਅੱਲਾ ਜ਼ਰੂਰ। ਜੀ ਗੱਲ ਕਰੋ। ਅੱਛਾ ਨਾ, ਮੈਂ ਇੱਕ ਗੱਲ ਬੜੇ ਅਰਸੇ ਤੋਂ ਮੇਰੇ ਜ਼ਿਹਨ 'ਚ ਸੀ, ਮੈਂ ਕਿਹਾ ਉਹ ਕਰਾਂਗੇ। ਸਾਡੇ ਕੋਲ ਨਾ ਬਹੁਤ ਸਾਰੇ ਦੋਸਤ ਆਉਂਦੇ ਆ ਜਿਨ੍ਹਾਂ ਨੇ ਨਵੇਂ YouTube ਚੈਨਲ ਨਾ ਜਿਹੜੇ ਆ ਹੁੰਦੇ ਆ, ਉਹਨਾਂ ਦਾ ਫਿਰ ਇਹ ਹੁੰਦਾ ਵਾ ਕਿ ਵੀਡੀਓ ਫਿਰ ਉਹ ਪੁੱਛ ਰਹੇ ਹੁੰਦੇ ਆ ਅੰਜਮ ਕੋਲੋਂ ਵੀ ਕੀ ਕਰੀਏ ਅਸੀਂ। ਤੇ ਉਹਦੇ ਲਈ ਮੈਂ ਮਸ਼ਵਰਾ ਦੇਣਾ ਚਾਹੁੰਦਾ ਵਾਂ ਕਿ ਆਪਣਾ ਕੰਟੈਂਟ ਜਿਹੜਾ ਵਾ ਨਾ ਉਹ ਸਿੰਪਲ ਰੱਖੋ, ਬਦਲੋ ਨਾ। ਤੇ ਜਿਹੜਾ ਪੰਜਾਬੀ ਦੀ ਬੜੀ ਵੱਡੀ ਮਾਰਕੀਟ ਆ, ਇਹਦੇ ਤੇ ਕੰਮ ਕਰੋ, ਇਹਦੇ ਤੇ ਦੇਖੋ ਕਲਚਰ ਤੇ ਕੰਮ ਕਰੋ, ਫਸਲਾਂ ਤੇ ਕੰਮ ਕਰੋ। ਹੈ ਕੋਈ 2-4 ਸ਼ੋਬੇ ਐਸੇ ਆ ਜਿਨ੍ਹਾਂ ਤੇ ਹਲੇ ਤੱਕ ਪੰਜਾਬੀ ਦੇ ਚੈਨਲ ਮੌਜੂਦ ਹੀ ਨਹੀਂ ਹੈ। ਪੰਜਾਬੀ ਦਾ ਫੂਡ ਵਲਾਗਰ ਕੋਈ ਨਹੀਂ ਹੈ। ਹੈ ਫੂਡ ਵਲਾਗਰ, ਖਾਣੇ, ਹਾਂ ਉਹ ਬਣਾਓ। ਹੈ ਵੀ ਇੱਕ ਦੇਖੋ, ਜ਼ੇਬੀ ਹੰਜਰਾਵ ਆ ਜਾਂ ਵਕਾਰ ਭਿੰਡਰ ਆ ਜਾਂ ਅੰਜਮ ਆ, ਇਹ ਠੀਕ ਆ ਚੈਨਲ ਹੋ ਗਏ, ਲੇਕਿਨ ਸਿਰਫ ਇਹੀ ਨਹੀਂ ਹੈ, ਬਹੁਤ ਸਾਰੀ ਫੀਲਡ ਹੈਗੀ ਆ। ਤੇ ਉਹਦੇ ਤੇ ਮੁਖਤਲਿਫ ਲੋਕਾਂ ਨੂੰ, ਯਾਨੀ ਕਿ ਜਿਹੜੇ ਯੰਗਸਟਰ ਆ ਨਾ, ਔਰ ਖ਼ਾਸ ਤੌਰ ਤੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਬੰਦੇ ਆ, ਉਹਨਾਂ ਨੂੰ ਪੰਜਾਬੀ ਤਾਰੀਖ ਤੇ ਪੰਜਾਬ ਦੀ ਤੇ ਇਹਦੇ ਤੇ ਕੰਮ ਕਰਨਾ ਚਾਹੀਦਾ ਵਾ, ਬਿਲਡਿੰਗ ਤੇ ਕੰਮ ਕਰਨਾ ਚਾਹੀਦਾ ਵਾ। ਹੈ ਅੱਛਾ ਰਾਣਾ ਸਾਹਿਬ, ਤੁਹਾਡੀ ਗੱਲ ਕੱਟਦਾ ਮੈਂ। ਸਰੋਇਆ ਸਾਹਿਬ, ਆ ਇੱਕ ਕਮੈਂਟ ਆਇਆ ਮਰੋੜ ਤੋਂ, ਸ਼ਹਿਜ਼ਾਦ ਅਮਰ ਸਾਹਿਬ, ਉਹਨਾਂ ਦਾ ਸਲਾਮ ਆਇਆ ਜੀ। ਵਾਲੇਕੁਮ ਸਲਾਮ ਸ਼ਹਿਜ਼ਾਦ ਅਮਰ ਸਾਹਿਬ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਸ਼ਹਿਜ਼ਾਦ ਅਮਰ ਸਾਹਿਬ ਜੀ, ਉਹਨਾਂ ਨੇ ਲਿਖਿਆ ਕਿ ਜਿਹੜਾ ਬੰਦਾ ਕਮੈਂਟ ਪੜ੍ਹ ਰਿਹਾ ਹੈ, ਯਾਰ ਤੂੰ ਸਾਡਾ ਨਾਮ ਹੀ ਨਹੀਂ ਲੈਂਦਾ, ਕਿਸੇ ਮੁਸਲਮਾਨ ਦਾ ਨਾਮ ਵੀ, ਯਾਰ ਸਿੱਖਾਂ ਦਾ ਹੀ ਜ਼ਿਕਰ ਕਰਨਾ। ਦੇਖੋ ਤੁਸੀਂ ਕਿਸੇ ਬੰਦੇ ਨੇ ਸਵਾਲ ਕੋਈ ਨਹੀਂ ਲਿਖਿਆ ਹੈਗਾ, ਮੇਰੇ ਸਾਹਮਣੇ ਇਹੋ ਜੀ ਕੋਈ ਗੱਲ ਵੀ ਨਹੀਂ ਹੈਗੀ। ਤੂੰ ਸਾਡਾ ਵੀਰ ਆ, ਭਰਾ ਆ ਸਾਡਾ ਸ਼ਹਿਜ਼ਾਦ ਭਾਈ। ਤੇ ਨਹੀਂ, ਉਹ ਮੈਂ ਥੋੜਾ ਜਿਹਾ ਤਾਰਫ ਕਰਾਦਾ, ਇਹ ਸਾਡੇ ਸ਼ਹਿਜ਼ਾਦ ਅਮਰ ਸਾਹਿਬ ਆ ਜੀ ਮਰੋੜ ਤੋਂ, ਬੜਾ ਸੋਹਣਾ ਕੰਮ ਕਰ ਰਹੇ, ਮਾਂ ਬੋਲੀ ਪੰਜਾਬੀ ਦੀ ਗੱਲ ਕਰ ਰਹੇ। ਮਰੋਟ ਉਹ ਸ਼ਹਿਰ ਆ, ਜੇ ਮਰੋਟ ਕਣਕ ਬੀਜਣੀ ਛੱਡ ਦੇਵੇ ਤੇ ਪੂਰੇ ਪਾਕਿਸਤਾਨ 'ਚ ਕਣਕ ਦੀ ਘਾਟ ਹੋ ਜਾਵੇ, ਐਸਾ ਸ਼ਹਿਰ ਆ ਮਰੋੜ। ਹਾਂ, ਉੱਥੇ ਕਣਕ ਕੱਢਦੇ, ਐਸਾ ਝਾੜ ਆ ਉੱਥੇ। ਤੇ ਉਹ ਮਰੋੜ ਦੇ ਵਿੱਚੋਂ ਇਹ ਆਪਣੇ ਸ਼ਹਿਰ ਨੂੰ ਮੁੰਡਾ, ਇਹਦੀ ਸ਼ਹਿਰ ਦੀ ਆਵਾਜ਼, ਮਰੋੜ ਦੀ ਆਵਾਜ਼ ਦੁਨੀਆ ਤੱਕ ਪਹੁੰਚਾਉਂਦਾ। ਤੇ ਅਮਰ ਸ਼ਹਿਜ਼ਾਦ, ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਇਹ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਵੰਡ ਤਾਂ ਆਪਾਂ ਖਤਮ ਕਰਨ ਵਾਸਤੇ, ਇਹ ਦੂਰੀਆਂ ਤਾਂ ਆਪਾਂ ਮਕਾਣੀਆਂ, ਇਹ ਦੋ ਗੱਲਾਂ ਤਾਂ ਆਪਾਂ ਕਰਨੀਆਂ ਨਹੀਂ। ਰੱਬ ਤੁਹਾਨੂੰ ਸਲਾਮਤ ਰੱਖੇ।
ਅੱਛਾ ਮੈਂ ਗੱਲ ਕਰਨ ਲੱਗਿਆ ਸੀ ਵੀ ਜਿਹੜੇ ਪ੍ਰਦੇਸ਼ ਦੇ ਵਿੱਚ ਆਪਣੇ ਜੀਆ ਜੰਤ ਨਾਲਾਂ ਉਹ ਵੀ ਕਹਿ ਲਓ ਵੀ ਉਹਨਾਂ ਦੇ ਬਖਤਾਂ ਦੀ ਗੱਲ ਆ। ਇਹ ਰੱਬ ਦੀ ਜ਼ਾਤ ਦਾ ਉਹਨਾਂ ਤੇ ਖਸੂਸੀ ਕਰਮ ਆ ਵੀ ਆਪਣੇ ਮਾਂ ਪਿਓ ਦੇ ਨੂੰ ਨਾਲ ਲੈ ਕੇ ਗਏ, ਆਪਣੇ ਧੀਆਂ ਪੁੱਤਰਾਂ ਨੂੰ, ਜੀਆ ਜੰਤ ਉੱਥੇ ਇਕੱਠੇ ਆ। ਫਿਰ ਸਾਡੇ ਜਿਹੜੇ ਹੈ ਨਾ ਪਰਦੇਸੀ ਧੀ ਪੁੱਤਰ ਅਰਬਾਂ ਦੇ ਵਿੱਚ, ਉਹ ਇਕੱਲੇ ਆ। ਉਹ ਇਕੱਲੇ ਆ। ਹਾਂ ਅੱਜ ਨਾ ਇੱਕ ਅਸੀਂ ਉਹ ਪ੍ਰਦੇਸ਼ ਦੇ ਉੱਤੇ ਵੀਡੀਓ ਬਣਾਈ, ਉਹ ਗੱਲ ਜਿਹੜੀ ਕੀਤੀ ਸੀ ਨਾ, ਮੈਂ ਰਾਣਾ ਸਾਹਿਬ ਨੂੰ ਪੁੱਛਦਾ ਵੀ ਬਾਬਾ ਜੀ ਪ੍ਰਦੇਸ਼ ਕੀ ਹੁੰਦਾ, ਤੇ ਰਾਣਾ ਸਾਹਿਬ ਨੇ ਗੱਲ ਕਰੀ ਵੀ ਪ੍ਰਦੇਸ਼ ਪੁੱਤ ਉਹ ਥਾਂ ਆ ਵੀ ਜਿੱਥੇ ਬੰਦਾ ਰਹਿਣਾ ਤਾਂ ਪਸੰਦ ਕਰਦਾ ਪਰ ਉੱਥੇ ਜੀ ਤਾਂ ਲੈਂਦਾ, ਉੱਥੇ ਮਰਨਾ ਪਸੰਦ ਨਹੀਂ ਕਰਦਾ। ਤੇ ਉਹ ਕਈ ਬੰਦਿਆਂ ਨੇ ਕਿਹਾ ਵੀ ਤੁਸੀਂ ਸਾਨੂੰ ਦੁਖੀ ਕਰਤਾ। ਮੈਂ ਦੁਖੀ ਨਹੀਂ ਕੀਤਾ, ਮੈਂ ਗੱਲ ਪਤਾ ਕੀ ਕੀਤੀ ਸੀ, ਸਾਡੇ ਪਿੰਡ ਦੀ ਗੱਲ ਹੈ, ਇਹ ਮੈਂ ਦੂਰ ਦੀ ਵੀ ਨਹੀਂ ਕਰਦਾ। ਸਾਡੇ ਪਿੰਡ ਨਾ ਇੱਕ ਮੁੰਡਾ ਜੀ ਅੱਲਾ ਨੂੰ ਪਿਆਰਾ ਹੋਇਆ ਯਮਨ ਦੇ ਵਿੱਚ, ਤੇ ਉਹਨੂੰ 3 ਮਹੀਨੇ ਹੋ ਗਏ ਸਾਨੂੰ ਉਡੀਕਦਿਆਂ ਨੂੰ। ਤੇ ਉਹ ਪਹਿਲਾਂ ਤਾਂ ਕਹਿੰਦੇ ਲੱਖਾਂ ਰੁਪਈਆ ਲੱਗਣਾ, 25 ਲੱਖ ਕਿੰਨਾ ਮੰਗਦੇ ਰਹੇ। ਫਿਰ ਕਹਿੰਦੇ ਜੀ ਅਸੀਂ ਉੱਥੇ ਦਫਨਾਉਂਦੇ ਹਾਂ, ਸਾਨੂੰ ਉੱਥੇ ਪੈਸੇ ਦਿਓ। ਐਸੇ ਐਸੇ ਦੁੱਖ ਦਰਦ ਆ ਨਾ। ਤੇ ਉਹ ਗੱਲ ਕੀਤੀ ਸੀਗੀ ਵਿੱਚ ਓਲੇ ਦੇ ਵਿੱਚ ਕੀਤੀ ਸੀ। ਤੇ ਮੈਂ ਨਾ ਇਹ ਕਿਸੇ ਖਸੂਸੀ ਰੱਬ ਨੇ ਜੇ ਕਿਤੇ ਮੌਕਾ ਦਿੱਤਾ ਕਿਸੇ ਵੱਡੇ ਪਲੇਟਫਾਰਮ ਦੇ ਉੱਤੇ ਮੈਂ ਇਹ ਗੱਲ ਕਰਨੀ ਆ ਜਿਹੜੀ ਸਾਡੇ ਪਿੰਡ ਨਾਲ ਬੀਤੀ ਆ ਨਾ। ਸਾਡੇ ਇੱਥੇ ਉਹ ਜਿਹੜਾ ਪੁੱਤਰ ਸਾਡਾ ਉੱਥੇ ਫੌਤ ਹੋਇਆ ਸੀ, ਵੀ ਕਿੰਨੀ ਅਖਿਆਈਆਂ ਹੁੰਦੀਆਂ ਅੱਲਾ ਦੀ ਜ਼ਾਤ। ਤਾਂ ਹੀ ਤਾਂ ਅਸੀਂ ਪੈਰ ਪੈਰ ਤੇ ਦੁਆਵਾਂ ਮੰਗਦੇ ਆ ਕਿ ਜਿੰਨੇ ਸਾਡੇ ਪਰਦੇਸੀ ਧੀ ਪੁੱਤਰ ਆ ਵੀ ਅੱਲਾ ਦੀ ਜ਼ਾਤ ਇਹਨਾਂ ਨੂੰ ਸਿਹਤ ਤੰਦਰੁਸਤੀ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਤੇ ਉਹ ਜਿਹੜੇ ਅਰਬਾਂ ਦੇ ਵਿੱਚ ਇਕੱਲੇ ਆ, ਉਹ ਆਪਣੇ ਆਪ ਨੂੰ ਇਕੱਲੇ ਨਾ ਜਾਣਨ, ਅਸੀਂ ਉਹਨਾਂ ਦੇ ਨਾਲ ਆ। ਅੱਛਾ ਸੁਰੇਆ ਸਾਹਿਬ, ਇਹ ਅਬਦੁੱਲਾ ਬੁੱਟਰ ਸਾਹਿਬ ਦਾ ਇੱਕ ਕਮੈਂਟ ਆ, ਅਗਰ ਤੁਸੀਂ PM ਬਣੋ ਤੇ ਦੋਨਾਂ ਪੰਜਾਬਾਂ ਵਾਸਤੇ ਤੁਸੀਂ ਕੀ ਕਰੋਗੇ? ਟਾਈਮ ਪੀਸ ਅਬਦੁੱਲਾ ਬੁੱਟਰ ਕੀ ਕਰੋਗੇ? PM ਅੱਛਾ ਮੈਂ ਜੀ ਸੁਲ੍ਹਾ ਇਦਾਂ ਦੀ ਪਿਆਰ ਵਧਾਊਂਗਾ ਇਦਾਂ ਦਾ ਵੀ ਸਾਡਾ ਉਧਰ ਜਿਹੜੇ ਟਰੈਕਟਰ ਆ ਜਿਹੜੇ ਅਸੀਂ ਫਿਲਮਾਂ 'ਚ ਦੇਖਦੇ ਆ ਵੱਡੇ ਵੱਡੇ, ਉਹ ਟਰੈਕਟਰਾਂ ਦਾ ਲੈਣ ਦੇਣ ਹੋਊਗਾ। ਜਿੱਦਾਂ ਸਾਡੇ ਇੱਥੇ ਕਿਸੇ ਟਾਈਮ ਕੋਈ ਮਹਿੰਗਾਈ ਹੁੰਦੀ ਆ, ਸ਼ੈ ਮਹਿੰਗੀ ਹੁੰਦੀ ਆ, ਉਧਰ ਸਸਤੀ ਹੁੰਦੀ ਆ, ਮੈਂ ਉਹ ਲਾਊਂਗਾ। ਜਿਹੜੀ ਉਧਰ ਸ਼ੈ ਮਹਿੰਗੀ ਹੁੰਦੀ ਆ ਇੱਧਰ ਸਸਤੀ ਹੁੰਦੀ ਆ, ਉਹ ਘਲਾਊਂਗਾ। ਤੇ ਆਉਣ ਜਾਣ ਦੀ ਖੁੱਲ੍ਹ ਹੋਊਗੀ ਜਿੱਦਾਂ ਬਾਹਰਲੇ ਮੁਲਕਾਂ ਯੂਰਪਾਂ 'ਚ ਹੁੰਦਾ। ਉਹ ਦੱਸਦੇ ਆ, ਹੁਣ ਪਤਾ ਨਹੀਂ ਝੂਠਾ ਸੱਚ ਆ, ਵੀ ਲਕੀਰ ਵੱਜੀ ਆ, ਉਹ ਦਿਲ ਕਰਦਾ ਤੇ ਇੱਧਰ ਚਲੇ ਜਾਓ, ਦਿਲ ਕਰਦਾ ਇੱਧਰ ਚਲੇ ਜਾਓ। ਤੇ ਮੈਂ ਇਦਾਂ ਲਕੀਰ ਬਣਾ ਦੂੰਗਾ ਇਹ ਵੀ ਜਿਹਦਾ ਦਿਲ ਕਰਦਾ ਇੱਧਰ ਆਵੇ, ਜਿਹਦਾ ਦਿਲ ਕਰਦਾ ਉੱਧਰ ਜਾ, ਕੋਈ ਪੁੱਛ ਪ੍ਰੀਤ ਨਹੀਂ। ਇਦਾਂ ਪਿਆਰ ਵਧੂਗਾ, ਇਦਾਂ ਅਸੀਂ ਕਾਮਯਾਬ ਤਰੱਕੀ ਕਰ ਲਾਂਗੇ। ਤੇ ਉਹ ਜਿਹੜੀ ਸਾਡਾ ਉਹ ਦੂਰੀ ਆ, ਉਹ ਜਿਹੜਾ ਸਾਡਾ ਮੋਹ ਪਿਆਰ ਆ, ਉਹ ਇਦਾਂ ਵਧਾ ਦੂੰਗਾ ਜੇ ਮੈਂ ਬਣਿਆ। ਉਹ ਇਹਨੇ ਕੀ ਬਣਾਇਆ ਤੁਹਾਨੂੰ ਅੱਲਾਹ ਪਾਕ ਬਣਾਵੇ ਜੀ PM ਅੱਗੇ। ਅੱਛਾ ਜੀ, ਕਮੈਂਟ ਯਾਰ ਇੰਨੀ ਸਪੀਡ ਨਾਲ ਆ ਰਹੇ ਆ। ਫਿਰ ਹੁਣ ਅੱਛਾ ਫਿਰ ਭਾਈ ਜੀ ਹੋਣੇ ਆ ਰੋਬਨ ਚੀਮਾ ਸਾਹਿਬ, ਇਹ ਤੁਹਾਡਾ ਮੇਰਾ ਖਿਆਲ ਹੈ ਵੀ 40ਵਾਂ 50ਵਾਂ ਕਮੈਂਟ ਆ। ਮਾਮਾ ਜੀ ਦੀਆਂ ਗੱਲਾਂ ਸੁਣ ਕੇ ਲੱਗਦਾ ਕਿ ਬਹੁਤ ਸਿਆਣੇ ਨੇ। ਅੱਜ ਪਤਾ ਲੱਗਾ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਮਾਮਾ ਜੀ। ਮਾਮਾ ਜੀ ਮੈਂ ਵੀ ਸਕ੍ਰਿਪਟ ਰਾਈਟਰ ਆ। ਇਹ ਭਾਈ ਜੀ ਤੁਹਾਡੇ ਵਾਸਤੇ ਕਮੈਂਟ ਆ। ਤੇ ਬਹੁਤ ਸਾਰੇ ਦੋਸਤ ਵੀਰ ਭਾਈ ਜੀ ਇੱਧਰ WhatsApp ਤੇ ਵੀ ਮੈਸੇਜ ਕਰੀ ਜਾ ਰਹੇ ਆ ਜੀ ਕਿ ਲਾਈਵ ਬੈਠੇ। ਹਾਂਜੀ ਲਾਈਵ ਬੈਠੇ ਆ ਜੀ, ਤੁਹਾਡੀ ਭਰਾਵਾਂ ਦੀ ਮੁਹੱਬਤਾਂ। ਹਾਂਜੀ ਰੋਸਾ ਹੋਇਆ ਕੋਈ ਕਮੈਂਟ ਆਇਆ ਜੀ। ਇਹਨੂੰ ਅੱਗੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਅਕਾਊਂਟ ਦਾ ਨਾਮ ਹੈ ABA Club 1। सुरैया साहब आपके व्लॉग देखते देखते अक्सर सुबह हो जाती है, एक वीडियो 2-3 बार देख लेता हूँ। देख यार कैसी गल, सवेर हो जाती है कहते। अल्लाह ਤੁਹਾਨੂੰ ਸਲਾਮਤ ਰੱਖੇ। ਸਵੇਰ ਦੀ ਨਮਾਜ਼ ਪੜਿਆ ਕਰੋ, ਮੁਹੰਮਦ ਸਾਹਿਬ ਕਰਿਆ ਕਰੋ, ਟਾਈਮ ਨਾਲ ਸੋਇਆ ਕਰੋ, ਟਾਈਮ ਨਾਲ ਜਾਗਿਆ ਕਰੋ, ਤੇ ਤੁਹਾਡਾ ਪਿਆਰ ਸਿਰ ਮੱਥੇ ਤੇ ਜਿਉਂਦੇ ਬਾਅਦ ਟਾਈਮ ਖਾਸ। ਮੁਹੰਮਦ ਜ਼ਾਦ ਸਾਹਿਬ ਫੈਸਲਾਬਾਦ ਤੋਂ 76 GB ਤੋਂ ਜੀ, ਮਿਹਰਬਾਨੀ ਸਰ, ਥੈਂਕ ਯੂ। ਕਹਿੰਦੇ ਨਾਮ ਨਹੀਂ ਲੈਂਦੇ। ਮੂੰਜੀ ਦੀ ਫਸਲ ਦਾ ਪੁੱਛ ਰਿਹਾ ਜੀ, ਕਹਿੰਦੇ ਕੀ ਕਹਿੰਦਾ ਕੱਲ ਮੂੰਜੀ ਦੀ ਫਸਲ ਦਾ ਦੱਸੋ ਜੀ। ਇੱਥੇ ਲਾਈ ਸੀ, ਉਹ ਫਾਇਦੇ 'ਚ ਰਹੀ, ਨੁਕਸਾਨ 'ਚ ਰਹੀ, ਸਹੀ ਰਹੀ, ਮਾੜੀ ਰਹੀ? ਅੱਛਾ ਜੀ, ਸਾਡੇ ਨਾ ਇੱਥੇ ਸ਼ਾਹ ਸਰੋਇਆ ਸਾਹਿਬ ਦੱਸਣਗੇ, ਮੈਂ ਇੰਨਾ ਕੁ ਦੱਸ ਦਿੰਦਾ ਵੀ ਸਾਡੇ ਵਾਲੇ ਪਾਸੇ ਨਾ ਜ਼ਮੀਨਾਂ ਥੋੜੀਆਂ ਜਿਹੀਆਂ ਪੱਕੀਆਂ, ਵੀ ਇਹ ਕਹਿ ਲਓ ਵੀ ਪਾਣੀ ਰੋਕਦੀਆਂ ਨਹੀਂ। ਇੱਥੇ ਝੋਨਾ ਘੱਟ ਲੱਗਦਾ, ਪਰ ਹੁਣ ਥੋੜੇ ਸਾਲਾਂ ਤੋਂ ਇੱਥੇ ਆਮੇ ਲਾਮੇ ਅਸੀਂ ਦੇਖੀਦਾ ਤੇ ਉਹ ਲੱਗਦਾ ਝੋਨਾ। ਤੇ ਅਸੀਂ ਪਹਿਲੀ ਵਾਰੀ ਲਾਇਆ ਸੀਗਾ। ਉਂਝ ਸਾਡੀ ਹੈਗੀ ਝੋਨੇ ਵਾਲੇ ਪਾਸੇ, ਸਾਡੀ ਸੀਰੀ ਰਿਸ਼ਤੇਦਾਰੀ ਬਥੇਰੀ ਆ, ਮਾਨ ਲਓ ਮਾਸੀਆਂ ਹੈਗੀਆਂ ਉੱਧਰ, ਤੇ ਪਰ ਸਾਨੂੰ ਇੰਨੀ ਬਰੀਕੀ 'ਚ ਨਹੀਂ ਸੀ ਪਤਾ। ਤੇ ਅਸੀਂ ਜਦੋਂ ਬੀਜਿਆ ਨਾ, ਉਹ ਕਿਹੜਾ ਸੀਗਾ ਬੀ, ਕਿਹੜਾ ਸੀ, ਕੀ ਬੀ ਕਿਹੜਾ ਸੀ ਸਾਮਲ ਤੇਰੇ ਕੋਲ ਭਜਦੀ ਨਹੀਂ ਹੈ 1847 ਕਹ ਰਹੇ ਆ। 1847 ਅਸੀਂ ਬੀਜ ਬੈਠੇ ਆ। ਤੇ ਉਹ ਇੱਥੇ ਚੱਕੀਆਂ ਦੇ ਵਿੱਚ ਉਹਦਾ ਦਾਣਾ ਹੁੰਦਾ ਲੰਬਾ, ਤੇ ਉਹ ਚੱਕੀਆਂ ਦੇ ਵਿੱਚ ਉਹ ਕਹਿੰਦੇ ਵੀ ਟੁੱਟ ਜਾਂਦਾ। ਤੇ ਇਦਾਂ ਕਰਕੇ ਇਹਦੀ ਕੋਈ ਗੱਲ ਦੱਸਿਓ ਜੀ ਬਰੀਕੀ, ਤੇ ਉਹ ਦੱਸਿਓ ਹੋਇਆ ਕਿੰਨਾ ਹੋਇਆ।
ਇਹ ਜਿਹੜਾ ਅਸਲ 'ਚ ਸਰੋਇਆ ਸਾਹਿਬ ਆਪਣਾ ਇਲਾਕਾ ਨਾ ਮੁੰਜੀ ਦਾ, ਇਹ ਹੈ ਹੀ ਨਹੀਂ ਮੁੰਜੀ ਦਾ। ਅਸੀਂ ਸੋਲਰ ਲਾਇਆ ਸੀ ਟਿਊਬਵੈੱਲ, ਉਸ ਕਰਕੇ ਅਸੀਂ ਥੋੜੀ ਜਿਹੀ ਮੁੰਜੀ ਲਾਈ ਸੀ, ਚੈੱਕ ਕੀਤੀ ਸੀ, ਉਹ ਫੇਰ ਵੀ ਗੁਜ਼ਾਰੇ ਲਾਇਕ ਹੋਈ ਹੈ, ਲੇਕਿਨ ਜਿਹੜੀ ਪ੍ਰੋਫਿਟ 'ਚ ਨਹੀਂ ਗਈ ਹੈਗੀ। 22 ਮਣ ਹੋਈ। ਹਾਂ 22 ਮਣ ਹੋਈ, 4 ਕਨਾਲ ਦੀ ਹੋਈ ਹੈ 22 ਮਣ। ਹਾਂ ਬਿੱਗਾ ਹਾਂ 1 ਵਿਗਾ ਸੀ। ਤੁਹਾਡਾ ਹਾਂ ਉਸ ਟ੍ਰਾਇਲ ਲਾਇਆ ਸੀ, ਚੈੱਕ ਕੀਤਾ ਸੀ ਕਿ ਇੱਥੇ ਮੁੰਜੀ ਹੁੰਦੀ ਕਿ ਨਹੀਂ ਹੁੰਦੀ। ਨਹੀਂ ਤੇ 22 ਮਣ ਸਰੋਇਆ ਸਾਹਿਬ ਹਜੇ ਥੋੜੀ ਹੈ। ਇਹ ਥੋੜੀ ਆ, ਇਹ ਜਿਹੜੀ ਐਵਰੇਜ ਸਹੀ ਆ ਉਹ ਤਕਰੀਬਨ ਕੋਈ 40 ਮਣ ਹੋਣੀ ਚਾਹੀਦੀ ਸੀ ਇਹਦੀ ਵਿਗੇ ਦੀ। 80-90 ਮਣ ਆਉਂਦੀ ਦੀ ਐਵਰੇਜ। ਅੱਛਾ ਹਾਂ ਤੇ ਉਂਝ ਤੁਸੀਂ ਦੇਖਿਆ ਤਾਂ ਆਪਣੇ ਸੱਜੇ ਖੱਬੇ ਲੋਕ ਲਾ ਤਾਂ ਬੜੀ ਰਹੇ। ਉਹ ਲਾ ਰਹੇ ਆ, ਲੇਕਿਨ ਜਿਹੜੀ ਜ਼ਮੀਨਾਂ ਥੋੜੀਆਂ ਪੱਕੀਆਂ ਨਾ ਉੱਥੇ ਲੱਗ ਰਹੀ ਆ। ਆਪਣੀ ਥੋੜੀ ਜ਼ਮੀਨ ਆ ਰੇਤਲੀ ਇੱਥੇ, ਇਹ ਪਾਣੀ ਨਹੀਂ ਰੋਕਦੀ ਸੀ। ਹਾਂ ਮਹਿਰਾ ਜ਼ਮੀਨ ਜਿਹੜੀ ਇਹ ਜ਼ਮੀਨ ਪਾਣੀ ਨਹੀਂ ਰੋਕਦੀ ਹੈਗੀ, ਪਾਣੀ ਨਹੀਂ ਰੋਕਦੀ, ਇਸ ਕਰਕੇ ਇੱਥੇ ਅਸੀਂ ਕਾਮਯਾਬ ਇੱਥੇ ਨਹੀਂ। ਖਾਣ ਜੋਗੀ ਇਹ ਲਾਉਂਦੇ ਸਬਜ਼ੀਆਂ ਹਾਂ। ਵਾਸਤੇ ਜ਼ਿਆਦਾ ਕਾਮਯਾਬ ਆ, ਜਿੱਥੇ ਪਾਣੀ ਨਹੀਂ ਰੋਕਦਾ ਹੈਗਾ, ਨਮੀ ਨਹੀਂ ਆਉਂਦੀ। ਅੱਛਾ ਹਾਂਜੀ ਚਲੋ ਮਿਹਰਬਾਨੀ। ਅੱਛਾ ਜੀ, ਬਹੁਤ ਸਾਰੇ ਵੀਰ ਵੀ ਕਮੈਂਟ ਇੰਨੇ ਇਸ ਟਾਈਮ ਸਾਡੇ ਨਾਲ 597 ਬੰਦਾ ਜਿਹੜਾ ਨਾ ਜੀ ਗੱਲ ਤਾਂ ਸੁਣੋ। ਬਿਲਕੁਲ ਸਟਿਲ ਹੋ ਕੇ ਜੁੜਿਆ ਹੋਇਆ। ਹਾਂ ਮੈਂ ਕਿਹਾ ਵੀ ਟਾਈਮ ਖਾਸਾ ਹੋ ਗਿਆ। ਚੱਲਣ ਦੇ ਨਹੀਂ ਕੋਈ ਨਹੀਂ, ਬੰਦੇ ਬੰਨ ਕੇ ਬਿਠਾਏ ਹੋਏ ਤੁਸੀਂ। ਕਿਹੜੇ ਬੰਦੇ ਬਣ ਕੋਈ ਹੈ ਬਈ ਕੋਈ ਬੰਦਾ ਜਿਹੜਾ ਕੋਈ ਬੰਦਾ ਜਾਣਾ ਨਹੀਂ ਉਹ 500 ਬੰਦਾ ਆਪੇ 500 ਬੰਦਾ ਭਾਈ ਜੀ ਉਹ ਤਾਂ ਸਾਡੇ ਕਰਕੇ ਬੈਠਿਆ ਉਹ ਮੁਹੱਬਤਾਂ ਹੀ ਵੰਡ ਰਿਹਾ ਨਾ, ਸਾਡੇ ਜਿਹੜੇ ਜੁੜੇ ਬੈਠੇ ਆ ਵਧੀ ਜਾ ਰਹੇ 599 ਹੋ ਗਿਆ ਬੰਦੇ ਤਾਂ ਰਾਣਾ ਸਪੀਕਰ ਵੀਰ ਜੀ ਵੱਧਦੇ ਜਾ ਰਹੇ। ਲਓ ਜੀ ਲਓ। ਇਹ ਅਸਲ 'ਚ ਸਾਡੇ ਮਿਹਰਬਾਨ ਦੋਸਤ ਹੈ ਆ ਹਾਜੀ ਰਸ਼ੀਦ ਸਾਹਿਬ ਸਾਈਵਾਲ ਵਾਲੇ। ਉਹਨਾਂ ਨੇ ਉਹ ਫੋਨ ਤੇ ਵੀ ਕੁਛ ਕਰ ਰਹੇ ਸੀ, ਤੇ ਉਹਨਾਂ ਦਾ ਮੇਰੇ ਖਿਆਲ ਉਹ ਇਸੇ ਸਿਲਸਿਲੇ 'ਚ ਨਾ ਕਹਿ ਰਹੇ ਹੋਣਗੇ ਕਿ ਲਾਈਵ ਬੈਠੇ ਆ ਹੈ। ਤੇ ਹਾਜੀ ਸਾਹਿਬ ਦਾ ਮੈਂ ਕਿਹਾ ਸ਼ੁਕਰੀਆ ਅਦਾ ਕਰਦੇ ਚਲੀਏ। ਬਾਕੀ ਇਹ ਹੈ ਕਿ ਮੈਂ ਇੱਕ ਗੱਲ ਫਿਰ ਜ਼ੋਰ ਦੇ ਕੇ ਕਹਾਂਗਾ ਕਿ ਯਾਰ ਜਿਹੜੇ ਵੀ ਬੰਦੇ ਜਿਹੜੇ ਆ ਨਾ ਕੋਈ ਅਲੱਗ ਕਿਸਮ ਦਾ ਬਾਗ ਲਾ ਰਹੇ ਆ ਜਾਂ ਉਹ ਟੈਕਨੀਕ ਕੋਈ ਵੀ ਇੱਕ ਜ਼ਿਮੀਂਦਾਰੇ ਦੀ ਕੋਈ ਨਵੀਂ ਵਰਤ ਰਹੇ ਆ, ਤੇ ਉਹ ਜ਼ਰੂਰ ਸਾਨੂੰ ਨਾ ਯਾਨੀ ਕਿ ਜਿਹੜਾ ਵਾ ਕਮੈਂਟਸ 'ਚ ਕਰਨ, ਤੇ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਨਾ ਕਿਉਂਕਿ ਦੇਖੋ ਇਹ ਹੈ ਇਲਮ ਜਿਹੜਾ ਵਾ ਨਾ ਇਹ ਵੰਡਣਾ ਫਾਇਦੇ ਵਾਲੀ ਕੰਮ ਹੈ ਨਾ, ਇਹ ਘੱਟ ਹੁੰਦਾ। ਇਹ ਤੁਹਾਡੇ ਕੋਲ ਇਲਮ ਆ, ਤੁਸੀਂ ਸਾਨੂੰ ਦੱਸੋ, ਅਸੀਂ ਲੋਕਾਂ ਤੱਕ ਪਹੁੰਚਾਉਂਦੇ ਹਾਂ, ਫੈਲ ਜਾਏਗਾ ਹੈ। ਤੇ ਤੁਹਾਡੇ ਲਈ ਵੀ ਨੇਕੀ ਆ, ਸਾਡੇ ਲਈ ਵੀ ਨੇਕੀ ਆ। ਤੇ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਇਹੀ ਹੋਏਗੀ ਕਿ ਇੰਟਰਟੇਨਮੈਂਟ ਵਾਲਾ ਤਾਂ ਸਾਡਾ ਚੈਨਲ ਕੋਈ ਨਹੀਂ ਹੈ। ਹਾਂ ਇਨਫੋਰਮੇਸ਼ਨ ਉਹ ਸਿਰਫ ਗੱਲ ਕਰੀਦੀ ਹੈ ਲਾਈਟ ਵੀ, ਤਾਂ ਕਿ ਲੋਕਾਂ ਨੂੰ ਯਾਨੀ ਕਿ ਕਹਿੰਦੇ ਨਹੀਂ ਉਹ ਸਮਾਤ में बार ना हो तलखियां सच की, कुछ तो झूठ चाहिए जेबे दास्तां के लिए। दास्तां के लिए वाह जी वाह राणा साहब वाह जी वाह। ਤੇ ਉਹ ਹਿਸਾਬ ਆ ਕਿ ਹਾਂ ਉਰਦੂ ਚ ਸ਼ੇਰ ਤਾਂ ਹੈ। ਅੱਛਾ ਗੱਲ ਇਹ ਆ ਇਹ ਸਰੋਇਆ ਸਾਹਿਬ ਬਹੁਤ ਸਾਰੇ ਲੋਕ ਨਾ ਇਹ ਕਹਿੰਦੇ ਸਾਡੇ ਕੋਲ ਤੁਹਾਡਾ ਨੰਬਰ ਹੀ ਕੋਈ ਨਹੀਂ। ਇੰਨੇ ਵਿੱਚ ਇਹ ਮੈਸੇਜ ਹੈ ਨਾ ਸਭ ਤੋਂ ਜ਼ਿਆਦਾ ਆ ਗਗਨ ਗੁਰਵਿੰਦਰ ਸਾਹਿਬ ਤੇ ਆ ਵੀਰ ਹੈਗੇ ਆ ਜੀ ਹਾਫਿਜ਼ ਅਮੀਨ ਭਾਈ ਤੇ ਆ ਮੁਹੰਮਦ ਅਹਿਮਦ, ਬਹੁਤ ਸਾਰੇ ਜ਼ਿਆਦਾ ਕਮੈਂਟ ਇਹ ਹੈਗੇ ਆ ਵੀ ਤੁਹਾਡਾ ਜਿਹੜਾ ਨੰਬਰ ਆ ਉਹ ਸਾਡੇ ਕੋਲ ਕੋਈ ਨਹੀਂ ਹੈਗਾ, ਸਾਡਾ ਰਾਬਤਾ ਤੁਹਾਡੇ ਨਾਲ ਕਿੱਦਾਂ ਹੋ ਸਕਦਾ। ਤੁਸੀਂ ਕਿਹਾ ਸੀ ਨਾ ਕਿ ਬੰਦੇ ਡਿਸਕ੍ਰਿਪਸ਼ਨ ਚ ਇੱਕ ਬੰਦੇ ਨੇ ਕੋਈ ਰਿਪਲਾਈ ਕੀਤਾ ਸ਼ੌਕ ਨਾਲ ਸੁਣ ਰਹੇ ਆ। ਹਾਏ ਹਾਂ ਅੱਲਾਹ ਤੁਹਾਨੂੰ ਸਲਾਮਤ ਰੱਖੇ। ਅੱਛਾ ਜੀ ਟੈਲੀਫੋਨ ਦੀ ਇਹ ਗੱਲ ਹੈਗੀ ਆ ਵੀ ਨੰਬਰ ਨਹੀਂ ਦੇਣਾ, ਨੰਬਰ ਮੈਂ ਬੋਲ ਕੇ ਦੱਸਦਾ ਨਾ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਨਾ ਨੰਬਰ, ਹਾਂ ਬੋਲਣਾ ਨਹੀਂ ਹੈ ਲਾਈਵ ਤੇ ਨੰਬਰ। ਪ੍ਰੋਬਲਮ ਆ ਜਾਂਦੀ ਹਾਂਜੀ ਠੀਕ ਆਪਾਂ ਨਹੀਂ ਅਸੀਂ ਜੀ ਕਮਿਊਨਿਟੀ ਗਾਈਡਲਾਈਨ ਦੇ ਵਜ੍ਹਾ ਤੋਂ ਨੰਬਰ ਬੋਲ ਕੇ ਨਹੀਂ ਦੱਸ ਸਕਦੇ। ਤੇ ਉਹਨਾਂ ਨੂੰ ਫਿਰ ਕਿਵੇਂ ਪਤਾ ਲੱਗੂ? ਇਹ ਜਿਹੜੀ ਅੰਜਮ ਸਰੋਇਆ ਦਾ ਚੈਨਲ ਦੀ ਡਿਸਕ੍ਰਿਪਸ਼ਨ ਆ ਨਾ ਜੀ, ਉਹਦੇ ਵਿੱਚ WhatsApp ਨੰਬਰ ਇਹਨਾਂ ਦਾ ਹੈਗਾ, ਉੱਥੋਂ ਜਾ ਕੇ ਤੁਸੀਂ ਲੈ ਸਕਦੇ। ਉੱਥੋਂ ਬੋਲ ਦਿੰਨੇ ਯਾਰ ਉਹ ਦੇਖ ਲੈਣਗੇ ਨਾ ਜਿਹੜੇ ਦੇਖ ਰਹੇ ਆ ਚੈਨਲ ਨੂੰ ਖੋਲ ਕੇ। ਅੱਛਾ ਮੈਂ ਗੱਲ ਇਹ ਕਰਦਾ ਸੀਗਾ ਕਿ WhatsApp ਦੇ ਉੱਤੇ ਨਾ ਜਿੰਨੇ ਵੀ ਸੁਨੇਹੇ ਆਉਂਦੇ ਆ ਤੇ ਉਹ ਇੱਕ ਤਾਂ ਨਾ ਬੋਲ ਕੇ ਘੱਲਿਆ ਕਰੋ, ਬੋਲ ਕੇ ਸੁਣਨਾ ਸੌਖਾ ਤੇ ਉਹਦਾ ਮੈਂ ਜਵਾਬ ਫਿਰ ਉਦਾਂ ਹੀ ਬੋਲ ਕੇ ਦੇ ਦਿੰਦਾ। ਤੇ ਬਾਜੇ ਬੰਦੇ ਨਾ ਲਿਖਦੇ ਆ ਉਹ ਹੁਣ ਗੁਰਮੁਖੀ ਮੇਰੇ ਤੋਂ ਪੜ੍ਹੀ ਨਹੀਂ ਜਾਂਦੀ ਐਵੇਂ ਮੈਂ ਕਹਾਂ, ਤੇ ਉਹ ਫਿਰ ਬਾਜੇ ਟਾਈਮ ਮੈਂ ਬੈਠਾ ਦੇਖਦਾ ਰਹਿਣਾ ਵੀ ਇਹ ਕੀ ਲਿਖਿਆ ਹੈ ਕੀ ਦੱਸਾਂ। ਅੱਛਾ ਫਿਰ ਬਾਜੇ ਬੰਦੇ ਐਸੇ ਆ ਵੀ ਲਿਖੇ ਪੜ੍ਹੇ ਬੰਦੇ ਆ ਉਹ ਅੰਗਰੇਜ਼ੀ ਦੇ ਵਿੱਚ 8-8 10-10 ਲਾਈਨਾਂ ਲਿਖ ਦਿੰਦੇ ਆ, ਹਾਂ ਪੜ੍ਹੀਆਂ ਨਹੀਂ ਜਾਂਦੀਆਂ, ਉਹ ਨਹੀਂ ਸਮਝ ਮਸਲਾ ਹੁੰਦਾ ਨਾ। ਤੇ ਬੋਲ ਕੇ ਤੁਸੀਂ ਕਹਿ ਦਿਆ ਕਰੋ ਜੋ ਕਹਿਣਾ ਹੋਵੇ ਤੇ ਉਹਦਾ ਮੈਂ ਜਵਾਬ ਦੇ ਦਿੰਦਾ। ਅੱਛਾ ਫਿਰ ਜਿਹੜਾ ਟੈਲੀਫੋਨ ਆ, ਟੈਲੀਫੋਨ ਜਦੋਂ ਬੰਦੇ ਕਰਦੇ ਨਾ ਤੇ ਉਹ ਕਿਸੇ ਟਾਈਮ ਤਾਂ ਪ੍ਰਾਹੁਣੇ ਬੈਠੇ ਹੁੰਦੇ, ਆਇਆ ਗਿਆ ਬੈਠਾ ਹੁੰਦਾ। ਹੁਣ ਤੁਸੀਂ ਬੈਠੇ ਆ ਮੇਰੇ ਕੋਲ ਤੇ ਮੈਂ ਟੈਲੀਫੋਨ ਤੇ ਲੱਗਾ ਹੋਵਾਂ, ਤੁਸੀਂ ਕਹਿਣਾ ਵੀ ਯਾਰ ਅਸੀਂ ਏਡੀ ਦੂਰੋਂ ਤੇਰੇ ਕੋਲ ਆਏ ਆ, ਤੂੰ ਵੱਡਾ ਨੌਗਾ ਬਣਿਆ ਵੀ ਟੈਲੀਫੋਨ ਸੁਣੀ ਜਾਣਾ ਵੀ ਸਾਨੂੰ ਦਿਖਾ ਰਿਆ ਤੂੰ ਹੈ ਬਣ ਕੇ। ਤੇ ਉਹ ਇਸ ਕਰਕੇ ਮੈਂ ਟੈਲੀਫੋਨ ਨਹੀਂ ਚੁੱਕਦਾ, ਪ੍ਰਾਹੁਣੇ ਬੈਠੇ ਹੁੰਦੇ। ਫਿਰ ਸਾਡਾ ਮਾਲ ਡੰਗਰ ਆ, ਖੇਤੀਬਾੜੀ ਵਿੱਚ ਦੇਖਣੀ ਆ, ਫਿਰ ਜੀਆ ਜੰਤ ਵੀ ਆ, ਤੇ ਫਿਰ ਕਿਸੇ ਟਾਈਮ ਅਸੀਂ ਬਾਹਰ ਅੰਦਰ ਜਾਂਦੇ ਆ, ਫਿਰ ਕਿਸੇ ਟਾਈਮ ਇੱਥੇ ਕੈਮਰਾ ਚੱਲਦਾ ਹੁੰਦਾ। ਟੈਲੀਫੋਨ ਦੇ
ਤੋਂ ਮੈਂ ਥੋੜਾ ਜਿਹਾ ਤਾਂ ਔਖਾ ਹੁੰਦਾ, ਬਾਜੇ ਬੰਦੇ ਤਾਂ ਗੁੱਸਾ ਵੀ ਕਰ ਜਾਂਦੇ ਆ ਵੀ ਤੂੰ ਟੈਲੀਫੋਨ ਚੱਕਦਾ ਨਹੀਂ, ਵੀ ਤੂੰ ਐਡਾ ਬਣ ਗਿਆ ਹੈ। ਉਹ ਟੈਲੀਫੋਨ ਚੱਕ ਨਹੀਂ ਹੁੰਦਾ ਤਾਂ ਕਰਕੇ। ਤੇ ਮੈਂ ਤਾਂ ਕਹਿੰਦਾ ਵੀ ਤੁਸੀਂ ਬੋਲ ਕੇ ਜਦੋਂ ਸੁਨੇਹਾ ਘੱਲੋਗੇ ਨਾ, ਮੈਂ ਉਦਾਂ ਹੀ ਬੋਲ ਕੇ ਜਦ ਮੇਰਾ ਟਾਈਮ ਲੱਗਣਾ ਜਾਂ ਵੇਲ ਲੱਗਿਆ ਨਾ ਕੰਮ ਵੱਲੋਂ ਜਾਂ ਕਿਸੇ ਪਾਸੋਂ ਵੇਲ ਲੱਗਦਾ, ਮੈਂ ਉਸੇ ਟਾਈਮ ਖੋਲ ਕੇ ਤੁਹਾਨੂੰ ਸੁਨੇਹਾ ਬੋਲ ਕੇ ਭੇਜ ਦਿਆ ਕਰੂੰਗਾ। ਅੱਛਾ, ਇੱਕ ਕਮੈਂਟ ਆਇਆ ਉਸਮਾਨ ਭਾਈ, ਨੰਬਰ ਮੈਂ ਹੁਣ ਦੱਸ ਦੇਣਾ ਸੀਗਾ, ਇਹਨਾਂ ਨੇ ਨਹੀਂ ਦੱਸਣ ਦਿਆ। ਨਹੀਂ ਉਹ ਦੱਸਤਾ ਜੀ ਤੁਹਾਨੂੰ ਵੀ ਜਿਹੜੀ ਚੈਨਲ ਦੀ ਡਿਸਕ੍ਰਿਪਸ਼ਨ ਆ ਨਾ ਮੇਨ, ਉਂਝ ਡਿਸਕ੍ਰਿਪਸ਼ਨ ਜਿਹੜੀ ਵੀਡੀਓ ਦੀ ਆ ਉਹਦੇ ਵਿੱਚ ਨੰਬਰ ਨਹੀਂ ਹੈਗਾ, ਜਿਹੜੀ ਚੈਨਲ ਦੀ ਮੇਨ ਡਿਸਕ੍ਰਿਪਸ਼ਨ ਆ ਉਹਦੇ ਵਿੱਚ ਨੰਬਰ ਹੈਗਾ, ਤੁਸੀਂ ਉੱਥੋਂ ਜਾ ਕੇ ਲੈ ਸਕਦੇ ਆ। ਉਸਮਾਨ ਸਾਹਿਬ ਵਾਸਤੇ ਇੱਕ ਕਮੈਂਟ ਆ, ਉਸਮਾਨ ਭਾਈ ਤੁਸੀਂ ਪਾਵੇ ਤੇ ਬੈਠੇ ਆ, ਅਗਲੀ ਗੱਲ ਜਿਹੜੀ ਆ ਉਹ ਨਹੀਂ ਜੀ ਫਿਰ ਨਹੀਂ ਭਾਈ ਦੂਰ ਆ ਸਰਾਣਾ ਰੱਖਿਆ ਇੱਧਰ ਇਹਨੂੰ ਹੁਣ ਟਾਈਮ ਬੜਾ ਹੋ ਗਿਆ ਤੇ ਇਹਨੂੰ ਹੁਣ ਆਪਾਂ ਨਾਲੇ ਇੱਕ ਮੈਂ ਥੋੜਾ ਜਿਹਾ ਇੱਕ ਐਲਾਨ ਕਰਦੇ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ 15 ਦਿਨਾਂ ਬਾਅਦ ਨਾ ਅਸੀਂ ਲਾਈਵ ਜਿਹੜਾ ਨਾ ਬੈਠ ਸਕੀਏ। ਹਾਂਜੀ, ਤੇ ਤੁਸੀਂ ਸਵਾਲ ਲੈ ਕੇ ਆਇਆ ਕਰੋ। ਹਾਂ, ਸਵਾਲ ਲੈ ਕੇ ਆਇਆ ਕਰੋ, ਆਪਣੇ ਆਪਣੇ ਸਵਾਲ। ਹੁਣ ਜ਼ਿਆਦਾਤਰ ਹੈਗੇ ਆ ਜੀ ਸਲਾਮ ਦੁਆ ਦੇ, ਮੁਹੱਬਤ ਦੇ, ਆਪਣੇ ਪਿੰਡਾਂ ਦੇ ਨਾਮ ਦੱਸੇ ਹੋਏ ਆ। ਇੰਨੇ ਵੀਰੇ ਹੁਣ ਇੰਨਾ ਜਿਹੜਾ ਨਾ ਜੀ ਉਹ ਨਾਮ ਨਹੀਂ ਲਏ ਜਾ ਸਕਦੇ। ਜਿਹੜਾ ਸਵਾਲ ਆ ਉਹ ਅਸੀਂ ਦੇਖ ਕੇ ਤੁਹਾਨੂੰ ਤਕਰੀਬਨ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। 599 ਬੰਦਾ ਇਸ ਟਾਈਮ। ਤੁਸੀਂ ਇਹ ਦੱਸੋ ਜੀ, ਇਹ ਲਾਈਵ ਇਸ ਟਾਈਮ ਬੰਦ ਕਰ ਦੀ, ਸਵਾਲ ਕਰ ਲੈਣ ਦੇ ਵੀ ਇਹ ਲਾਈਵ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਬੰਦ ਕਰ ਦਈਏ ਤੇ ਤੁਸੀਂ ਥੱਲੇ ਜੀ ਓਕੇ ਲਿਖੋ, ਜੇ ਨਹੀਂ ਚਾਹੁੰਦੇ ਅੱਲਾ ਦੇ ਬੰਦਿਆ ਉਹ ਬਟਨ ਆਪਣੇ ਕੋਲ ਆ। ਨਹੀਂ ਇਹ ਤੁਸੀਂ ਜਨਾਬ ਜੀ ਥੱਲੇ ਲਿਖਣਾ ਵੀ ਬੰਦ ਕਰ ਦਈਏ ਕਿ ਨਾ ਕਰੀਏ। ਅੱਛਾ, ਹੁਣ ਮੈਂ ਗੱਲ ਕਰ ਲਾਂ? ਹਾਂ, ਤੂੰ ਗੱਲ ਕਰ। ਅੱਛਾ ਜੀ, ਕੋਈ ਐਦਾਂ ਦੀ ਇੱਕ ਨਾ ਮੈਂ ਬਣਾ ਰਿਹਾ ਕੋਈ ਹਿਸਾਬ ਐਦਾਂ ਦਾ, ਕੋਈ ਅਸੀਂ ਕਰ ਰਹੇ ਹਾਂ, ਕੋਈ ਥੋੜੀ ਜਿਹੀ ਮਿਹਨਤ ਦੁਆ ਕਰਿਓ ਤੁਸੀਂ ਵੀ, ਕਿ ਸਾਡੇ ਨਾ ਸਰਦਾਰ ਭਰਾ ਉਧਰੋਂ ਟੈਲੀਫੋਨ ਕਰਦੇ ਆ ਵੀ ਮਿਸਾਲ ਦੇ ਤੌਰ ਤੇ ਨਾ ਕੀ ਹੋਇਆ ਹੁਣ ਥੱਲੇ ਕਮੈਂਟ ਸਾਰੇ ਨਹੀਂ ਦੇ ਆ 500 ਦੇ 500 ਦੀ ਪਾਣੀ। ਚਲੋ ਅੱਗੇ ਚਲੋ। ਤੇ ਵੀ ਇੱਕ ਮਿਸਾਲ ਦੇ ਤੌਰ ਤੇ ਹੁਣ ਮੈਂ ਲੈਲਪੁਰ ਦੇ ਰਹਿਣ ਵਾਲਾ, ਜ਼ਿਲ੍ਹਾ ਮੇਰਾ ਲੈਲਪੁਰ ਆ, ਇਸ ਪਾਸੇ ਮਿੰਟ ਗੁਮਰੀ ਆ, ਇਸ ਪਾਸੇ ਕਮਾਲੀਆ, ਟੋਬਾ ਕਮਾਲੀਆ ਰਜਿਆਣਾ, ਤੇ ਆ ਮਗਰਲੇ ਪਾਸੇ ਸ਼ਹਿਰ ਸਮੁੰਦਰੀ ਆ, ਤੇ ਇਧਰ ਚੜ੍ਹਦੇ ਪਾਸੇ ਖੱਬੇ ਹੱਥ ਕਹਿ ਲਓ ਨਨਕਾਣਾ ਸਾਹਿਬ ਤਾਂ ਦੂਰ ਆ ਨਾ, ਇੱਥੇ ਲਾਗੇ ਤਾਂਦਲਿਆਂ ਵਾਲਾ ਜੜਾਂ ਵਾਲਾ ਇਹ ਆ, ਸਤਿਆਣਾ ਜੜਾਂ ਵਾਲਾ, ਇਹ ਸਾਡੇ ਹੈਗੇ ਲਾਗੇ। ਜਦੋਂ ਟੈਲੀਫੋਨ ਆਉਂਦਾ ਨਾ ਕਿਸੇ ਸਰਦਾਰ ਭਰਾ ਦਾ, ਉਹ ਐਡੇ ਪਿਆਰ ਨਾਲ ਦੀਦ ਨਾਲ ਪੁੱਛਦੇ ਆ ਵੀ ਸਾਡੇ ਪਿੰਡ ਕਿੱਥੇ ਗਾ। ਤੇ ਉਹ ਹੁਣ ਜਿਹੜਾ ਤਾਂ ਹੋਵੇ ਸਾਡੇ ਲਾਗੇ, ਉਹ ਤਾਂ ਮੈਂ ਐਂ ਮੱਲਕ ਦੇ ਨਹੀਂ ਦੱਸ ਦਿੰਦਾ ਜੀ ਉਹ ਵੀ ਪਿੰਡ ਹੈਗਾ। ਕਈ ਵਾਰੀ ਟੈਲੀਫੋਨ ਨੰਬਰ ਵੀ ਭੇਜ ਦਿੰਦਾ ਵੀ ਉਸ ਪਿੰਡ ਦਾ ਨੰਬਰ ਆ, ਤੁਸੀਂ ਗੱਲ ਕਰੋ। ਹੈ ਇੱਕ ਦੋ ਵਾਰੀ ਹੁਣ ਮੈਂ ਤੁਹਾਨੂੰ ਕੱਲ ਦੀ ਗੱਲ ਸੁਣਾਉਣਾ। ਕਸੂਰ ਸ਼ਹਿਰ ਦੇ ਵਿੱਚ ਦਫਤੂ ਪਿੰਡ ਦੇ ਵਿੱਚ ਨਾ ਇੱਕ ਬੜੀ ਥਾਂ ਗੁਲਾਬ ਸਿੰਘ ਦਾ ਵਿਹੜਾ ਗੁਰਦੁਆਰਾ ਸਾਹਿਬ ਆ, ਤੇ ਉਹ ਕਿਸੇ ਨੇ ਉਧਰ ਦਾ ਪੁੱਛਿਆ ਨਾ, ਤੇ ਉਹ ਮੁੰਡਾ ਨਹੀਂ ਫਰਮਾਨ ਆਇਆ ਸੀ ਇੱਥੇ, ਮੈਂ ਫਰਮਾਨ ਦਾ ਨੰਬਰ ਦਿਆ ਵੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਸਰਦਾਰ ਬੈਠੇ ਸੀ। ਮੈਂ ਕਿਹਾ ਸਰਦਾਰ ਜੀ ਆ ਮੁੰਡਾ ਇਹਦੇ ਨਾਲ ਤੁਸੀਂ ਗੱਲ ਕਰੋ। ਤੇ ਉਹਨਾਂ ਨੇ ਨਾ ਕਹਿੰਦੇ ਵੀ ਲੋਡੇ ਕਿਲੇ ਦਾ ਟਾਈਮ ਸੀ, ਧੁੰਦ ਬੜੀ ਪਈ ਸੀ ਇੱਥੇ ਪਾਕਿਸਤਾਨ 'ਚ, ਤੇ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਮੇਰਾ ਪਿੰਡ ਆ। ਉਹ ਪਿੰਡ ਸੀ ਉਹਦੇ ਕੋਲ 10-12 ਕਿਲੋਮੀਟਰ ਦੂਰ। ਉਸੇ ਟਾਈਮ ਮੋਟਰਸਾਈਕਲ ਤੇ ਜਾ ਕੇ ਉਹਨੇ ਪਿੰਡ ਦਿਖਾਇਆ। ਕੀ ਬਾਤ ਹੈ ਜੀ, ਕੀ ਬਾਤ ਹੈ। ਤੇ ਇਹ ਜੀ ਤੁਸੀਂ ਹਜੇ ਤਾਂ ਬੰਦਿਆਂ ਦਾ ਪਿਆਰ ਦੇਖਿਆ ਹੀ ਨਹੀਂ, ਤੁਸੀਂ ਤਾਂ ਅਸੀਂ ਤਾਂ ਕੁਝ ਵੀ ਨਹੀਂ ਕਰ ਸਕੇ। ਜਿਹੜੇ ਬੰਦੇ ਪਿਆਰ ਕਰਦੇ ਆ, ਕਰਨਾ ਚਾਹੁੰਦੇ ਆ ਕੋਈ ਸਾਂਝੇ ਪੰਜਾਬ ਵਾਸਤੇ, ਜਿਹੜੇ ਬੰਦੇ ਕਰਨਾ ਚਾਹੁੰਦੇ, ਮੈਂ ਉਹ ਗੱਲ ਕਰਦਾ। ਤੇ ਅਸੀਂ ਕੋਈ ਇਦਾਂ ਦਾ ਮੈਂ ਗੱਲ ਕਰਦਾ ਵੀ ਜਿਹੜਾ ਲਾਗੇ ਪਿੰਡ ਹੋਵੇ ਉਹ ਤਾਂ ਮੈਂ ਦੱਸ ਦਿੰਦਾ ਜਾਂ ਕੋਈ ਕਰ ਲੈ। ਜਿਹੜੇ ਹੁਣ ਦੂਰ ਆ, ਮਿਸਾਲ ਆ ਕੋਈ ਗੁਜਰਾਤ ਆ, ਕਿਸੇ ਦਾ ਥਾਂ ਪੁਰਾਣੀ ਥਾਂ, ਜਾਂ ਕਿਸੇ ਦੀ ਗੁਜਰਾਂਵਾਲੇ ਦੇ ਵਿੱਚ ਥਾਂ, ਉਹ ਬੰਦੇ ਕਹਿੰਦੇ ਜੀ ਗੁਜਰਾਂਵਾਲੇ ਦਾ ਫਲਾਣਾ ਪਿੰਡ ਆ। ਹੁਣ ਮਿਸਾਲ ਆ ਗੁਜਰਾਂਵਾਲੇ ਦਾ ਉਸ ਥਾਂ ਦਾ ਮੇਰੇ ਕੋਲ ਨੰਬਰ ਹੈ ਨਹੀਂ, ਪਤਾ ਕਰਨਾ ਪੈਣਾ ਕਿਧਰੋਂ। ਹਾਂ, ਉਹ ਮੈਂ ਇਦਾਂ ਦਾ ਕੋਈ ਬਣਾ ਰਿਹਾ ਹਿਸਾਬ ਕਿਤਾਬ ਵੀ ਬੰਦਿਆਂ ਦੀ ਨਾ ਪਹੁੰਚ ਹੋ ਜਾਵੇ। ਹਾਂ ਜੀ, ਇਨਸ਼ਾਅੱਲਾ ਹੋ ਜੂਗੀ ਜੀ, ਹੋਏਗੀ ਤੁਹਾਡੀ ਕੋਸ਼ਿਸ਼ਾਂ ਦੇ ਨਾਲ ਜੀ। ਮੈਨੂੰ ਗੱਲ ਦੱਸਣੀ ਨਹੀਂ ਆਈ, ਚਲੋ। ਅੱਛਾ ਜੀ, ਤੁਹਾਡੀ ਜੈਕਟ ਜਿਹੜੀ ਆ ਕਿਹੜੀ ਕੰਪਨੀ ਦੀ ਆ ਜੀ? ਬਹੁਤ ਵਧੀਆ ਲੱਗਦੀ ਆ, ਤੇ ਸਾਰੇ ਕਮੈਂਟ ਜ਼ਿਆਦਾਤਰ ਹੈਗੇ ਆ ਨਹੀਂ ਦੇ। ਹੁਣ ਤੁਸੀਂ ਲਾਈਵ ਬੰਦ ਕਰਨੀ ਆ ਤੇ ਕਰ ਦੋ, ਕਮੈਂਟ ਹੈਗੇ ਆ ਨਹੀਂ ਦੇ। ਜੈਕਟ ਮੇਰੀ ਆ, ਲੋਕਾਂ ਨਹੀਂ ਤੂੰ ਜੈਕਟ ਤਾਂ ਦੱਸ ਦੇ, ਮੈਂ ਦੋ ਦੱਸੇ ਆ ਤੁਹਾਨੂੰ, ਇੱਕੋ ਸਾਹ ਦੇ ਵਿੱਚ ਦੋ ਸਵਾਲ ਕਰਤੇ। ਹਾਂ, ਇਹ ਜੈਕਟ ਦੀ ਕੰਪਨੀ ਆ ਜੀ, ਪਿਆਰ ਵਾਲੀ ਕੰਪਨੀ, ਸਾਂਝ ਦੀ ਕੰਪਨੀ। ਇਹਦੇ ਉੱਤੇ ਲਿਖਿਆ ਹੈ ਸਾਂਝਾ ਪੰਜਾਬ। ਇਹ ਕੰਪਨੀ ਸਾਂਝਾ ਪੰਜਾਬ ਆ। ਇਹ ਸਰਦਾਰ ਸਾਹਿਬ ਭੁਪਿੰਦਰ ਸਿੰਘ, ਕਿਹੜੇ ਮੁਲਕ ਤੋਂ ਆਏ? ਭੁਪਿੰਦਰ ਸਿੰਘ ਅਮਰੀਕਾ ਤੋਂ ਕੈਲੀਫੋਰਨੀਆ। ਹਾਂ, ਜਿੱਥੇ ਜ਼ਿਮੀਂਦਾਰ ਆ, ਜਿੱਥੇ ਪੰਜਾਬੀਆਂ ਦਾ ਕਹਿੰਦੇ ਆ ਵੀ ਪੰਜਾਬ ਆ, ਅਮਰੀਕਾ ਦੇ ਵਿੱਚ ਪੰਜਾਬ ਆ। ਇਹ ਅਮਰੀਕਾ ਵਾਲੇ ਪੰਜਾਬ ਚੋਂ ਆਈ ਹੈ ਜੀ, ਉਹ ਕੰਪਨੀ ਹੈ। ਇਹ ਪਿਆਰ ਵਾਲੀ ਕੰਪਨੀ, ਸਾਂਝ ਦੀ। ਕਿੰਨਾ ਟਾਈਮ ਹੋ ਗਿਆ? ਤੇ ਯਾਰ ਕਰ ਲੋ ਹੈ
ਆਇਆ ਜੀ ਹਾਂ ਆ ਜਾ ਸ਼ੇਰ ਇੱਕ ਆਇਆ ਜ਼ੇਨ ਚ ਠੀਕ ਕਿ ਜਿਵੇਂ ਅੱਜ ਰਲੇ ਬੈਠੇ ਆ ਨਾ ਆ ਇਕੱਠੇ ਸਾਂਝ ਪਿਆਰ ਮੁਹੱਬਤ ਇਵੇਂ ਅਸੀਂ ਦੇਖਦੇ ਆ ਮਾਸ਼ਰੇ ਚ ਕਿ ਇਹ ਚੀਜ਼ਾਂ ਘਟ ਗਈਆਂ ਕਿ ਵੱਖਰੇ ਸਪੀਕਰ ਕਿੱਥੇ ਅੱਛਾ ਹੈਗਾ ਵੱਖੋ ਵੱਖਰੇ ਮੰਜੀਆਂ ਜੁੱਲੇ ਹੋ ਗਏ ਨੇ ਵੱਖੋ ਵੱਖਰੇ ਮੰਜੀਆਂ ਜੁੱਲੇ ਹੋ ਗਏ ਨੇ ਜਿੰਨੇ ਵੀਰ ਸਾਂ ਓਨੇ ਚੁੱਲੇ ਹੋ ਗਏ ਨੇ ਤੇ ਹੋਰ ਤੇ ਕੁਝ ਨਹੀਂ ਹੋਇਆ ਤੇਰੇ ਰੁੱਸਣ ਨਾਲ ਹਾਂ ਪਰ ਮੇਰੇ ਕੱਪੜੇ ਖੁੱਲੇ ਹੋ ਗਏ ਨੇ ਖੁੱਲੇ ਹੋ ਗਏ ਹੋਰ ਤੇ ਕੁਝ ਨਹੀਂ ਹੋਇਆ ਤੇਰੇ ਰੁੱਸਣ ਨਾਲ ਹਾਂ ਪਰ ਮੇਰੇ ਕੱਪੜੇ ਖੁੱਲੇ ਹੋ ਗਏ ਨੇ ਤੇ ਯਾਰਾਂ ਦੀ ਮਹਿਫਲ ਵਿੱਚ ਮੈਂ ਇਜ਼ਾਫੀ ਸਾਂ ਮੇਰੇ ਉੱਠਿਆਂ ਖੁੱਲੇ ਡੁੱਲੇ ਹੋ ਗਏ ਨੇ ਮੇਰੇ ਉੱਠਿਆਂ ਖੁੱਲੇ ਡੁੱਲੇ ਹੋ ਗਏ ਨੇ ਵੱਖੋ ਵੱਖਰੇ ਮੰਜੀਆਂ ਅੱਛਾ ਜੁੱਲੇ ਹੋ ਖੁੱਲੇ ਗਏ ਨੇ। ਡੁੱਲੇ ਤੋਂ ਗੱਲ ਇਹ ਆਈ ਆ ਇੱਥੇ ਇੱਕ ਕਮੈਂਟ ਆਇਆ ਕਿ ਰਾਣਾ ਸਾਹਿਬ ਦੇ ਉਧਰੋਂ ਨਾ ਕਿਧਰੋਂ ਵੀ ਉਹ ਸਹੀ ਕਰੋ ਵੀ ਹਵਾ ਆਈ ਤੇ ਠੰਡ ਨਾਲ ਰਾਣਾ ਸਾਹਿਬ ਮਾਰ ਰਿਹਾ ਤੇ ਹੈ ਤਾਂ ਹੈ ਨਹੀਂ ਕਿਧਰੇ ਨਹੀਂ ਉਹ ਨਾ ਹੈ ਹੀ ਐਡੇ ਕਾ ਉਹ ਹੈ ਹੀ ਰਾਣਾ ਸਾਹਿਬ ਐਡੇ ਕਾ ਇਹ ਤੁਹਾਨੂੰ ਲੱਗਦਾ ਵੀ ਕੁੰਗੜੇ ਬੈਠੇ ਆ ਕੁੰਗੜੇ ਨਹੀਂ ਬੈਠੇ ਹਾਂ ਇਹ ਕੁੱਲ ਮਿਲਾ ਕੇ ਐਡੇ ਕੀ ਅੱਛਾ ਜੀ ਅਖੀਰ ਦੇ ਉੱਤੇ ਹੁਣ ਮੈਂ ਗੱਲ ਕਰਨ ਲੱਗਿਆ ਤੇ ਬੰਦ ਕਰ ਦਿੰਨੇ ਆ ਬਈ ਸਿਆਲੇ ਦੇ ਦਿਨ ਆ ਰਜਾਈਆਂ 'ਚ ਪਏ ਆ ਕੋਈ ਬੰਦਾ ਸੀ ਤੇ ਉਹਨੇ ਲਾਡੀ ਜੀ ਕੌਮ ਦਾ ਰੱਖ ਲਿਆ ਸਾਂਝੀ ਹਾਂ ਬੰਦਾ ਰੱਖ ਲਿਆ ਤੇ ਉਹ ਹੁਣ ਠੰਡ ਲੱਗਦੀ ਆ ਬਹੁਤ ਲਾਡੀ ਕੌਮ ਤੇ ਉਹ ਜਿਸ ਟਾਈਮ ਇਦਾਂ ਰਜਾਈ 'ਚ ਪਏ ਚੌਧਰੀ ਸਾਹਿਬ ਵੀ ਪਏ ਤੇ ਉਹ ਵੀ ਪਿਆ ਤੇ ਚੌਧਰੀ ਨੇ ਕਿਹਾ ਵੀ ਯਾਰ ਨਾ ਇਦਾਂ ਕਰ ਵੀ ਉਹ ਦੇਖ ਤਾਂ ਸਹੀ ਵੀ ਇਦਾਂ ਮਾਲੂਮ ਹੁੰਦਾ ਬਾਹਰ ਮੀਂਹ ਪੈਂਦਾ ਉਹ ਕਹਿੰਦਾ ਹੁਣ ਉਹ ਰਜਾਈ ਚੋਂ ਨਿਕਲਣ ਨੂੰ ਦਿਲ ਨਾ ਕਰੇ ਕਹਿੰਦਾ ਬਾਹਰੋਂ ਬਿੱਲੀ ਆਈ ਆ ਬਿੱਲੀ ਵੀ ਉਰੇ ਫਿਰ ਰਹੀ ਕਹਿੰਦਾ ਵੀ ਉਹ ਬਿੱਲੀ ਆਈ ਆ ਬਾਹਰੋਂ ਵੀ ਦੇਖ ਲਓ ਵੀ ਸੁੱਕੀ ਆ ਕਿ ਗਿੱਲੀ ਆ ਤਾਂ ਪਤਾ ਲੱਗ ਜੂ ਉਹ ਕਹਿੰਦਾ ਵੀ ਬਿੱਲੀ ਤਾਂ ਸੁੱਕੀ ਆ ਕਹਿੰਦਾ ਵੀ ਮੀਂਹ ਨਹੀਂ ਹੋ ਰਿਹਾ ਉਹ ਕਹਿੰਦਾ ਵੀ ਫਿਰ ਇਦਾਂ ਕਰ ਬਲਬ ਬੁਝਾ ਦੇ ਕਹਿੰਦਾ ਜੀ ਤੁਸੀਂ ਰਜਾਈ 'ਚ ਮੂੰਹ ਕਰ ਲਓ ਬਲਬ ਬੁਝਾ ਤੇ ਫਿਰ ਉਹ ਜੋਰੀ ਉਹਨੂੰ ਕਹਿੰਦਾ ਅੱਛਾ ਯਾਰ ਤੂੰ ਇਦਾਂ ਕਰ ਫਿਰ ਆਹ ਬੂਆ ਤਾਂ ਲਾ ਦੇ ਹਵਾ ਆ ਰਹੀ ਹੈ ਠੰਡੇ ਬੁੱਲੇ ਆ ਰਹੇ ਉਹ ਕਹਿੰਦਾ ਜੀ ਦੋ ਕੰਮ ਮੈਂ ਕਰਦੇ ਇੱਕ ਤੁਸੀਂ ਕਰਦੇ ਤੇ ਬੜੀ ਮਿਹਰਬਾਨੀ ਰੱਬ ਤੁਹਾਨੂੰ ਸਲਾਮਤ ਰੱਖੇ ਹਾਂ ਪੁੱਤ ਇੱਕ ਮਿੰਟ ਗੱਲ ਕਰ ਬੰਦੇ ਸੀ ਨਾ ਸੁਸਤ ਜਿਵੇਂ ਕੰਮ ਕਰਨ ਤੋਂ ਆਵਾਜ਼ਾਰ ਤੇ ਉਹ ਕਿਤੇ ਪਏ ਸੀ ਸੜਕ ਤੇ ਆਪਣਾ ਸੁਸਤੀ ਦੇ ਮਾਰੇ ਹੋਏ ਪੋਸਤੀ ਉਹਨੇ ਕਿਹਾ ਟਰੱਕ ਵਾਲੇ ਨੇ ਹਾਰਨ ਦਿਆ ਲਾਈਟਾਂ ਮਾਰੀਆਂ ਸਾਰੇ ਪਏ ਰਹੇ ਇੱਕ ਨੇ ਅਖੀਰ ਅੱਖਾਂ ਖੋਲੀਆਂ ਟਰੱਕ ਵਾਲਾ ਉਤਰ ਕੇ ਆਇਆ ਵੀ ਕੀ ਰੋਲਾ ਉਹਨੇ ਕਿਹਾ ਇਹ ਤਾਂ ਹੈ ਹੀ ਕਰ ਸੁਸਤੀ ਦੇ ਮਾਰੇ ਹੋਏ ਆ ਤੂੰ ਇੰਜ ਕਰ ਮੈਨੂੰ ਖਿੱਚ ਕੇ ਪਰਾਂ ਕਰ ਦੇ ਇਹਨਾਂ ਦੇ ਉੱਤੋਂ ਲੰਘਾ ਦੇ ਉਹ ਗੱਲ ਆ ਲਓ ਜੀ ਪੰਜਾਬੀ ਜੀ ਜ਼ਿੰਦਾਬਾਦ ਪੰਜਾਬੀ ਹਾਏ ਸਾਰਿਆਂ ਵਾਸਤੇ ਮਾਂ ਬੋਲੀ ਜ਼ਿੰਦਾਬਾਦ ਜੀ ਪੰਜਾਬੀ ਜ਼ਿੰਦਾਬਾਦ ਸਾਰਿਆਂ ਨੂੰ ਜੀ ਸਾਡੇ ਸਾਰਿਆਂ ਵੱਲੋਂ ਜੀ ਪਿਆਰ ਭਰਾ ਮੁਹੱਬਤਾਂ ਭਰਾ ਸਲਾਮ ਦੱਬ ਦੋ ਜੀ ਬਟਨ ਭਾਈ ਦੱਬੋ ਤੂੰ ਆਪ ਜਾ ਕੇ ਦਾਬੋ ਨੇ ਉਂਗਲ ਮਾਰ ਕੇ ਉਹ ਸਾਰੀ ਬਣੀ ਬਣਾਈ ਨਾ ਖਰਾਬ ਕਰ